ਉਹ ਭਾਈ ਬਣਾ ਕੈਚ ਵੀ ਦਿਓ ਓਏ ਯਾਰ ਓਏ ਉਹ ਹਰਾਮ ਖਾਨ ਲੱਗ ਪਿਆ ਜੀ। ਆਉਂਦੇ ਠਾ ਵੱਜੀ ਕੰਧ ਥੱਲੇ ਨੂੰ ਕਹਿੰਦਾ ਆ ਜਾ ਥੱਲੇ ਆ ਕੀ ਕੀਤਾ। ਓਏ ਇੰਨੀ ਜਲਦੀ ਤਾਂ ਗੱਤੇ ਦਾ ਮਕਾਨ ਨਹੀਂ ਖਰਾਬ ਹੁੰਦਾ, ਥੋੜਾ ਅਸਲੀ ਹੋ ਗਿਆ। ਦੱਸ ਓਏ ਗੱਡੀਆਂ ਮੈਂ ਉਸਤਾਦ ਤੋਂ ਮਾਰ ਕੇ ਸਿੱਟ ਦਵਾਂ। ਮਾਰ ਕੇ ਯਾਰ ਤੂੰ ਏਦਾਂ ਕਰ, ਨੰਬਰ ਬਣਾ ਭਈਆ ਪਤਾ ਉਹਨੂੰ ਕਿ ਮਿੱਠਾ ਗਾਲਾਂ ਕੱਢਣ ਡਿਆ ਲਫਾ ਆਹ ਪਜੇਟੀਆਂ ਤੂੰ। वक्त करता जो वफा आप हमारे होते हम भी औरों की तरह आपको प्यारे होते वक्त करता जो वफा। अस्सलाम वालेकुम, टी टाइम में खुश आमदीद। ਤੇਰੇ ਦੁਸ਼ਮਣ यार वो अच्छा है शो उस्ताद जी, वो जड़ा आप सुनो न्यूज़ ਤੇ ਮੈਂ ਕਰਕੇ ਆਇਆ वो वायरल हो रहा है ਹੈ ਨਾ। ਟਿਕਟੋਕ ਤੇ ਓਏ ਉਹ ਅੱਜ ਕੱਲ ਵਾਇਰਲ ਉਹ ਐਵੇਂ ਹੋ ਜਾਂਦਾ ਸਾਰਾ ਕੁਝ ਹੀ। ਨਹੀਂ ਉਸਤਾਦ ਜੀ, ਉਹਦੇ ਚ ਤੁਸੀਂ ਗੱਲਾਂ ਵੀ ਤੇ ਵੇਖੋ ਕਿਹੜੀਆਂ ਕੀਤੀਆਂ ਨੇ। ਬਣਦੀਆਂ ਨਹੀਂ ਸੀ। ਉਹ ਨਹੀਂ ਬਣਦੀਆਂ ਸੀ ਯਾਰ। ਇੱਕ ਬ੍ਰਾਂਡ ਗੱਲਾਂ ਬਹੁਤੀਆਂ ਹੀ ਮੈਂ ਕੰਮ ਖਰਾਬ ਕਰ ਰਹੀਆਂ ਕਰਨ ਲੱਗ ਪਿਆ ਹੌਲੀ ਹੌਲੀ। ਮੈਨੂੰ ਥੋੜਾ ਤੁਸੀਂ ਇਹ ਵੇਖੋ ਨਾ, ਤੁਸੀਂ ਕਿਹਾ ਜੀ ਕਿ ਫਨਕਾਰ ਬਣਨਾ ਮੁਸ਼ਕਿਲ ਆ ਤੇ ਵਜ਼ੀਰ ਆਜ਼ਮ ਬਣਨਾ ਆਸਾਨ ਆ। ਆ ਮੁੰਡੇ ਮੇਰੇ ਨੂੰ ਲਵਾ। ਤੂੰ ਧਿਆਨ ਪਵਾ ਦੇ, ਤੂੰ ਪਵਾ ਦੇ ਧਿਆਨ। ਭਾਈ ਆ ਵੇਖੋ ਨਹੀਂ ਮੇਰੇ ਮੁੰਡੇ ਨੂੰ ਲਵਾ ਦਿਓ। ਚਲੋ ਲੈ ਲਵਾ ਦਿਓ, ਕਿਤੇ ਮੋਤੀ ਡੈਂਗ ਬਣਦੇ ਵਜ਼ੀਰਾਂ ਤੋਂ। ਉਸਤਾਦ ਜੀ ਇੱਕ ਬੰਦਾ ਬ੍ਰਾਂਡ ਬੰਦਾ ਕਿਤੇ ਵੀ ਜਾਵੇ ਉਹਦੇ ਫੁੱਲ ਖਿਲ ਜਾਂਦੇ ਨੇ, ਬੰਦਾ ਬੋਲੇ ਤੇ ਨਿਜ਼ਾਮ ਹੋਰ ਹੋ ਜਾਂਦਾ। ਨਹੀਂ ਉਸਤਾਦ ਜੀ, ਮੈਂ ਹਿਸਾਬ ਲਾ ਪਾਕਿਸਤਾਨ ਚ ਕੋਈ ਬੰਦਾ ਬ੍ਰਾਂਡ ਨਹੀਂ। ਅੱਜ ਰਾਤ ਤੁਸੀਂ ਬ੍ਰਾਂਡ ਆ, ਤੁਸੀਂ ਕੋਈ ਮੂੰਹ ਲਫ਼ਜ਼ ਐਸਾ ਕਰਦੇ ਹੋ ਤੁਸੀਂ ਅਗਲੇ ਦਿਨ ਹਾਨੋ ਰੇਟਾਂ। ਉਹ ਮੈਂ ਡਿਲੀਟ ਕਰਤਾ ਪ੍ਰੋਗਰਾਮ, ਮੈਂ ਡਿਲੀਟ ਕਰਤਾ ਨਹੀਂ ਗੱਲ ਮੈਂ ਕਰਦਾ ਵਾਂ ਵੀ ਯਾਰ ਵੱਡੇ ਵੱਡੇ ਪੂਰਾ ਪ੍ਰੋਗਰਾਮ ਡਿਲੀਟ ਕਰਤਾ ਮੈਂ, ਟੈਨਸ਼ਨ ਨਾ ਲੈ ਠੀਕ ਹੈ। ਨੁਕਸਾਨ ਕਰ ਲਿਆ ਪੈਸਿਆਂ ਦਾ ਵੀ, ਮਿਹਨਤ ਦਾ ਵੀ, ਸਾਰਾ। ਉਹਦੇ ਚ 40-45 ਮਿੰਟ ਪਹਿਲੇ ਜਿਹੜਾ ਸਹੀ ਸੀ ਉਹ ਵੀ ਡਿਲੀਟ ਕਰਤਾ ਮੈਂ, ਸਿਰਫ ਤੇਰੀ ਸ਼ਕਲ ਵੇਖ ਕੇ। ਅੱਲਾਹ ਤੁਹਾਨੂੰ ਅਜਰ ਅਜ਼ੀਮ ਦੇਵੇਗਾ। ਆਹੋ ਅਸੀਂ ਤੁਹਾਡੇ ਨਾਲ ਖੜੇ ਨਹੀਂ, ਸ਼ਾਲਾ ਮਸ਼ਾਲਾ ਤੁਹਾਨੂੰ ਇਦਾਂ ਦੇ ਕਈ ਟੀਟੇ ਬਣਾ ਦੇਾਂਗੇ। ਇੱਕ ਦੋ ਉਸਤਾਦ ਜੀ ਦੀਆਂ ਤਾਰੀਫਾਂ ਕਰ। ਹਾਂਜੀ ਤਾਂ ਮੇਰੇ ਤੋਂ ਤੇ ਇਲਜ਼ਾਮ ਲੱਥੇ ਤਾਂ ਨਹੀਂ ਪਤਾ ਕੀ ਗੱਲ ਆ, ਉਹ ਬੜੇ ਕਮੈਂਟਸ ਜਿਹੜੇ ਨੇ ਨਾ ਹਰ ਕੋਈ, ਮੈਂ ਉਹਦੇ ਨੇ ਗੱਲ ਕਹੀ ਸੀ ਨਾ ਕਿ ਇਹ ਵੀ ਬੜਾ ਰੌਲਾ ਵਾ ਸੋਸ਼ਲ ਮੀਡੀਆ ਦਾ। ਕਿ ਗੱਲ ਜਦੋਂ ਅਸੀਂ ਗੱਲ ਆਮ ਕਰਨੀ ਹੈ ਤੇ ਫਿਰ ਜ਼ਾਹਰੀ ਬਾਤ ਆ ਸਾਰਿਆਂ ਨੇ ਕਰਨੀ ਹੈ ਨਾ, ਲੇਕਿਨ ਉਹ ਵਿੱਚ ਮੈਂ ਕੋਈ ਥੋੜਾ ਓਵਰ ਸਮਾਰਟ ਹੋ ਜਾਂਦਾ। ਉਹ ਇੱਕ ਨੇ ਕਿਹਾ ਕਮੈਂਟ 'ਚ, ਉਹਨੇ ਕਿਹਾ ਓਵਰ ਸਮਾਰਟ ਜ਼ਿਆਦਾ ਹੋ ਗਿਆ ਇੱਧਰ। ਉਸਤਾਦ ਜੀ ਮੈਂ ਇਸੇ ਲਈ ਕਹਿਣਾ ਕਿ ਮੈਨੂੰ ਪੁੱਛ ਲਿਆ ਕਰੋ, ਮੇਰੇ ਨਾਲ ਸਲਾਹ ਮਸ਼ਵਰਾ ਕਰ ਲਿਆ ਕਰੋ, ਤੁਹਾਡੇ ਕੋਲ ਮੈਂ ਮੌਜੂਦ ਆ। ਤੇ ਇਧਰ ਅਸੀਂ ਦੀ ਗੁੰਜਾਇਸ਼ ਹੀ ਨਹੀਂ। ਮੈਂ ਤੇ ਰਾਹੁਲ ਡਰਾਈਵਰ ਦਾ ਟਿਪ ਕਰਨੀ ਆਪਾਂ ਛਾੜ ਖੇਲਣੀ ਨਹੀਂ। ਆਹੋ ਹਾਂ ਉਸਤਾਦ ਜੀ ਇੱਧਰ ਮੈਂ ਮੇਰੇ ਕੋਲ ਪੁੱਛ ਲਿਆ ਕਰੋ ਕੋਈ ਗੱਲ ਹੋਵੇ। ਤੁਸੀਂ ਦੱਸ ਦਿਓ ਜਨਾਬ। ਇੱਕ ਮਿੰਟ ਭਾਜੀ ਤੇਰਾ, ਕਿਉਂਕਿ ਉਸ ਤੋਂ ਬਾਅਦ ਫਿਰ ਤੁਸੀਂ ਬੋਲਣਾ। ਚਲੋ ਕੀ ਪੁੱਛੋ ਜਰਾ। ਹਾਂ ਤੇ ਪੁੱਛੋਗੇ ਤੇ ਵੇਖ ਪੁੱਛੋ। ਓਵਰ ਸਮਾਰਟ ਕਿਹਨੂੰ ਕਹਿੰਦੇ ਆ? ਓਵਰ ਸਮਾਰਟ ਯਾਨੀ ਜ਼ਿਆਦਾ ਤਾਕਤਵਰ। ਹਾਂ ਨਹੀਂ ਉਸਤਾਦ ਜੀ, ਤੁਸੀਂ ਨਾ ਹਰ ਸ਼ੈ ਆਪਣੇ ਤੇ ਨਾ ਲਿਆ ਕਰੋ, ਕੁਛ ਨਾ ਚੀਜ਼ਾਂ ਛੱਡ ਦਿਆ ਕਰੋ। ਹਾਂ ਆਪਣਾ ਹੈਗਾ ਸ਼ੋਅ ਕਾਮੇਡੀਅਨ ਬੈਟਕ ਟੈਪ, ਆਪਾਂ ਇੰਜੋਏ ਕਰਿਆ ਕਰੀਏ ਬਸ। ਉਹ ਮੈਂ ਕਹਿੰਦਾ ਇੱਕ ਪਾਸੇ ਤੁਸੀਂ ਸਾਰਿਆਂ ਨੂੰ ਇਹਨਾਂ ਨੂੰ ਕਹਿੰਦੇ ਹੋ, ਇੱਕ ਪਾਸੇ ਅਸੀਂ ਕਹਿੰਦੇ ਆ ਸਾਡਾ ਸਾਰਾ ਕੱਚਾ चिट्ठा ਇਹਨਾਂ ਦੇ ਅੱਗੇ ਖੁੱਲਿਆ ਵਾ। टी टाइम शो हम ऐसे देखते हैं जैसे हमारे घर में है, टी टाइम शो ऐसे जैसे हमारी फैमिली है, हम आपको अपना बड़ा भाई समझते हैं, ठीक है सारा कुछ हो गया। ਹੁਣ ਇੱਕ ਗੱਲ ਤੇਰੇ ਮੂੰਹ ਨਿਕਲ ਗਈ, ਉਹਦਾ ਅਸੀਂ ਬਾਅਦ 'ਚ ਫੋਨ ਵੀ ਕਰ ਲਿਆ, ਫੋਨ ਤੋਂ ਬਾਅਦ ਉਹਦਾ ਅਸੀਂ ਜੋ ਕਰਨਾ ਸੀ ਉਹ ਵੀ ਕਰ ਲਿਆ, ਸਾਰਾ ਕੁਝ ਬਾਅਦ 'ਚ ਵੀ ਅਸੀਂ ਅੱਛੇ ਤਰੀਕੇ ਨਾਲ ਪਤਾ ਪੁਤਾ ਕਰਕੇ ਹਰ ਚੀਜ਼ ਕਰਕੇ ਘਰ ਤੱਕ ਮੈਂ ਤੇਰੇ ਚਲਾ ਗਿਆ, ਦੱਸ ਕੇ ਸਾਰਾ ਕੁਝ ਹਰ ਚੀਜ਼ ਕਰ ਲਈ, ਓਕੇ ਕਰ ਲਈ। ਉਹ ਮੈਨੂੰ ਸਮਝ ਵੀ ਉਹਦੇ 'ਚ ਕੀ ਸੀ ਐਸਾ, ਲੇਕਿਨ ਤੁਸੀਂ ਸਮਝਾ ਨਹੀਂ ਸਕਦੇ। ਉਹਦੇ 'ਚ ਗੱਲ ਇਹ ਹੈ ਕਿ ਉਹਦੇ 'ਚ ਤੁਸੀਂ ਮੈਂ ਕਿਹਾ ਵੀ ਆ ਕਿ ਯਾਰ ਇਹਦੇ 'ਚੋਂ ਸਿੱਖੋ ਕੁਝ ਤੁਸੀਂ ਵੀ। ਤਾਂ ਜੀ ਕਰੋੜਾਂ ਹਜ਼ਾਰਾਂ ਲੱਖਾਂ ਲੋਕ ਸ਼ਾਦੀशुदा ਨੇ, ਬੀਵੀਆਂ ਨਾਲ ਮਜ਼ਾਕ ਵੀ ਆ ਸਾਰਾ ਕੁਝ, ਲੇਕਿਨ ਇਹ ਤੋਂ ਬੜਿਆ ਸਾਨੂੰ ਹੋ ਸਕਦਾ ਵੀ ਪਤਾ ਲੱਗੇ ਕਿ ਉਹ ਭਾਈ ਇਹ ਤੇ ਬੜੀ ਵੱਡੀ ਗੇਮ ਆ। ਜੀ 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 ਠੀਕ ਆ, ਲੇਕਿਨ ਅਗਲੇ ਨੇ ਮੈਨੂੰ ਓਵਰ ਸਮਾਰਟ ਕਹਿ ਕੇ ਫਲਾਣਾ ਕਹਿ ਕੇ ਵੀ ਇਦਾਂ ਕਰਕੇ ਵੀ ਮੈਨੂੰ ਕੀ ਲੋੜ ਆ ਜੀ। ਉਸਤਾਦ ਜੀ ਨਹੀਂ ਯਾਰ ਮੈਂ ਨਹੀਂ ਯਾਰ ਮੇਰਾ ਦਿਲ ਟੁੱਟ ਗਿਆ ਵਾ। ਮੈਂ ਤੁਹਾਨੂੰ ਉਸਤਾਦ ਜੀ ਉਹਦਾ ਹੱਲ ਦੱਸਦਾ ਕੀ ਹੈ। ਉਹ ਸਿਰਫ ਭੰਡ ਪੁਣਾ ਬਣੋ, ਜੁਗਤਾਂ ਕਰੋ, ਇਹ ਉਹ ਨਹੀਂ ਹੈਗੀ। ਨਹੀਂ ਹੈ ਵਾ ਇਹ ਉਹ ਕੌਮ ਨਹੀਂ, ਇਹ ਉਹ ਦੌਰ ਨਹੀਂ ਹੈਗਾ। ਉਸਤਾਦ ਜੀ ਇਹਦੇ ਜੋ ਹੀ ਆ ਫੇਕ ਦਿਖਾਓ, ਜੁਗਤਬਾਜ਼ੀ ਕਰੋ,
ਔਰ ਪਿੱਛੇ ਜੋ ਮਰਜ਼ੀ ਕਰੀ ਜਾਓ। ਕਰੀ ਜੋ ਜੀ ਉਹੀ ਆ, ਤੁਸੀਂ ਮੁਹੱਬਤ ਕਰੋ, ਪਿਆਰ ਕਰੋ, ਸਾਰਾ ਕੁਝ ਚੱਲਦਾ। ਉਸਤਾਦ ਜੀ ਫੈਮਿਲੀ ਦੀ ਡੈਫੀਨੇਸ਼ਨ ਮੈਂ ਤੁਹਾਨੂੰ ਥੋੜੀ ਜਿਹੀ ਕਰਦਾ ਕਿ ਜਿਹੜੀ ਅਸੀਂ ਇੱਕ ਫੈਮਿਲੀ ਬਣਾਈ ਹੈ ਨਾ, ਉਹ ਫੈਮਿਲੀ ਆ ਬਹੁਤ ਅੱਛੀ ਸਵੀਟ ਨਾਈਸ ਆ। ਉਹਨਾਂ ਨੂੰ ਤਾਂ ਮੈਂ ਗਿਣਦਾ ਹੀ ਨਹੀਂ ਕਿਤੇ, ਮਤਲਬ ਜਿਹੜੇ ਕੰਧਾਂ ਤੇ ਚੜ ਕੇ ਵੇਖਣ ਦੇ ਨਾ ਮੇਰੇ ਵਰਗੇ ਅਵਾਰਾ ਵਿਊਵਰਸ। ਉਹਨਾਂ ਨੂੰ ਤਾਂ ਮੈਂ ਗਿਣਦਾ ਹੀ ਨਹੀਂ ਕਿਤੇ। ਤਾਂ ਮੁਰਾਦ ਇਹ ਵੀ ਇਦਾਂ ਦੇ ਰੋਲੇ ਦੇ ਵਿੱਚ ਮੈਂ ਉਹਨਾਂ ਨੂੰ ਗਿਣਦਾ ਹੀ ਨਹੀਂ। ਹਾਂਜੀ, ਇਹ ਗੱਲਾਂ ਵੀ ਉਹ ਹੀ ਕਰਦੇ ਆ। ਆਪਣੇ ਸੱਜਣ ਹੋਰ, ਆਪਣੇ ਸੱਜਣ ਦੇ ਸਜ਼ਾਦੇ ਆ, ਆਪਣੇ ਦੁਸ਼ਮਣ ਹੋਰ ਹਿਸਾਬ ਦੇ ਆ। ਹਾਂਜੀ, ਉਹ ਮੁਖਤਸਰ ਆ। ਸਾਹਮਣੇ ਨਹੀਂ ਆਉਂਦੇ। ਦੁਸ਼ਮਣ ਘੱਟ ਨੇ, ਝੂਠੇ ਫਿਲਾਸਫਰ ਬਹੁਤੇ ਨੇ। ਜੀ ਹਾਂ, ਹਾਂਜੀ, ਐਵੇਂ ਝੂਠੇ ਅਕਲਮੰਦ ਬਣੇ ਨੇ। ਜੀ ਜੀ ਬਿਲਕੁਲ, ਆਪਣੀ ਅਕਲ ਨੂੰ ਪਾਸੇ ਹਾਂ, ਕਰਨ ਜੇ ਦੀ। ਤੁਸੀਂ ਮਤਲਬ ਮੈਂ ਤੁਹਾਨੂੰ ਕਹਿਣਾ ਗੱਲ ਵੀ ਅੱਜ ਸਾਡੇ ਇੱਥੇ ਸ਼ੋਅ ਆ, ਹਾਂਜੀ, ਸ਼ੋਅ ਦੇ ਵਿੱਚ ਇੱਕ ਬੰਦਾ ਕਮੈਂਟ ਕਰਦਾ, ਕਿਸੇ ਵੀ ਆਰਟਿਸਟ ਨੂੰ ਕਮੈਂਟ ਕਰਦਾ, ਆ ਜੀ ਆ ਬਗੈਰਤੀ ਕੀਤੀ ਆ, ਫਲਾਣਾ ਕੀਤਾ, ਉਹ ਘਟੀਆ ਆਦਮੀ ਫਲਾਣੇ। ਉਹਨੇ ਤੈਨੂੰ ਤਾਂ ਕੁਝ ਵੀ ਨਹੀਂ ਕਿਹਾ। ਮਤਲਬ ਅੱਜ ਤੋਂ ਤੇ ਸਾਡਾ ਇੱਥੇ ਮਸਲਾ ਬਣਿਆ ਕਿਸੇ ਟੌਪਿਕ ਤੇ, ਤੈਨੂੰ ਤੇ ਅਸੀਂ ਕੁਝ ਵੀ ਨਹੀਂ ਕਿਹਾ। ਜੀ ਬਿਲਕੁਲ, ਅਸੀਂ ਤੂੰ ਡਾਇਰੈਕਟ ਸਾਨੂੰ ਕਹਿਣਾ ਲਗਾਉਣਾ, ਤੂੰ ਨਾ ਸ਼ੋਅ ਵੇਖ, ਨਿਕਲ ਇੱਥੋਂ। ਹੈ ਉਸਤਾਦ ਜੀ ਨਾਲੇ ਗੱਲ ਇੱਕ ਮਿੰਟ ਬੱਚੇ ਨੂੰ ਗੱਲ ਕਰ ਲੈਂਦੇ ਹੋ। ਹਾਂ, ਗੱਲ ਇਹ ਆ ਕਿ ਜਦੋਂ ਤੁਸੀਂ ਕੋਈ ਚੀਜ਼ ਜਾਂ ਕੋਈ ਚੀਜ਼ ਐਸੀ ਕਰਦੇ ਨਾ, ਜੀ, ਉਹਦੇ ਵਿੱਚ ਮੁਹੱਬਤ ਤੁਹਾਡੀ ਇੰਨੀ ਮਤਲਬ ਉਹ ਚਲੇ ਜਾਂਦੀ ਉਹਨਾਂ ਨਹੀਂ 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 ਨਹੀਂ, ਉਹਦੇ 'ਚ ਇਹ ਆ, ਇਹ ਮੈਂ ਇੱਥੇ ਦਾ ਹਿਸਾਬ ਲਾਇਆ। ਉਸਤਾਦ ਜੀ ਅੱਜ ਮਿੱਠਾ ਦਾ ਸ਼ੋਅ ਕਰ ਦਿਓ, ਉਹ ਉਹਨਾਂ ਦੀ ਗੱਲ ਕਰ ਰਹੇ, ਉਹਦੇ ਚੰਦ ਅਨਾਸਰ, ਸ਼ਰਪਸੰਦ। ਹਾਂ, ਜਾਂ ਉਹਨਾਂ ਦੇ ਵਿੱਚ ਕਈ ਕੰਮ ਅਕਲ ਵੀ ਹੈ ਨੇ ਜੀ, ਵੀ ਜਿਨ੍ਹਾਂ ਨੂੰ ਮਤਲਬ ਸਾਡਾ ਇਹ ਵੀ ਬੜਾ ਰੌਲਾ ਕਿ ਅਕਲੇ ਕੁੱਲ ਹਰ ਬੰਦਾ ਸਮਝਦਾ ਆਪਣੇ ਨੂੰ। ਉਹ ਇਦਾਂ ਮੇਰੇ ਹਿਸਾਬ ਨਾਲ ਹੱਥ ਲਿਖਾ ਕਾ 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 ਐ ਜੀ ਮੈਂ ਜਨਾਬ ਫਿਲਾਸਫਰ, ਮੈਂ ਪੂਰਾ ਐ ਠੀਕ ਹੈ, ਇਦਾਂ ਦੀ ਬਹੁਤ ਤਬੀਅਤ ਆ। ਤੇ ਅੱਜ ਕਰ ਦਿਓ ਗੱਲ, ਮਿੱਠੇ ਨੇ 15 ਮਿੰਟ 20 ਮਿੰਟ ਅੱਛੀਆਂ ਗੱਲਾਂ ਕਰਦੀਆਂ, ਥੱਲੇ ਮਿੱਠਾ 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 ਮਿੱਠਾ। ਅਗਲੇ ਦਿਨ ਮਿੱਠੇ ਨੇ ਕੋਈ ਗੱਲ ਕਰਤੀ ਐਸੀ, ਮਿੱਠਾ ਦਿਲੋਂ ਲੱਥ ਕੇ ਹਾਂਜੀ ਹਾਂਜੀ ਮਿੱਠਾ ਫਲਾਣਾ ਜੀ, ਮਿੱਠੇ ਨੂੰ ਡਾਵ ਜੀ, ਮਿੱਠਾ ਬੋਲਦਾ ਬਹੁਤ ਹੈ ਜੀ। ਉਸ ਤੋਂ ਅਗਲੇ ਦਿਨ ਮਿੱਠੇ ਨੇ ਕਰਤਾ, ਉਹ ਕਿਆ ਬਾਤ ਆ ਮਿੱਠੇ ਮਿੱਠੇ ਫਲਾਣਾ ਠੀਕ। ਆ ਮੈਂ ਕੋਈ ਗੱਲ ਕਰਤੀ, ਲਓ ਜੀ ਉਸਤਾਦ ਜੀ ਲੈਜੈਂਡ ਅੱਜ ਵਰਗਾ ਟੀ ਟਾਈਮ ਵੇਖਿਆ ਨਹੀਂ ਕਦੀ ਹੈ। ਅੱਜ ਜਦੋਂ ਦਾ ਟੀ ਟਾਈਮ ਅੱਜ ਦਾ, ਅਗਲਾ ਟੀ ਟਾਈਮ ਬੰਦ ਕਰ ਦਿਓ, ਟੀ ਟਾਈਮ ਹੁਣ ਨਹੀਂ ਧੜਕ ਹੋ ਰਿਹਾ। ਹਾਂ, ਹੁਣ ਤੁਹਾਡੇ ਬਸ ਹਾਂ, ਸਮਝ ਆ ਰਹੀ ਗੱਲ? ਇੱਕ ਸੈਕਿੰਡ ਪਾਣੇ ਇੱਕ ਗੱਲ ਇਹ ਛੱਡ ਦਿਓ ਏਦਾਂ, ਆਹ ਕੀ ਗੱਲ ਕਰਤੀ, ਉਹ ਕੀ ਗੱਲ ਕਰਤੀ, ਆਹ ਏਦਾਂ ਕਰਤੀ, ਆਹ ਏਦਾਂ ਕਰਤੀ। ਪਰ ਫਸਲ ਇੱਕ ਮਿੰਟ, ਉਸਤਾਦ ਜੀ ਉਹਨਾਂ ਦਾ ਹੱਲ ਕੀ ਹੈ ਫਿਰ? ਆਪਾਂ ਹੁਣ ਕਿਸ ਤਰ੍ਹਾਂ ਤੁਰਨਾ ਅੱਗੇ? ਕੁਛ ਵੀ नहीं, नहीं ਤੁਸੀਂ रूटीन ਨਾਲ ਕੰਮ ਕਰੀ, ਜੋ ਮੁਹੱਬਤ भाई ਕਰੀ। जो वो चंद लोग हैं उनको आप 60 मिनट पे भी काउंट ना करो। ਅੱਛਾ, ਤੁਹਾਨੂੰ ਇਸ ਚੀਜ਼ ਦਾ ਪਤਾ? ਮੈਂ ਤਾਂ ਟੈਨਸ਼ਨ ਲੈਂਦਾ ਨਹੀਂ, ਮੈਂ ਸਿਰਫ ਟੈਨਸ਼ਨ ਲੈਂਦਾ ਯਾਰ ਵੀ ਯਾਰ ਕਿਸੇ ਦਾ ਕੋਈ ਘਰ ਨਾ ਖਰਾਬ ਹੋਵੇ, ਸਾਰੇ ਬੰਦੇ ਸੈੱਟ ਖਰਾਬ ਹੋ ਜਾਣਾ ਵਾ। ਉਸਤਾਦ ਜੀ ਮਸਲਾ ਇਹ ਹੈ ਉਸਤਾਦ ਜੀ ਕਿ ਸਾਡੀ ਉਹਨੇ ਕੈਸੀ ਗੇਮ ਚਾਹ ਚ ਪਾ ਕੇ ਤੇ ਕਿੱਡਾ ਸੀਰੀਅਸ ਹੋ ਗਿਆ ਸਾਜੀ। ਇੱਕ ਮਹੀਨੇ ਬਾਅਦ ਉਹਨੇ ਉਹਦੇ ਕੱਪ ਚੋਂ ਫੜੀ ਹੈ, ਉਹਨੇ ਕੱਪ ਚੋਂ ਪੂਰੀ ਆਪਣੇ ਕੱਪ ਚ ਪਾ ਕੇ ਲੱਦ ਕੇ ਆਪਣਾ ਇੱਥੇ ਕੱਪ ਰੱਖੇ। ਉਸਤਾਦ ਜੀ ਬਾਤ ਕਰਦੀ ਐਡਾ ਘਟੀਆ ਕੰਮ ਕਰਕੇ ਤੂੰ ਐਡਾ ਮੋਤਬਰ ਹੋ ਗਿਆ। ਸਿੱਧਾ ਕੱਪ ਪੀਂਦਾ ਹੈ। ਮੈਂ ਥੋੜੀ ਪੀਣਾ ਨਾ, ਉਹਨੂੰ ਪਤਾ ਵੇਖੋ ਪਤਾ ਗੱਲ ਕੀ ਉਸਤਾਦ ਜੀ, ਇੱਕ ਮਿੰਟ, ਖਾਣਾ ਪੀਣਾ ਨਾ ਗਿਣਿਆ। ਖਾਣਾ ਪੀਣਾ ਨਹੀਂ ਗਿਣਦੇ, ਨਹੀਂ ਗਿਣਦੇ, ਉਹ ਨਹੀਂ ਗਿਣਦੇ। ਉਸਤਾਦ ਜੀ ਸਾਡੀ ਡੇਗੀ ਕੰਧ ਮੀਂਹ ਦੀ ਵਜ੍ਹਾ ਤੋਂ ਕਿੱਡਾ ਹੈ ਮਾਮਲਾ? ਉਤਲੀ। ਉਹ ਮੈਂ ਬਾਅਦ ਚ ਦੱਸਦਾ। ਸਾਡੇ ਪ੍ਰੋਗਰਾਮ ਦਾ ਇਹ ਫਾਰਮੈਟ ਆ, ਮਤਲਬ ਕਿ ਪ੍ਰੋਗਰਾਮ ਹੈ ਹੀ ਨਹੀਂ। ਮੈਨੂੰ ਕੱਲ ਪਰਸੋਂ ਇੱਕ ਨੇ ਕਿਹਾ, ਉਹਨੇ ਕਿਹਾ ਤੁਹਾਡਾ, ਮੈਂ ਕਿਹਾ ਯਾਰ ਇਹ ਪ੍ਰੋਗਰਾਮ ਨਹੀਂ ਹੈਗਾ। ਹਾਂਜੀ ਜੇ ਇਹਨੂੰ ਪ੍ਰੋਗਰਾਮ ਕਰਨਾ ਨਾ, ਮੈਂ ਇਹਨੂੰ ਪ੍ਰੋਗਰਾਮ ਦੇ ਹਿਸਾਬ ਨਾਲ ਕਰਦਾ ਹੀ ਨਹੀਂ। ਬਿਲਕੁਲ, ਮੈਂ ਪਾਗਲ ਆ, ਮੈਨੂੰ ਨਹੀਂ ਪਤਾ ਪ੍ਰੋਗਰਾਮ ਕਿੱਦਾਂ ਹੁੰਦੇ ਆ। ਪ੍ਰੋਗਰਾਮ 'ਚ ਤੇ ਆ ਵੀ ਨਹੀਂ ਕੱਟਣਾ, ਆ ਵੀ ਨਹੀਂ ਕੱਟਣਾ, ਸਿੱਧਾ ਹੋ ਗਿਆ ਨਹੀਂ ਬੈਠਣਾ, ਕੱਪੜੇ ਇਦਾਂ ਨਹੀਂ ਪੈਣੇ। ਸਾਡਾ ਪ੍ਰੋਗਰਾਮ ਹੈ ਹੀ ਨਹੀਂ। ਇਸ ਤਰ੍ਹਾਂ ਠੀਕ ਹੈ ਜੀ। ਅੱਛਾ, ਪਤਾ ਗੱਲ ਕੀ ਉਸਤਾਦ ਜੀ, ਨਾਲੇ ਉਸਤਾਦ ਲੇਕਿਨ ਜੀ ਉਸਤਾਦ ਜੀ ਮੁਹਤਾਤ ਹੋ ਕੇ ਥੋੜਾ ਚੱਲਣਾ ਪੈਣਾ ਵਾ। ਏਦਾਂ ਹੀ। ਹੁਣ ਥੋੜਾ ਦੇਖਣਾ ਪੈਣਾ ਆਪਣੇ ਆਪ। ਭਾਜੀ ਮੈਂ ਉਹਦੇ 'ਚ ਕੀ ਸੀ ਐਸਾ ਪ੍ਰੋਗਰਾਮ 'ਚ? ਕੁਛ ਵੀ ਨਹੀਂ ਸੀ। ਨਹੀਂ, ਮੈਨੂੰ ਦੱਸੋ ਨਾ ਉਹਦੇ 'ਚ ਕੀ ਸੀ, ਸਿਵਾਏ ਇਸ ਗੱਲ ਤੋਂ ਕਿ ਉਹ ਇਹ ਗੱਲ ਨਹੀਂ ਸੀ ਕਰਨੀ ਚਾਹੀਦੀ, ਇਹ ਗੱਲ ਘੱਟ ਦੇਣੀ ਚਾਹੀਦੀ, ਕਿ ਉਹਦੇ 'ਚ ਹੈ ਕੀ ਸੀ? ਬਸ ਉਹ ਫਲੋ ਚ ਇੱਕ ਗਲਤੀ ਹੋ ਗਈ, ਨਿਕਲ ਗਈ ਮੂੰਹੋਂ ਨਿਕਲ ਗਈ, ਹਾਂਜੀ। ਫਲੋ 'ਚ ਨਿਕਲ ਗਈ ਮੂੰਹ। ਉਸ ਤੋਂ ਬਾਅਦ ਮੈਂ ਤੈਨੂੰ ਕੀ ਐਸਾ ਕਹਿਤਾ? ਕੁਛ ਵੀ ਨਹੀਂ। ਤੂੰ ਆਪਣੇ 4 ਬੰਦਿਆਂ 'ਚ ਬੈਠਾ ਆ ਪ੍ਰੋਗਰਾਮ, ਤੁਸੀਂ ਬੈਠੇ ਹੁੰਦੇ 4 ਬੰਦਿਆਂ 'ਚ, ਤੇਰਾ ਪਿਓ, ਚਾਚਾ, 2 ਦੋਸਤ ਬੈਠੇ ਹੁੰਦੇ ਘਰ ਦੇ ਅੰਦਰ ਬਗੈਰ ਕੈਮਰੇ ਤੋਂ, ਤੇਰੇ ਮੂੰਹ ਨਿਕਲ ਜਾਂਦੀ। ਉਹਨੇ ਵੀ ਇਹੀ ਕਹਿਣਾ ਸੀ, ਇਦਾਂ ਇਦਾਂ ਹੀ ਕਰਨੀ ਸੀ। ਗਲਤ ਕੀ ਆ? ਤੂੰ ਜਾਣ ਕੇ ਕੱਢੀ ਮੂੰਹ। ਘਰ ਦੀ ਗੱਲ ਸੀਗੀ। ਔਰ ਸ਼ੋਅ ਤੋਂ ਬਾਅਦ ਮੈਂ ਕਿੰਨਾ ਸੀਰੀਅਸ ਹੋਇਆ ਇਸ ਕੰਮ 'ਚ ਕਿ ਮਿੱਠੇ ਨਹੀਂ, ਮੈਂ ਤੇਰੇ ਨਾਲ ਜਾਣਾ। ਘਰ ਵੀ ਗਿਆ, ਸਾਰਾ ਕੁਝ ਕੀਤਾ, ਬੰਦਿਆਂ ਕੋ ਵੀ ਲੈ ਗਿਆ, ਮੁਖਤਲਿਫ ਕਿਸਾਂ ਕੋ, ਸਾਰਿਆਂ ਕੋ, ਔਰ ਜੋ ਨਜ਼ਰ ਨਿਆ ਸੀ ਉਹ ਵੀ ਦਿੱਤੀ ਨਹੀਂ ਅਸੀਂ। ਲੇਕਿਨ ਉਹ ਹੁਣ ਸਾਡੇ ਆਫ ਕੈਮਰਾ ਯਾਰ ਲਾਈਫ ਹੈ ਯਾਰ, ਇਹਦੇ 'ਚ ਹੋ ਜਾਂਦਾ ਬੜਾ ਕੁਝ। ਇੱਥੇ ਇਸ ਸੈੱਟ ਤੇ ਕੀ ਨਹੀਂ ਹੋਇਆ, ਕਿਹੜੀਆਂ ਗੱਲਾਂ ਨਹੀਂ ਹੋਈਆਂ। ਹੁਣ ਕੀ ਹੋ ਗਿਆ? ਉਹਦੇ ਮਹੱਲੇ 'ਚ ਔਰਤ ਵਾ ਕਹਿੰਦਾ, ਉਹ ਆਪਣੀ ਬੰਦੇ ਨੂੰ ਭਾਈ ਭਾਈ ਕਹਿੰਦੀ ਆ। ਸੱਚੀ ਮੁੱਚੀ ਓਏ ਯਾਰ ਬੇਟਾ ਕਹਿ ਦਿੰਦੇ ਨੇ, ਬੰਦੇ ਬੁੱਢੀਆਂ ਨੂੰ ਕਹਿ ਦਿੰਦੇ ਨੇ, ਮੇਰਾ ਪੁੱਤਰ, ਮੇਰਾ ਬੇਟਾ, ਉਹ ਮੇਰਾ ਬੱਚਾ। ਚਲੋ ਬੱਚਾ ਤੇ ਹੋਰ ਚੀਜ਼ ਹੁੰਦੀ, ਬੇਟਾ ਕਹਿ ਦਿੰਦੇ ਨੇ ਕਈ। ਉਸਤਾਦ ਜੀ ਕਹਿੰਦਾ ਉਸਤਾਦ ਜੀ ਇਸ ਤੋਂ ਮੈਂ ਗੱਲ ਕਰ ਰਿਹਾ ਨਾ, ਲੇਕਿਨ ਗੱਲ ਇਹ ਆ ਕਿ
ਦਾਣਾ ਤੁਸੀਂ ਦਾਣਾ ਜਦੋਂ ਦਾਣਾ ਤੁਸੀਂ ਸਿੱਟਦੇ ਨਾ ਖਿਲਾਰਦੇ ਨੇ ਵਿੱਚ ਫਿਰ ਮਾੜੇ ਕਬੂਤਰ ਵੀ ਨੇ ਪਿਆਰ ਵਾਲੇ ਜੀ ਵੀ ਨੇ ਸੋਹਣੇ ਵੀ ਹੁਣ ਹੋਣੀ ਇੱਕ ਮਿੰਟ ਭਾਨ ਫੈਸਲਾ ਤਾਂ ਯਾਰ ਮਿੱਠੇ ਸਬਰ ਤੇ ਕਰ ਲਓ ਯਾਰ, ਮੈਂ ਬੋਲਿਆ ਨਹੀਂ ਦੱਸ ਉਸਤਾਦ ਜੀ ਕਾਲੇ ਦੀ ਯਾਰ ਮੈਂ ਤੇਰੀ ਗੱਲ ਸੁਣ ਲਈ, ਮੈਂ ਤੈਨੂੰ ਦੱਸਦਾ ਆ ਮੇਰਾ ਸੁਣੋ ਨਿਊਜ਼ ਵਾਲੇ ਯਾਰ, ਮੇਰਾ ਕੀ ਜਾਨੀ ਆਰਮੀ ਪਹੁੰਚੀ ਯਾਰ ਕੀ ਕਮੈਂਟ ਆਏ ਨੇ ਯਾਰ ਤੁਹਾਡੇ, ਮੈਂ ਸਦਕੇ ਜਾਵਾਂ ਤੁਹਾਡੇ। ਕੀ ਆ ਗਏ ਨੇ सजाद जानी भाई आपको गेस्ट दिल दिल बने ने खुशी हुई। सजाद जानी ऑफिशियल पब्लिक सदके साजी जिंदाबाद लव यू साजी जानी भाई क्या बात है साजी ਅੱਜ ਤੁਹਾਡੀਆਂ ਅੱਖਾਂ ਉਹ ਨਹੀਂ ਲੱਗ ਰਹੀਆਂ ਐਸੀ ਮੱਥੇ ਤੇ ਆਈਆਂ ਸੀ ਕੁਝ ਹੋਰ ਲੱਗ ਨਹੀਂ ਨਹੀਂ ਮੈਂ ਤੁਹਾਨੂੰ ਕਿਹਾ ਉਹ ਮੈਂ ਬਾਜੀ ਜਾਂਦੇ ਹੀ ਕਹਿਤਾ ਸੀ ਸਜਾਦ ਜਾਨੀ ਭਾਈ ਟੀਮ ਜਾਨੀ ਭਾਈ ਸ਼ਹਜ਼ਾਦੇ ਹਮਾਰਾ ਸਜਾਦ ਜਾਨੀ ਇਜ਼ ਵੈਰੀ ਗੁੱਡ ਪਰਸਨ ਹੈ ਬਿਗ ਗੇਨ ਵੈਰੀ ਗੁੱਡ ਆਰਟਿਸਟ ਹੀ ਆਲਸੋ ਅੱਛਾ ਲਵ ਯੂ ਉਸਤਾਦ ਜੀ ਲੈਜੈਂਡ ਉਸਤਾਦ ਜੀ ਮਾਈ ਲਵ ਆਦੇ ਯਾਰ ਉਹਨੇ ਇੱਕ ਬੰਦਾ ਕਹਿ ਰਿਹਾ ਉਸਤਾਦ ਮਾਈ ਲਵ ਲੋਕੀ ਕੁੜੀਆਂ ਨੂੰ ਕਹਿੰਦੇ ਆ ਹਾਂਜੀ ਠੀਕ ਹੈ ਮਿੱਠਾ ਬਰੋ ਕਮਾਲ ਸਜਾਦ ਜਾਨੀ ਜ਼ਿੰਦਾਬਾਦ ਲਵ ਯੂ ਉਸਤਾਦ ਜੀ ਇਜ਼ ਅ ਰੀਅਲੀ ਲੈਜੈਂਡ ਇਹ ਸਾਡਾ ਉਸਤਾਦ ਆ ਇਹ ਸਾਡਾ ਉਸਤਾਦ ਲਵ ਯੂ ਉਸਤਾਦ ਜੀ ਫਰੋਮ ਫਰੀਦਕੋਟ ਪੰਜਾਬ ਫਰੀਦਕੋਟ ਇੱਧਰ ਆ ਉੱਧਰ ਅੱਛਾ ਉਹ ਜੀ ਓਏ ਉਸਤਾਦ ਜੀ ਸਿਰਫ ਤੁਹਾਡਾ ਕਰਕੇ ਸ਼ੋਅ ਵੇਖਣ ਆਇਆ हमारे उस्ताद ब्रांड है खुशी हुई कि उस्ताद जी को गेस्ट देख के और शो में ज़बरदस्त जी मज़ा आ गया उस्ताद जी कमाल ही है आप काश अगर मिठे का नथी देखा से उन्होंने लव दिस इंटरव्यू द कॉल फैसल रामे टू ये वो जानी साहब लव यू उस्ताद जी उस्ताद जी जान हो साडी जिथे रहो जिथे तुसी उत्थे असी वाह ठीक है जी वेरी नाइस प्रोग्राम वाह जानी भाई लाजवाब क्या बात है ओनली हेयर फॉर उस्ताद जानी बिला शोभा आपका शो देखता बहुत मजेदार है जी और जी साडा उस्ताद आ गया छा गया बल्ले बल्ले शहजादा ठीक है जी मैं तो टिकटॉक तो देख के आया उन्हें ढेर लगा पिया यार सदके जावा यार ਜੀ ਮੈਂ ਤੁਹਾਨੂੰ ਕਿਹਾ ਨਹੀਂ ਮਿਸ ਯੂ ਦੇ ਬੜੇ ਮੇਰੇ ਉਹਨਾਂ ਨੇ ਕਿਹਾ ਦਾਨਿਸ਼ ਨਹੀਂ ਆਇਆ ਅੱਛਾ अभी हुन तक तो नहीं आया कोई ਚੈਨਲ ਵਾਲੇ ਕੱਟੀ ਜਾਂਦੇ ਆ ओए, ਉਹਨੇ ਬੰਦਾ ਰੱਖਿਆ ਕੋਈ ਦਾਨਿਸ਼ ਦੇ ਪੀਸੀ ਵਾਲੇ ਕੱਟਣੇ ਬਸ ਉਸਤਾਦ ਜੀ ਇਸ ਮੁਹੱਬਤ ਦਾ ਸ਼ੁਕਰੀਆ ਦਾ यार डेली देखी है बस और मुख्तलिफ आइडिया ने आदे हर एक दे के दिल हर एक दे के दिल हर एक दे के ਉਸਤਾਦ ਜੀ ਇਹਦਾ आ ਸ਼ੁਕਰੀਆ चेक कर आ जाए ਸ਼ੁਕਰੀਆ ਦਾਸਤਾ ਜੀ ਸਭ ਦਾ शुक्रिया का तो करा मैं ਜਿਹੜੀ ਆਪਣੀ ਨਹੀਂ ਫੈਮਿਲੀ ਸ਼ੁਕਰੀਆ ਤੇ ਬਗੈਰ ਅਦਾ ਕਰਦੇ ਸ਼ੁਕਰੀਆ ਕਹਿ ਕੇ ਤੁਸੀਂ ਸਪੇਸ ਕ੍ਰੀਏਟ ਕਰ ਲੈਂਦੇ ਹੋ ਦੇਖ ਦਿੰਨੇ ਆ ਉਸਤਾਦ ਜੀ ਹਾਂ ਦੇਖ ਸ਼ੁਕਰੀਆ ਨਹੀਂ ਪਿਆਰ ਆ ਮੇਰਾ ਮਾਣ ਆ ਮੇਰਾ ਉਹਨਾਂ ਦਾ ਬਣਦਾ ਵਾ ਮੇਰੇ ਤੇ ਮਾਣ ਆ ਉਹਨਾਂ ਨੂੰ ਮੈਨੂੰ ਉਹਨਾਂ ਤੇ ਮਾਣ ਆ। ਫਿਰ ਵੀ ਹਲਕਾ ਫੁਲਕਾ ਕਰਿਆ ਆ ਨਹੀਂ ਸ਼ੁਕਰੀਆ ਤੇ ਬੇਟਾ ਉਹਦਾ ਉੱਥੇ ਦਾ ਸ਼ੁਕਰੀਆ ਥੋੜਾ ਜਿਹਾ ਪਰਾਇਆਪਨ ਫੀਲ ਕਰਾਉਂਦਾ ਸ਼ੁਕਰੀਆ ਸਰ ਆਪਨੇ ਸ਼ੁਕਰੀਆ ਤੁਮਨੇ ਐਸਾ ਕੀਆ ਨਾ ਇਹ ਤੇ ਇੱਥੇ ਸ਼ੁਕਰੀਆ ਨਹੀਂ ਮੈਂ ਤੇ ਆਡੀਅנס ਇੰਜ ਮਾਈਆ ਜਿਵੇਂ ਸਟਿਚ ਬਟਨਾਂ ਦੀ ਜੋੜੀ ਉਹ ਦੂਜਿਆਂ ਨਾਲ ਕੀ ਕਰਨਾ ਵਾ ਕਿਹੜੇ ਉਹ ਜਿਹੜੇ ਉਹ ਬੈਡ ਕਮੈਂਟਸ ਜਿਹੜੇ ਨਹੀਂ ਬੈਟ ਨਹੀਂ ਉਹ ਵੀ ਯਾਰ ਸਾਡੇ ਭਰਾ ਨੇ ਯਾਰ ਬੰਦੇ ਦੀ ਇੱਕ ਲੈਵਲ ਹੁੰਦਾ ਸੋਚ ਦਾ ਅਕਲ ਦਾ ਜਿਹੜੇ ਕੁਝ ਸ਼ਾਰਪ ਲਾਉਂਦੇ ਹਾਂ ਸਾਨੂੰ ਖਿਜ ਮਾੜੀ ਜੀ ਚੜਦੀ ਇੱਕ ਫੌਰੀ ਤੌਰ ਤੇ ਜਿਹੜਾ ਹੁੰਦਾ ਅਸੀਂ ਬੋਲ ਦਿੰਦੇ ਆ ਲੇਕਿਨ ਫਾਈਨਲੀ ਇਹ ਹੈ ਕਿ ਸਾਰੇ ਸਾਡੇ ਵੀਰ ਤੁਹਾਨੂੰ ਮੈਂ ਗੱਲ ਦੱਸਾਂ ਮੈਂ ਛੋਟੀ ਔਰ ਮੈਂ ਪ੍ਰੋਗਰਾਮ ਡਿਲੀਟ ਨਹੀਂ ਸੀ ਕਰਨਾ ਸੱਚੀ ਮੈਂ ਤੁਹਾਨੂੰ ਦੱਸਾਂ ਕਿਉਂਕਿ ਮੈਨੂੰ ਪਤਾ ਸੀ ਨਾ ਕਿ ਉਹਦੇ ਚ ਕੋਈ ਆ ਕੇ ਮੈਨੂੰ ਕੀ ਸੀ ਮੇਰਾ ਜ਼ਿਆਦਾ ਤੋਂ ਜ਼ਿਆਦਾ ਇਹ ਸੀ ਨਾ ਕਿ ਯਾਰ ਇਹ ਗੱਲ ਕੱਟ ਦੇਣੀ ਚਾਹੀਦੀ ਇੰਨੀ ਕੀ ਗੱਲ ਸੀ ਨਾ ਮੈਂ ਸੋਚਿਆ ਨਹੀਂ ਕੱਟਣੀ ਚਾਹੀਦੀ ਯਾਰ ਮੈਂ ਕਿਸੇ ਹੋਰ ਹਿਸਾਬ ਨਾਲ ਉਹਨਾਂ ਨੇ ਕਈਆਂ ਨੇ ਮੈਨੂੰ ਕੁਝ ਕਹਿਤਾ ਕਈਆਂ ਨੇ ਕੁਝ ਕਹਿਤਾ ਉਹਨੇ ਤੇਜ਼ੀ ਕਹਿਤੀ ਫਰਾਂ ਠੀਕ ਲੇਕਿਨ ਜਦੋਂ ਤੂੰ ਆਇਆ ਨਾ ਅਗਲੇ ਦਿਨ ਅੰਦਰ ਤੇ ਆ ਮੈਂ ਕੇ ਵਾਕਈ ਉਸਤਾਦ ਜੀ ਕੱਟ ਦੇਣਾ ਚਾਹੀਦਾ ਸੀ ਮੈਂ ਕੀ ਹੋਇਆ ਕਮੈਂਟ ਦੇਖੋ ਥੱਲੇ ਮੈਂ ਫੌਰਨ ਫੋਨ ਫੜਿਆ ਭੈਣ 67000 ਵਿਊ ਸੀ ਉਹਦੇ ਹੋਏ ਔਰ ਉਹਦੀ ਪੇਮੈਂਟ ਨਹੀਂ ਅਗਲੇ ਦਿਨ ਆਉਣੀ ਸੀ ਯਾਨੀ ਅਗਰ ਮੈਂ ਅੱਜ ਰਾਤ 3-4 ਵਜੇ ਤੱਕ ਰਹਿਣ ਦਿੰਦਾ ਨਾ ਤੇ ਉਹਦਾ ਮੈਨੂੰ ਪੈਸੇ ਆਉਣੇ ਸੀ ਹਾਂਜੀ ਤੇ ਮੈਂ ਉਹਨੂੰ ਕਹਿੰਦਾ ਅੱਛਾ ਮਿੱਠੇ ਮੈਂ ਅੱਜ ਰਾਤ ਨੂੰ 12-1-2 ਵਜੇ 3 ਵਜੇ ਜਦੋਂ YouTube ਦੀ ਪੇਮੈਂਟ ਆ ਜਾਂਦੀ ਹੈ ਪਿਛਲੀ ਵੀਡੀਓ ਦੀ ਮੈਂ ਇਹਨੂੰ ਕੱਟ ਦਿਆਂ ਜੀ ਠੀਕ ਹੈ ਉਹ ਵਾਚ ਟਾਈਮ ਪੂਰਾ ਇਹਦਾ ਮੈਂ 67000 ਵਿਊਜ਼ ਦਾ 1 ਘੰਟੇ ਦਾ ਵਾਚ ਟਾਈਮ ਮੈਂ ਸਿਰਫ ਮੈਂ ਕਿਹਾ ਮੇਰਾ ਪੁੱਤਰ ਟੈਨਸ਼ਨ ਲੇਕਿਨ ਸਾਜ ਜੀ ਪੁੱਤਰ ਤਾਂ ਹੈਗਾ ਔਰ ਕਿਸੇ ਨੇ ਪੁੱਛਿਆ ਮੈਂ ਤੁਹਾਨੂੰ ਪਤਾ ਲੱਗਾ ਮੈਂ ਡਿਲੀਟ ਕੀਤੀ ਦੱਸੋ ਅੰਦਰ ਬੈਠੇ ਮੈਨੂੰ ਸਲਮਾਨ ਸਿੰਘ ਲੇਕਿਨ ਮੈਂ ਵੀ ਤੁਹਾਡਾ ਕਰਕੇ ਸ਼ਿਕੰਜਵੀ ਬਣਵਾਈ ਆ ਹਾਂ ਨਹੀਂ ਲੇਕਿਨ ਇਹ ਆ ਕਿ ਦੇਖੋ ਉਹਦਾ ਇੱਕ ਮਸਾਲਾ ਸਾਨੂੰ 40000 ਰੁਪਇਆ ਆਉਣਾ ਸੀ ਉਹ 20 ਤੂੰ ਕਾਲਾ 20 ਮੈਂ ਤੈਨੂੰ ਛੱਡ ਦਿਆਂਗਾ ਦੇਗਾ ਜੀ ਦੇਗਾ ਭਾਈ ਮਿੱਠਾ ਇਹ ਯਾਰ ਉਹ ਤਾਂ ਕੋਈ ਰੋਲਾ ਨਹੀਂ ਉਹ ਪੂਰੇ ਪੈਸੇ ਦੇਣ ਲਈ ਤਿਆਰ ਆ ਨਹੀਂ ਠੀਕ ਆ 20000 ਰੁਪਇਆ ਭਾਵੇਂ ਤੁਸੀਂ ਤਾਂ ਦੇਣਾ ਮੈਂ 20 ਮਤਲਬ ਮੈਂ ਪੈਣਾ ਵਾ ਉਹ 20000 ਤੁਹਾਨੂੰ ਪੈਣਾ ਹੀ ਪੈਣਾ 20 ਮੈਂ ਨੁਕਸਾਨ ਕਰ ਰਿਹਾ ਕੈਮਰਿਆਂ ਦਾ ਨੁਕਸਾਨ ਸੈਲਰੀਆਂ ਦਾ ਲਹਿਦਾ ਸਾਰਾ ਕੁਝ ਹਾਂਜੀ ਠੀਕ ਹੈ ਜਨਾਬ ਉਹ ਉਹਨਾਂ ਕੋ ਟੋਟਾ ਸ਼ੋਅ ਚਲਾ ਦਿਓ ਨਹੀਂ ਇਹ ਚਲਾ ਦਿਓ ਤੁਸੀਂ ਪੈਸੇ ਪੂਰੇ ਰਹਿਣ ਦਿਓ ਉਹ ਜਿਹੜਾ ਮੈਂ ਕਹਿੰਦਾ ਟੋਟਾ ਉਹ ਇਹ ਚਲਾ ਦਿਓ ਜੋ ਗਿਆ ਨਾ ਕੋਈ ਗੱਲ ਅੱਛਾ ਇਹ ਕੈਸੇ ਨੇ ਮੈਨੂੰ ਇਹਨਾਂ ਦਾ ਹਿਸਾਬ ਲਾ ਇੱਕ 8-10 ਦਿਨ ਪਹਿਲੇ ਇੱਕ ਵੀਡੀਓ ਅਪਲੋਡ ਹੋਈ ਉਹਦੇ ਕੁਝ 1.25 ਲੱਖ ਵਿਊਜ਼ ਹੋ ਗਏ ਨੇ 125K ਤੇ ਉਹਦੇ ਤੇ ਜਿਹੜਾ ਥੰਬਨੇਲ ਹੈ ਕਿੰਨਾ ਚਾਹ ਇਹਨਾਂ ਨੂੰ ਮੇਰੀ ਗੇਮ ਸੁਣਨ ਦਾ ਕਹਿੰਦੇ
सज्जाद जानी की हकीकत एक बार फिर सामने आ गई ते 1.25 लाख भी हो गया बड़ा चाह तानू मेरी हकीकत ਹਕੀਕਤ ਜਾਣਨ ਦਾ है कैसा मुंह है ਉਹ ਕਿਹੜਾ ਤੇ ਆਪਾਂ ਲਿਖਿਆ ਵਾ ਕਿ ਕਿਸਨੇ ਕਿਹਾ ਕਿਆ ਖਿਲਾਫ ਬੋਲਾ ਉਹ ਇਦਾਂ ਦਾ ਕੰਟਰੋਵਰਸੀ ਨਿਜ਼ਾਮ ਓਏ ਉਹ ਜਿਹਦੇ ਚ ਯਾਰ ਇੱਥੇ ਅਸੀਂ ਪਤਾ ਨਹੀਂ ਕਿਹੜਾ ਸ਼ੋਅ ਕੀਤਾ ਉਹਦੇ ਤੇ ਲਿਖਿਆ ਹਕੀਕਤ ਖੁੱਲ ਗਈ ਹਕੀਮ ਸਭ ਕੀ ਹਕੀਕਤ ਖੁੱਲ ਗਈ ਸਭ ਕੀ ਮਰੀ ਵਾਲਾ। ਹਕੀਕਤ ਚੱਲ ਗਈ ਤੇ ਉਹ ਹੰਝਾਏ ਨੇ ਉੱਤੇ ਵੀ ਦੇਖ ਮੇਰੇ ਬੜਾ ਖੁਸ਼ ਹੁੰਦੇ ਨੇ ਮੇਰੀ ਹਕੀਕਤ ਦੇਖ ਮਾਨੇ ਇੱਕ ਮਿੰਟ ਲੇਕਿਨ ਉਸਤਾਦ ਜੀ ਆਪਾਂ ਕੰਟਰੋਵਰਸੀ ਨਹੀਂ ਪੈਣਾ ਆਪਾਂ ਕੰਮ ਕਰਨਾ ਉਹ ਯਾਰ ਕੰਟਰੋਵਰਸੀ ਤੁਸੀਂ ਨਹੀਂ ਯਾਰ ਕੰਟਰੋਵਰਸੀ ਹੋਰ ਚੀਜ਼ ਹੁੰਦੀ ਹੈ ਮੈਨੂੰ ਤੇ ਉਸਤਾਦ ਯਾਰ ਇਸ ਤੋਂ ਬਾਅਦ ਇਸ ਤੋਂ ਬਾਅਦ ਤੂੰ ਹੀ ਬੋਲਣਾ ਬਿੱਟੀ ਯਾਰ। ਇਸ ਤੋਂ ਬਾਅਦ ਤੂੰ ਹੀ ਬੋਲਣਾ ਫੈਸਲ ਬੱਚਿਆਂ ਨਾਲ ਗੱਲ ਕਰ ਲੈਂਦੇ ਫਿਰ 2 ਮਿੰਟ ਤੂੰ ਹੀ ਬੋਲ ਕੰਟਰੋਵਰਸੀ ਹੋਰ ਚੀਜ਼ ਹੁੰਦੀ ਯਾਰ ਇਹ ਕੰਟਰੋਵਰਸੀ ਨਹੀਂ ਸੀ ਨਹੀਂ ਆਪਾਂ ਇੱਥੇ ਤੱਕ ਚੱਕਰਾਂ 'ਚ ਪੈਣਾ ਹੀ ਨਹੀਂ ਪੁਰ ਕਰਾ ਦਿਆ ਕਰੋ ਸਾਦਾ ਸ਼ੋਅ ਸਟਾਬੜੀ show ਇੰਜੋਏ ਕਰੋ ਬਸ। ਡਰਦਾ ਯਾਰ ਡਰਦਾ ਜੱਟ ਡਰਦਾ ਯਾਰ ਤੁਸੀਂ ਕੀਤਾ ਸੀ ਕਿ ਇਸਲਾਹ ਹੋ ਜਾਏ ਲੋਕ ਹੋਰ ਸਮਝ ਜਾਣ ਹਾਂਜੀ। ਲੇਕਿਨ ਉਹ ਲੋਕ ਹੋਰ ਕੁਝ ਨਹੀਂ ਇੱਕ ਮੇਰੀ ਗੱਲ ਸੁਣ ਆਪਣੀ ਇਮਾਨਦਾਰੀ ਨਾਲ ਦੱਸੀ ਹੁਣ ਕਦੀ ਜ਼ਿੰਦਗੀ 'ਚ ਤੂੰ ਉਹ ਲਫ਼ਜ਼ ਮਜ਼ਾਕ ਨਾ ਕਹੇਗਾ ਇਹ ਗੱਲ ਸੀ ਤੇ ਮਰਦੇ ਦਮ ਤੱਕ ਤੈਨੂੰ ਯਾਦ ਰਹੇਗਾ ਨਾ ਕਿ ਮੈਂ ਸ਼ੁਗਲ 'ਚ ਵੀ ਇਹ ਗੱਲ ਨਹੀਂ ਕਹਿਣੀ ਇਹ ਗੱਲ ਸੀ ਬਸ ਨਾਲੇ ਕੁਝ ਗੱਲਾਂ ਉਸਤਾਦ ਜੀ ਅਗਰ ਉੱਥੇ ਮੈਂ ਕਹਦਾ ਓਏ ਨਹੀਂ ਆ ਕੱਟਦੀਆਂ ਤੇ ਅੱਗੇ ਗੱਲ ਤੋਰ ਲੈਂਦੀ ਤੂੰ ਦਿਲ ਕਰੇ ਮਹੀਨੇ ਬਾਅਦ ਫੇਰ ਕਿਤੇ ਕਹਿ ਫੇਰ ਕਹਿ ਦਿੰਦਾ ਸਮਝ ਆਈ ਗੱਲ ਦੀ ਲੇਕਿਨ ਇਹ ਹੁਣ ਜਿਹੜੇ ਵਿੱਚ ਨਾਕਦੀਨ ਆ ਉਹਨਾਂ ਨੂੰ ਸਮਝ ਨਹੀਂ ਆਈ ਉਹਨਾਂ ਨੂੰ ਵੀ ਮੈਂ ਇਹੀ ਕਿਹਾ ਸੀ ਸਮਝ ਜਾਣਾ ਉਹ ਜਿੱਦਾਂ ਤੂੰ ਸਮਝਿਆ ਉਹਨਾਂ ਨੇ ਵੀ ਮੈਂ ਇਹੀ ਇਸ ਲਈ ਕਿਹਾ ਸੀ ਇਹ ਤਾਂ ਮੇਰਾ ਰੱਬ ਜਾਣਦਾ ਨਾ ਜਿੰਨੇ ਅੱਗੋਂ ਮੈਨੂੰ ਕਹਿਣ ਦੇ ਜੂ ਅੱਛਾ ਚੁੱਪ ਜਾਈਆਂ ਝਿੰਗਰਾ ਇਹ ਉਹਨਾਂ ਨੂੰ ਕੀ ਪਤਾ ਨਹੀਂ ਕੌਣ ਨੇ ਵਿਚਾਰੇ ਉਹ ਇਸਲਾਹ ਕੀਤੀ ਕਿੰਨੀ ਕੁ ਅਕਲ ਉਹਨਾਂ ਨੂੰ ਮੈਂ ਇਸ ਲਈ ਕਿਹਾ ਸੀ ਕਿ ਜਿਹੜੇ ਬੰਦੇ ਸਾਡੇ ਨਾਲ ਇਹਨੇ ਰਿਲੇਟਡ ਨੇ ਉਹਨਾਂ ਦੀਆਂ ਸ਼ਾਦੀਆਂ ਹੋਈਆਂ ਨੇ ਮਜ਼ਾਕ ਨਾ ਉਹ ਗੱਲ ਨਾ ਕਰਨ ਮੈਂ ਇਸ ਤੋਂ ਕਿਹਾ ਸੀ ਔਰ ਮੈਂ ਸ਼ੋਅ 'ਚ ਵੀ ਕਿਹਾ ਸੀ ਕਿ ਮੈਂ ਇਸ ਤੋਂ ਇਹਨੂੰ ਰੱਖਣਾ ਹੈ ਕਿ ਤੁਸੀਂ ਇਹਨੂੰ ਹੋਰ ਨਜ਼ਰ ਨਾਲ ਦੇਖਣਾ ਇਹ ਤੁਸੀਂ ਪੁੱਛੋ ਸਹੀ ਮਾਈ ਕੀ ਕਹਿੰਦੀ ਆ ਉਸਤਾਦ ਜੀ ਸਾਡੇ ਯਾਰ ਸਾਡੇ ਮਹੱਲੇਦਾਰ ਇੱਕ ਹੈਗੇ ਨੇ ਸੈਕਿੰਡ ਫੈਸਲ ਸਾਹਿਬ 1 ਮਿੰਟ ਠਹਿਰ ਜਾਓ ਉਸ ਤੋਂ ਬਾਅਦ ਤੁਸੀਂ ਬੋਲਣਾ ਉਰਦੂ ਸਪੀਕਿੰਗ ਤੇ ਉਹ ਨਾ ਇਦਾਂ ਹੀ ਗੱਲਾਂ ਬਾਤਾਂ ਕਰਦੇ ਨੂੰ ਹੁਣ ਉਹ ਸ਼ਾਦੀ ਹੋਈ ਆ ਉਹ ਸਾਰਿਆਂ ਨੂੰ ਭਾਈ ਉਹ ਵਿੱਚ ਆਪਣੇ ਬੰਦੇ ਨੂੰ ਵੀ ਉਹ ਕਹਿੰਦਾ ਆ ਭਾਈ ਤੂੰ ਕਹਾਂ ਜਾ ਰਿਹਾ ਮੈਨੂੰ ਇਦਾਂ ਟਾਇਆ ਉਹ ਯਾਰ ਕਰਾਚੀ ਵਾਲੇ ਨਹੀਂ ਉਹ ਰਾਤ ਦਾ ਤਨ ਭਾਈ ਨੇ ਨਾ ਕਹਿੰਦੇ ਰਾਦਾ ਤਾਂ ਹਾਂ ਉਹਦੇ ਦਿਲ ਦਿਮਾਗ 'ਚ ਨਹੀਂ ਲੱਗਾ ਮੈਨੂੰ ਭਾਈ ਕਹਿ ਰਿਹਾ ਇਹਨੇ ਤੇ ਮਜ਼ਾਕ 'ਚ ਕਿਹਾ ਨਾ ਹਾਂਜੀ ਹਾਂ ਚਲੋ ਖੈਰ ਛੱਡ ਦਿਓ ਹੁਣ ਪੁਰ ਕਰਾਓ ਹਾਂ ਉਹ ਬਈ ਕਹਿੰਦੀ ਹੈ ਬਈ ਕਹਾਂ ਜਾ ਰਹੇ ਹੋ ਹਾਂ ਨਹੀਂ ਉਹ ਕੋਈ ਗੱਲ ਨਹੀਂ ਉਹ ਯਾਰ ਹੁਣ ਬੀਵੀ ਨੂੰ ਤੁਸੀਂ ਭਾਈ ਕਹਿ ਦੋ ਤੇ ਇਹ 'ਚ ਤੇ ਕੋਈ ਗੱਲ ਨਹੀਂ ਹੁਣ ਉਹ ਭਾਈ तुम्हें समझ नहीं आ रही ਤੇ ਭਾਈ ਤੇ ਆਏ ਨਹੀਂ ਉਹ ਭਾਈ ਨਹੀਂ ਹੁੰਦਾ ਬਈ ਹੁੰਦਾ ਉਹ ਯਾਰ ਮੈਂ ਗੱਲ ਬਈ। ਕਰਨਾ ਯਾਰ ਹੁਣ ਆ ਦੇਖੋ ਨਵੇਂ ਕਟਾ ਖੁੱਲ ਗਿਆ ਕਿਹੜਾ 5 ਇੱਟਾਂ ਦਾ ਵਾਰ ਸੀਗਾ ਜੀ 5 ਇੱਟਾਂ ਦਾ ਵਾਰ ਠੀਕ ਆ। ਉਹ ਕੰਧ ਡਿੱਗੀ ਕਿਤੇ ਹਲਕੀ ਜੀ ਫੂਕ ਟਾਈਮ ਨੇਰੀ ਆਈ ਆ ਉਹਦੇ ਨਾਲ ਵੀ ਕੰਧ ਉੱਲਰ ਪਈ ਆ ਉਹ ਕੰਧ ਕਿੱਡੀ ਕੋਣੀ ਕਿ 2.5 ਸਾਲ ਦਾ ਬੱਚਾ ਖਲੋਤਾ ਸੀ ਤੇ ਉਹਦੇ ਵਿੱਚ ਝਾਤੀ ਪੈਂਦੀ ਸੀ ਸਾਜੀ ਉਹ ਇਦਾਂ ਕਰਕੇ ਨਾ ਹਵਾ ਨੇਰੀ ਜੀ ਚੱਲੀ ਉਹ ਤੇ ਇਧਰ ਨੂੰ ਮੁੜਦੀ ਥੱਲੇ ਹੀ ਆ ਉਹ ਚੱਲ ਜਾਂਦੀ ਹੁੰਦੀ ਨੇਰੀ ਅੱਛਾ ਉਸਤਾਦ ਜੀ ਮੈਂ ਨਾ ਇੱਕ ਪੈਗਾਮ ਤੇ ਦੇਣਾ ਛੱਤ ਦੀਆਂ ਇੱਟਾਂ ਉਹ ਯਾਰ ਭਰਾਵਾ ਮੇਰਾ ਆਖਰੀ ਸ਼ੋਅ ਆ ਉਹ ਭਾਈ ਜਾਨ ਆਖਰੀ ਸ਼ੋਅ ਮੇਰਾ ਉਹ ਮੈਨੂੰ ਤੇ ਮੈਂ ਬੰਦ ਨਾ ਕਰ ਲੈ ਤੇ ਇਸ ਲਈ ਮੈਂ ਕਹਿ ਰਿਹਾ ਨਾ ਤੇਰਾ ਆਖਰੀ ਸਮਝ ਆਈ। ਸ਼ੋਅ ਇਸ ਲਈ ਕਹਿ ਰਿਹਾ ਕਿ ਤੈਨੂੰ ਮੈਂ ਹਾਲੇ ਟਾਈਮ ਤੋਂ ਫਿਰ ਤੂੰ ਹੀ ਬੋਲਣਾ ਵਾ ਅਸੀਂ ਤੁਹਾਨੂੰ ਕਿਤੇ ਜਾਣ ਨਹੀਂ ਦੇਣਾ ਤੁਸੀਂ ਗੱਲ ਕਰਕੇ ਜਾਣੀ ਤੂੰ ਪਿਓ ਲੱਗਦਾ ਮੇਰਾ ਤੂੰ ਰੋਕ ਸਕਦਾ ਮੈਨੂੰ ਓਏ ਉਹਨੂੰ ਪਿਓ ਕਹਿਤਾ ਫਿਰ ਉਹੀ ਗੱਲ ਦੱਸੋ ਜੀ ਕਹਿੰਦਾ ਤੂੰ ਪਿਓ ਲੱਗਦਾ ਮੇਰਾ ਆਖਰੀ ਸ਼ੋਅ ਕਿਉਂ ਮਤਲਬ ਕਿ ਪਹਿਲਾਂ ਤੇ ਖਿੱਚਣਾ ਸੀ ਕੋਈ ਨਾ ਕੋਈ ਗੱਲ ਕਰਕੇ ਆਪਣੇ ਵੱਲੋਂ ਨੇ ਖਿੱਚ ਲਿਆ ਖਿੱਚ ਨਹੀਂ ਹੁਣ ਤੂੰ ਲਿਆ ਪੁੱਛ ਲਾ ਆਖਰੀ ਸ਼ੋਅ ਕਿਉਂ ਖਿੱਚ ਨਹੀਂ ਲੈਣਾ ਮੈਂ ਤੁਹਾਨੂੰ ਕਹਿਣ ਡਿਆ ਵਾਂ ਕਿ ਉਸਤਾਦ ਜੀ ਇਹਨਾਂ ਨੂੰ ਕਹਿ ਦਿਓ ਉਹ ਯਾਰ ਇੱਕ ਵਾਰੀ ਆਰਡੀਬੀ ਤੇ ਲਾਨਤ ਪਾ ਦਿਓ ਜਰਾ ਬੇਸ਼ੁਮਾਰ ਆਰਡੀਬੀ ਤੇ ਲਾਨਤ ਤੇਰੀ ਯਾਰ ਤੇ ਵੀ ਲਾਨਤ ਉਹਦੇ ਬੀ ਤੇ ਵੀ ਲਾਨਤ ਅੱਛਾ ਇਹਨਾਂ ਨੂੰ ਕਹਿ ਦਿਓ ਉਸਤਾਦ ਜੀ ਕਿ ਮੈਨੂੰ ਨਹੀਂ ਛੇੜਨਾ ਜਿਹੜੇ ਤੁਹਾਡੇ ਟੀਮ ਦੇ ਸਦੱਸੇ ਨੇ ਨਾ ਭਾਵੇਂ ਇਨਵੇਂ ਭਾਵੇਂ ਆਊਟ ਨੇ ਉਹਨਾਂ ਨੂੰ ਕਹਿ ਦਿਓ ਕਿ ਮੈਨੂੰ ਨਹੀਂ ਛੇੜਨਾ ਮੈਨੂੰ ਜਿੰਨੇ ਉਸਤਾਦ ਜੀ ਛੇੜਿਆ ਨਾ ਖੁਦਾ ਜਾਣਦਾ ਮੈਨੂੰ ਕੋਈ ਨਹੀਂ ਕਿਸੇ ਦਾ ਭਾਰ ਹੈਗਾ ਮੈਂ ਸੱਚੀ ਮੁੱਚੀ ਕਹਿਣ ਡਿਆ ਵਾਂ ਅੱਜ ਹੀ ਆ ਮਿੱਠੇ ਤੂੰ ਸਿਰਫ ਆਪਣੇ ਵੱਡਿਆਂ ਨੂੰ ਮੇਰਾ ਪੁੱਛ ਲੈ ਚਲੋ ਨੰਬਰ ਦਿਓ ਜਿੰਨਾ ਕੋ ਜਾ ਕੇ ਬਹਿਣਾ ਆ ਜਿੰਨਾ ਨਾਲ ਤੂੰ ਕਰ ਰਿਹਾ ਨਾ ਭੈਣ ਮੈਨੂੰ ਨਾ ਛੇੜਨਾ ਵਾ ਤੂੰ ਨਹੀਂ ਭੈਣ ਕੋ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਹੋਣਾ ਭਾਜੀ ਕੋਈ ਗੱਲ ਦਾ ਸਿਰ ਮੂੰਹ ਤੇ ਦਿਖਾਓ ਨਾ ਫਿਰ ਮੂੰਹ ਉਸਤਾਦ ਜੀ ਉਸਤਾਦ ਜੀ ਕੰਧ ਡਿੱਗੀ ਐ ਇਹਨੂੰ ਅੱਛਾ ਠੀਕ ਆ ਤੇ ਉਹ ਹੁਣ ਉਹਦਾ ਕੋਈ ਕੀਤਾ ਨਹੀਂ ਕੁਝ ਨਹੀਂ ਹਾਲੇ ਨਾ ਉਦਾਂ ਹੀ ਇੱਟਾਂ ਵਿਖਰੀਆਂ ਵਾ ਤੇ ਸਵੇਰੇ ਮਿਸਤਰੀ ਇੱਕ ਨੂੰ ਪੁੱਛਿਆ ਕਹਿੰਦੇ 2.5 ਲੱਖ ਰੁਪਏ 1600 ਕੇ 1800 ਮਜ਼ਦੂਰ ਦੀ ਹੈ ਤੇ 2500 ਮਿਸਤਰੀ ਦੀ ਹੈ ਵਫਾਵਾਂ ਦਾ ਮੁੱਲ ਸਾਰੀ ਜ਼ਿੰਦਗੀ ਜੇ ਤੁਸੀਂ ਦੇਤਾ ਨਾ ਮੈਂ ਉਸਤਾਦ ਜੀ ਮੇਰੇ ਵਾਲਾ ਸਾਹਿਬ ਨੇ ਕਿਹਾ ਪੁੱਤਰ ਗਰਦਨ ਕਟਾ ਲਈ ਮੈਂ ਸਾਰਾ ਕੁਝ ਕਟਵਾਤਾ ਸਿਰਫ ਤੁਹਾਡੀ ਖਾਤਰ ਉਸਤਾਦ ਸਿਰਫ ਤੁਹਾਡੀ ਖਾਤਰ ਮੈਂ ਜ਼ਲੀਲ ਹੋ ਗਿਆ ਮੈਂ ਸੱਚੀ ਮੁੱਚੀ ਰੇਤਾ ਵੱਖਰੀ ਆਣੀ ਉਸਤਾਦ ਜੀ ਸੀਮਟ ਵੱਖਰਾ ਆਣਾ ਉਹ ਇਹ ਵੱਖਰੀ ਟੈਨਸ਼ਨ ਬਣ ਗਈ ਸਾਡੀ ਟਕੇ ਦੀਆਂ ਗੱਲਾਂ ਹੁੰਦੀਆਂ ਨੇ ਟਕੇ ਦੀਆਂ ਗੱਲਾਂ ਠੀਕ ਹੈ ਨਾ ਮੇਰੀ ਵੇ ਤੋਂ ਕਿੱਦਾਂ ਤੇਰੀ ਇੱਜ਼ਤ ਗਈ ਦੱਸ ਉਹ ਸੌਰੀ ਕੀ ਸੀ ਕੰਧ ਵਾਲਾ ਵਾ ਜੀ ਆਹ ਇੱਕ ਗੱਲ, ਅੱਛਾ ਉਹ ਕਿੱਦਾਂ ਉਹ ਹਵਾ ਦੇ ਨਾਲ ਡਿੱਗੀ ਹਵਾ ਦੇ ਨਾਲ ਲੱਗੀ ਉਹਦੇ ਨਾਲ ਐਡੀ ਆਸਰਾ ਕਿਹੜੀ ਹਵਾ ਵੀ ਐਡੀ ਉਸਤਾਦ ਜੀ ਪਿੱਛੇ ਟੀਆਰ ਕੱਢ ਅੱਗੇ ਕੰਧਾਂ ਹੀ ਸੀਗੀਆਂ ਉਹ ਹਵਾ ਨਾਲ ਝੋਂਕਾ ਖਾ ਕੇ ਇੱਕ ਐਨ ਨੂੰ ਲੈ ਝੋਂਕਾ ਖਾ ਕੇ ਸਾਰੇ ਕਹਿੰਦੇ ਬੜਾ ਕਹਿੰਦਾ ਸੀ ਬਾਪ ਉਸਤਾਦ ਇਹ ਉਹ ਫਲਾਂ ਕਿੱਥੇ ਸਾਰਾ ਕੁਝ
ਕਿੱਥੇ ਗਿਆ? ਦੱਸੋ ਨਾ। ਉਹ ਵਫਾ ਦਾ ਮੁੱਲ ਹੈਗਾ? ਖਰੀਦ ਸਕਦਾ ਕੋਈ ਵਫਾ? ਯਾਰ ਮੈਂ ਸਿੱਟੀ ਆ ਕੰਧ, ਮੇਰੇ ਕਦੋਂ ਤੋਂ ਕਰੀ ਜਾ ਰਹੇ। ਕੰਧ ਵਾਲਾ ਵਾ। ਅੱਛਾ ਹਾਂ, ਉਹ ਸੀਮੈਂਟ ਬਜਰੀ ਵਾਲੀ ਦੁਕਾਨ ਵੀ ਖੁੱਲਣ ਦੀ ਉਸਮਾਨ ਕਹਿੰਦੇ ਨਹੀਂ ਕੰਧ ਇੱਟਾਂ ਦੀ ਬਣੀ, ਏਡੀ ਕਿਹੜੀ ਨਹੀਂ ਅੜੀ ਕੱਲ ਚੱਲੀ ਪਤਾ ਪੰਜ ਨਹੀਂ ਗੱਲ ਜਿਹੜੀ ਚੱਲੀ ਤੇ ਬਚ ਬਚਾ ਹੋ ਗਿਆ। ਬਚ ਬਚਾ ਉੱਤੇ ਕੋਈ ਹੈ ਨਹੀਂ ਸੀ, 2 ਮੰਜੀਆਂ ਨੱਪੀਆਂ ਮੇਰੇ ਕੋਲ ਉਸਤਾਦ ਜੀ ਜਿਹੜੀ ਵੀ ਗਲਤੀ ਹੋ ਗਈ ਨਾ, ਮੈਨੂੰ ਮਾਫ ਕਰ ਦਿਓ ਉਸਤਾਦ ਜੀ। ਮੇਰੇ ਕੋਲ ਗਲਤੀ ਹੋ ਗਈ, ਮੈਨੂੰ ਦਫ਼ਤਰ ਚੋਂ ਕੱਢ ਦਿਓ, ਮੈਨੂੰ ਕੱਢ ਦਿਓ ਉਸਤਾਦ, ਮੈਨੂੰ ਸੱਚੀ ਮੁੱਚੀ ਕੱਢ ਦਿਓ ਉਸਤਾਦ ਜੀ। ਮੇਰੇ ਕੋਲ ਗਲਤੀਆਂ ਹੋਈਆਂ, ਮੈਂ ਛੱਡ ਦਿਓ, ਮੈਂ ਕੁਫਾਰਾ ਅਦਾ ਕਰਾਂਗਾ ਆਪਣਾ। ਮੈਂ ਜੋ ਗਲਤੀਆਂ ਕੀਤੀਆਂ ਮੈਂ ਡੁੱਲੇ ਬੇਰ ਸਮੇਟਾਂਗਾ। ਡੁੱਲੇ ਬੇਰਾਂ ਦਾ ਕਹਿੰਦੇ ਕੁਝ ਨਹੀਂ ਵਿਗੜਿਆ, ਮੈਂ ਸਮੇਟਣ ਦੀ ਕੋਸ਼ਿਸ਼ ਅੱਲਾ ਕਰਾਂਗਾ। ਖੈਰ। ਉਸਤਾਦ ਜੀ ਮੈਨੂੰ ਯਾਦ ਕਰ ਦਿਓ ਉਸਤਾਦ ਜੀ। ਮੇਰੇ ਕੋਲ ਅਗਰ ਕੋਈ ਵੀ ਕਸਮ ਹੈ ਗਲਤੀ ਹੋ ਗਈ, ਮੈਂ ਆਪਣਾ ਬਾਪ ਸਮਝ ਕੇ ਤੁਹਾਨੂੰ ਮਾਫ ਕੀਤਾ ਉਸਤਾਦ। ਖਿਚਲਾ ਵੀ ਤੇਰਾ ਟਾਈਮ ਹੋ ਗਿਆ, ਖਿਚਲਾ। ਸਾਜੀ ਉਹ ਮਿਸਤਰੀ ਨਹੀਂ ਆਉਣ ਡਿਆ, ਉਹ ਕਹਿੰਦਾ ਇਹ 4 ਦਿਨ ਕੱਢੋ ਬਾਰਸਾਂ ਦੇ ਦਿਨ ਨਾ, ਫਿਰ ਬਾਅਦ ਚੋਂ ਕਿੰਨੀ ਇੱਟ ਲੱਗਣੀ ਉੱਥੇ? ਤਕਰੀਬਨ 500 500 ਖਰਚਾ ਕਿੰਨਾ ਟੋਟਲ ਕੰਧ ਦਾ? 6 ਉਹ ਕੰਧ ਕਿਹੜੀ ਆ, ਮੇਨ ਸਾਹਮਣੇ ਵਾਲੀ ਜਾਂ ਸਾਈਡ ਵਾਲੀ? ਨਹੀਂ ਸਾਈਡ ਵਾਲੀ, ਯਾਨੀ ਅੱਗੇ ਨੂੰ ਦਰਵਾਜ਼ਾ ਵਾ ਉਸ ਸਾਈਡ ਕੰਧ ਦੀ ਬੈਕ ਸਾਈਡ ਤੇ ਕੀ ਸੀ? ਉਸ ਨਾਲ ਦਾ ਘਰ। ਹੁਣ ਕੰਧ ਡਿੱਗ ਪਈ ਆ। ਪੈਨਿਕ ਅਟੈਕ ਤੋਂ ਮੇਰਾ ਪੈਨਿਕ ਦਾ ਸਿਸਟਮ ਸ਼ੁਰੂ ਹੋ ਗਿਆ ਮੇਰਾ। ਕੀ ਹੋ ਗਿਆ? ਮੇਰੇ ਪੈਨਿਕ ਦਾ ਮੇਰਾ ਹੁਣ ਜਿਸਮ ਉਹ ਏਡੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਟੈਨਸ਼ਨ ਵਾਲੀ ਗੱਲ ਹੁੰਦੀ, ਹੈ ਵੇ? ਏਡੀ ਨਹੀਂ। ਨਹੀਂ ਹੈ ਵੇ। ਉਹ ਇਹਨਾਂ ਦੇ ਬੰਦੇ ਇੱਕ ਕੰਧ ਹੀ ਆ ਨਾ, ਉਹਨੇ ਬਣ ਜਾਣਾ। ਕੰਧ ਵਾਲਾ ਵਾ। ਐਵੇਂ ਹੀ ਨਹੀਂ ਕੰਮਾਂ ਬਣਦੀ। ਓ ਯਾਰ ਉਸਤਾਦ ਜੀ ਨਾ ਪਾਗਲ ਕਰਦੇ, ਉਸਤਾਦ ਜੀ ਕੰਧ ਵਾਲਾ ਵਾ। ਆਹੋ ਇੱਕ ਕੰਧ ਦਾ ਰੌਲਾ ਵਾ। ਉਹ ਵਫਾ ਵਾਲਾ ਵਾ। ਉਹ ਵਫਾ ਵਾਲਾ ਵਾ, ਇਹ ਦੀਵਾਰ ਵਾਲਾ ਵਾ। ਅੱਛਾ ਹਾਂਜੀ ਹੁਣ ਮਿਸਤਰੀ ਹੁਣ ਉਹ ਕੰਧ ਡਿੱਗ ਪਈ ਤੇ ਹੁਣ ਨਾਲ ਦਾ ਘਰ ਤੇ ਤੁਹਾਡਾ ਘਰ ਇੱਕੋ ਸਾਗੋ ਸਹੀ ਨਹੀਂ, ਸੋ ਇਤਫਾਕ ਹੋ ਗਏ। ਨਹੀਂ ਇਤਫਾਕ ਨਹੀਂ ਨਾ, ਉਹ ਕਹਿੰਦੇ ਸਹੀ ਕਰਾਓ। ਹੁਣ ਬਜ਼ੁਰਗਾਂ ਤੇ ਦੀ ਤੁਹਾਡੀ ਉਧਰ ਝਾਤੀ ਪੈਂਦੀ। ਨਹੀਂ ਸਾਡਾ ਤਾਏ ਦਾ ਘਰ ਨਾ ਨਾਲ ਦਾ, ਉਹ ਤਾਏ ਦਾ ਘਰ ਆ, ਤਾਏ ਦਾ ਘਰ ਆ। ਤਾਏ ਦੇ ਘਰ ਦੇ ਨਾਲ ਆਪਣੇ ਨਾਲ ਕੰਧ ਖਿੱਚ ਲਈ ਸੀ। ਉਸਤਾਦ ਜੀ ਉਹ ਲੈਦਾ ਨਹੀਂ ਸੀ ਹੁਣ। ਉਥੇ ਪਰਦਾ ਲਾ ਲਓ, ਕਿ ਤਾਏ ਦੇ ਘਰ ਦਾ ਕਿਹੜਾ ਰੌਲਾ ਵਾ? ਉਸਤਾਦ ਜੀ ਉਹ 3 ਮਰਲੇ ਜਗ੍ਹਾ ਸੀ, ਉਹ ਚੁੱਲ੍ਹਾ ਦਾ ਨਹੀਂ ਸੀ ਹੁਣ। ਉਸਤਾਦ ਜੀ ਗੱਲ ਹੋ ਗਿਆ ਤਾਂ ਪਰਦਾ ਲਾ ਮੈਂ ਲਓ। ਕਹਿੰਦਾ ਜਿਹੜਾ ਵੀ ਲੈਣ ਦੇਣ ਹੈਗਾ ਨਾ ਉਸਤਾਦ ਜੀ, ਅੱਜ ਕਲੀਅਰ ਕਰ ਲਓ। ਮੈਂ ਜੈਨੂਇਨ ਕਹਿ ਰਿਹਾ ਉਸਤਾਦ ਜੀ, ਜੋ ਕੋਈ ਲੈਣ ਦੇਣ ਹੈ ਵੀ ਮੈਂ ਤੁਹਾਨੂੰ ਮਾਫ ਕੀਤਾ। ਜੇ ਮੈਂ ਤੁਹਾਡਾ ਕੁਝ ਦੇਣਾ ਮੈਨੂੰ ਦੱਸ ਦਿਓ ਉਸਤਾਦ ਜੀ, ਮੈਂ ਦੇ ਕੇ ਉੱਠਾਂਗਾ। ਤੂੰ ਬਰੀ ਉਜ਼ਮਾ ਉੱਠਣਾ। ਅੱਜ ਸਾਡਾ ਆਖਰੀ ਸ਼ੋਅ ਹੈ ਭਾਈ, ਮੈਂ ਨਹੀਂ ਕਰਨਾ ਭਾਈ, ਸਿੱਧੀ ਸਾਫ਼ ਗੱਲ। ਸਾਡੇ ਕੋਲ ਨਹੀਂ ਇੰਜ ਹੁੰਦਾ ਸੋਸਾਇਟੀ 'ਚ। ਕੰਧ ਤੇਰੀ ਮੈਂ ਸਿੱਟੀ ਹੈ। ਨਹੀਂ ਤੇ ਫਿਰ ਦਫ਼ਤਰ ਤੂੰ ਕਿਉਂ ਛੱਡ ਗਿਆ? ਆਖਰੀ ਸ਼ੋਅ ਕਿੱਦਾਂ ਕਹਿਣਾ? ਓ ਯਾਰ ਉਸਤਾਦ ਜੀ, ਉਹ ਵਫਾ ਵਾਲਾ ਵਾ। ਵਫਾ ਵਾਲਾ ਵਾ, ਕੰਧ ਵਾਲਾ ਵਾ। ਵਫਾਵਾਂ ਦਾ ਮੁੱਲ ਦੇ ਸਕਦੇ ਮਿੱਠੇ? ਦੱਸ ਜ਼ਰਾ, ਕੋਈ ਦੇ ਸਕਦਾ ਵਫਾਵਾਂ ਦਾ ਮੁੱਲ? ਮੁੱਲ ਗਿਆ ਹੀ ਕਿੱਥੇ ਆ? ਨਹੀਂ ਦੇ ਸਕਦੇ। ਮੈਨੂੰ ਵੀ ਮੇਰੀ ਕੰਧ ਸਹੀ ਚਾਹੀਦੀ ਆ। ਮੈਂ ਰਾਤੀ ਮੈਂ ਜ਼ਲੀਲ ਹੋ ਗਿਆ ਉਸਤਾਦ ਜੀ। ਮੈਂ ਆਪਣੇ ਇੱਕ ਯਾਰ ਨੂੰ ਫੋਨ ਕਰਕੇ ਗਿਆ, ਮੈਂ ਕਿਹਾ ਯਾਰ ਆਹ ਮਸਲਾ ਹੀ, ਤੇ ਉਹਨੇ ਅੱਗੋਂ ਗੱਲ ਕਰਤੀ, ਮੈਨੂੰ ਚੀਰਤਾ ਉਸਤਾਦ ਜੀ। ਮੈਂ ਤੁਹਾਨੂੰ ਕਿਹਾ ਸੀ ਨਾ ਕਿ ਇਹਨਾਂ ਨੂੰ ਬੋਲ ਲੈਂਦੇ, ਉਸ ਤੋਂ ਬਾਅਦ ਤੂੰ ਹੀ ਬੋਲਣਾ ਵਾ। ਨਹੀਂ ਉਸਤਾਦ ਜੀ ਬੋਲਣਾ। ਉਸਤਾਦ ਜੀ ਮੈਂ ਰਾਈਟ ਤੇ ਬੋਲਣਾ, ਮੈਂ ਜੈਨੂਇਨ ਕਹਿਣਾ ਉਸਤਾਦ ਅਸੀਂ ਜੀ। ਵੀ ਰਾਈਟ ਤੇ ਬੋਲਣ ਨੇ। ਮੈਂ ਕਸਮ ਵਾਲੀ ਗੱਲ ਜੀ ਉਸਤਾਦ ਜੀ। ਸਾਡੀ ਕੰਧ ਉਹ ਲੱਗੀ। ਤਾਇਆ ਤੇਰਾ ਬਗੈਰਤਾ, ਤਾਇਆ ਤੇਰਾ ਨਾਲ ਦੇ ਘਰ ਓ ਯਾਰ ਉਹ ਵਫਾ ਲਿਆ ਤਾਇਆ ਵਾ। ਉਹ ਸ਼ਰਮ ਕਰ ਬਗੈਰਤਾ। ਤੁਹਾਨੂੰ ਤਾਂ ਮੈਂ ਬਜ਼ੁਰਗ ਕਹਿਣਾ ਵਾ, ਉਸਤਾਦ ਵੀ ਬਾਪ ਦੇ ਬਰਾਬਰ ਹੁੰਦਾ ਵੇ। ਉਸਤਾਦ ਜੀ ਆਪੂ ਵਾਲਾ ਕੰਧ ਵਾਲਾ, ਉਹ ਆਪੂ ਵਾਲਾ ਗਰਦਨ ਕਟਾਉਣ ਵਾਲਾ ਵਾ, ਉਹ ਤਾਇਆ ਵਾਲਾ ਵਾ। ਤੇਰਾ ਤਾਇਆ ਨਾਲ ਦੇ ਘਰ ਆਹੋ। ਤੇ ਉੱਥੇ ਪਰਦਾ ਇਦਾਂ ਕਰ ਲਾ ਤੂੰ। ਉਹ ਇਹਨਾਂ ਪਰਦਾ ਨਹੀਂ ਕਰਦੇ। ਹਾਂ। ਕਾਹਦੀ ਕਰਦੇ ਆ? ਕੰਧ ਕੀਤੀ ਉਸਤਾਦ ਜੀ, ਲੈਦਾ ਹੋਣਾ ਸੀ। ਉਹ ਪਹਿਲੇ ਪੁਰਾਣੀ ਕੰਧ ਹੋਈ ਸੀ, ਹੁਣ ਉਹ ਡਿੱਗੀ। ਉਹ ਤੇਰੇ ਉਹਨਾਂ ਚ ਉਹਦਾ ਵੀ ਹਿੱਸਾ ਵਾ, ਉਹਨਾਂ ਦਾ ਵੀ। ਨਹੀਂ ਸਾਡਾ ਹੀ ਉਹ, ਯਾਨੀ ਤੁਹਾਡੀ ਕਦੀ ਡਿੱਗੀ ਆਪਣੇ ਨਾਲ ਨਾਲ ਸਾਡੇ ਵਾਲੇ ਅੰਦਰ ਵੀ ਆਪਣੇ ਘਰ। ਤੁਹਾਡੇ ਨਾਲ ਡਿੱਗੀ ਹੈ। ਉਹ ਬਚ ਬਚਾ ਹੋ ਗਿਆ। ਲੇਕਿਨ ਜੋ ਵੀ ਕੁਝ ਖਾਤਾ ਪੀਤਾ ਉਸਤਾਦ ਜੀ, ਮੈਂ ਸੱਚੀ ਮੁੱਚੀ ਮਾਫ ਕੀਤਾ। ਓਕੇ। ਤੁਸੀਂ ਮੇਰੇ ਮਾਈ ਬਾਪ ਬਜ਼ੁਰਗ ਹੋ, ਮੇਰੇ ਕੋਲ ਜਿਹੜੀਆਂ ਵੀ ਗਲਤੀਆਂ ਹੋਈਆਂ ਮੈਂ ਤੁਹਾਨੂੰ ਮਾਫ ਕੀਤਾ, ਤੁਸੀਂ ਮੈਨੂੰ ਕਰ। ਉਹ ਯਾਰ ਫੈਸਲ ਸਾਹਿਬ, ਗੱਲ ਉਸਤਾਦ ਜੀ, ਗੱਲ ਪਤਾ ਕੀ ਹੈ? ਮੈਂ ਤੈਨੂੰ ਕਿੰਨੇ ਪੈਸੇ ਚਾਹੀਦੇ? ਕਿੰਨੇ ਸੀਮੈਂਟ ਕਿੰਨੇ ਦਾ ਆਉਣਾ? ਪੈਸੇ ਹੋਰ ਹੀ ਕਿੰਨੇ ਦੀ? ਇਹ ਨੱਕ ਕਢਾਉਣ ਗੱਲ ਵਢਾਉਣ ਵਾਲਾ ਵਫਾ ਵਾਲਾ ਵਾ। ਉਹ ਜਿਹਨੇ ਛੱਡ ਕੇ ਜਾਣਾ ਕਹਿੰਦਾ ਉਹ ਐ ਵੇ ਨਹੀਂ ਛੱਡ ਕੇ ਜਾਣਾ। ਮੈਂ ਛੱਡ ਜਾਣਾ। ਕਿਉਂ? ਕਿਉਂ ਛੱਡ ਕੇ ਜਾਣਾ? ਛੱਡ ਕੇ ਇੱਕ ਜਾਣਾ। ਤੁਹਾਡੀ ਵਜ੍ਹਾ ਤੋਂ ਗਰਦਨ ਉਸਤਾਦ ਦੀ ਨੱਕ ਕਟਿਆ ਗਿਆ। ਮੈਂ ਮੂੰਹ ਖਾਣ ਜੋਗਾ ਨਹੀਂ ਕਿਸੇ ਨੂੰ। ਤੂੰ ਮੇਰਾ ਮੂੰਹ ਵੇਖ ਰਿਹਾ? ਨਹੀਂ ਤੇ ਮੈਂ ਮੂੰਹ ਖਾਣ ਜੋਗਾ ਹੈ ਹੀ ਨਹੀਂਗਾ। ਨਹੀਂ ਹੈਗਾ ਮੂੰਹ ਖਾਣ ਜੋਗਾ। ਉਹ ਯਾਰ ਹੁਣ ਤੇ ਵੈਸ ਤੂੰ ਨਾ ਵੀ ਮਹਾਵੇਂ ਨਜ਼ਰ ਆਏਗਾ, ਕੋਕੋ ਖਾਂਦੀ ਡੇਕ ਵੀ ਵਿਚਲੀ। ਯਾਰ ਉਸਤਾਦ ਉਹ ਆਵਾ ਕੰਨ ਨਹੀਂ, ਜਿਹੜੀਆਂ ਦਿਲ 'ਚ ਦਰਾਰਾਂ ਪਈਆਂ ਨੇ, ਉਹਨਾਂ ਦਾ ਮੈਨੂੰ ਦੱਸੋ ਕੀ ਕਰਾਂਗਾ ਦਿਲ ਦੇ ਵਿੱਚ। ਉਹ ਭਾਜੀ ਇੱਕ ਦਾ ਮਸਲਾ। ਭਾਈ ਇੱਟਾਂ ਵੀ ਨਵੀਆਂ ਆਉਣੀਆਂ ਨੇ। ਭਾਜੀ ਕਿਤੇ ਬਾਡੀ ਸਪਰੇ ਲੈ ਕੇ ਚੱਲ ਆਈ ਹੈ ਪੂਰੀ। ਚੱਲ ਇਹ ਕੰਧ ਵਾਲਾ ਬੱਚਾ ਵਾ ਜਿਹਦੀ ਕੰਧ ਨੀ ਡਿੱਗੀ। ਇਹ ਕੰਧ ਵਾਲਾ। ਇਹ ਕੰਧ ਨਾਲੇ ਦੇਰੀ ਨਾਲ ਹੁਣ ਡਿੱਗੀ। ਹਾਂ। ਇਹਦੇ ਉੱਪਰ ਛੱਤ ਲਾ ਲਈ ਸਰਵਾ ਪੱਖਾ। ਹਾਂ। ਉਹ ਪੱਕੇ ਦੀ ਹਵਾ ਦਾ ਡਿੱਗ ਪਿੱਛੇ ਹੁਣ ਪੈਸੇ ਕਿੰਨੇ ਲੱਗ ਰਹੇ ਆ? ਪੈਸੇ ਉਸਤਾਦ ਜੀ ਲੈ ਜਾਣਾ 10,000। ਹਾਂ 10,000 ਮੇਰੇ ਕੋਲ ਲਵੇ ਤੇ ਇੱਥੇ ਸ਼ੋਅ ਕਰਕੇ ਆਖਰੀ ਤੇ ਤੂੰ ਛੁੱਟੀ ਵੀ ਕਰ ਜਾਵੇਂ। ਬਗੈਰ ਸਮਝਿਆ ਮੈਨੂੰ, ਮੈਂ ਐਡਾ ਬੇਵਕੂਫ ਹਾਂ। ਉਹ ਯਾਰ ਓਏ ਸਮਝਾਓ ਕੁਝ। ਯਾਰ ਇੱਕ ਫੈਸਲਾ ਹੋ ਲੈਣ ਦਿਓ, ਪਹਿਲੇ ਇਹਦਾ ਫੈਸਲਾ ਕਰੋ ਜੀ। ਉਹ ਛੱਡਣ ਵਾਲਾ ਉਹ ਫੈਸਲੇ ਮਿੱਠੇ ਬੜੇ ਹੋਣੇ ਹੀ। ਚਲੋ ਫੈਸਲੇ ਤੇ ਹੋਣੇ ਹੀ ਆ। ਚਲੋ ਮਿੱਠਾ ਜੀ ਸਿਰਫ ਸਾਡਾ ਪਿਆਰ ਵੇਖਿਆ ਵਾ, ਸਭ ਕੁਝ ਆਉਂਦਾ ਵਾ, ਸਾਰਾ ਕੁਝ ਆਉਂਦਾ ਵਾ। ਹਾਂ। ਮੈਂ ਜੈਨੂਇਨ ਕਹਿਣਾ, ਮੇਰੇ ਅੱਬੂ ਨੇ ਕਿਹਾ ਬੇਟਾ ਖਲੋ ਜਾਈ, ਤੇ ਖਲੋਤੇ ਆ।
ਤੇ ਪਿੱਛੇ ਨਹੀਂ ਹਟੇ ਆਂਦੀਆਂ ਨਹੀਂ ਪਿੱਛੇ ਕਰ ਓਏ ਤੇ ਸਕਦੀਆਂ ਜਿਹੜੇ ਅੱਬੂ ਨੇ ਕਿਹਾ ਉਸੇ ਅੱਬੂ ਦਾ ਵੱਡਾ ਭਰਾ ਵਾ ਨਾਲ ਦਾ ਹਾਂਜੀ ਨਹੀਂ ਕੋਈ ਭਰਾ ਨਹੀਂ ਜੋ ਤੁਹਾਡਾ ਹੈ ਨਾ ਜੋ ਤੁਸੀਂ ਆਪ ਹੋ ਉਹੀ ਹੋ ਤੁਹਾਨੂੰ ਤੇ ਅਸੀਂ ਰੁਤਬਾ ਹੀ ਉਸਤਾਦ ਜੀ ਇੱਥੇ ਮੈਂ ਦਿੱਤਾ ਰੁਤਬਾ ਪੂਰਾ ਖਾਨਦਾਨ ਮੈਂ ਪਿੱਛੇ ਕਰਕੇ ਮੈਂ ਕਿਹਾ ਮੇਰਾ ਉਸਤਾਦ ਹੀ ਸਭ ਕੁਝ ਮੇਰਾ ਤੇ ਉਸਤਾਦ ਨੇ ਮੇਰਾ ਨੱਕ ਕਟਾਤਾ ਮੇਰੀ ਗਰਦਨ ਕਟਾਤੀ ਮੇਰੇ ਬਲੇਡ ਵੀ ਮੈਨੂੰ ਮੇਰਾ ਸਾਰਾ ਕੁਝ ਗਿਆ ਯਾਰ ਮੇਰਾ ਜੀਣ ਦਾ ਮਕਸਦ ਹੀ ਮੁੱਕ ਗਿਆ ਬੇਟੇ ਸੱਚੀ ਮੁੱਕੀ ਮੇਰੇ ਮਕਸਦ ਹੈ ਹੀ ਨਹੀਂਗਾ ਹੁਣ ਤੇਰਾ ਮਸਕਤ ਵੀ ਮੁੱਕ ਗਿਆ ਤੇਰਾ ਓਮਾਨ ਰਿਆਜ਼ ਵੀ ਮੁੱਕ ਗਿਆ ਮੈਂ ਕਹਿ ਰਿਹਾ ਉਸਤਾਦ ਜੀ ਜੋ ਮਰਜ਼ੀ ਮੁੱਕ ਜਾਏ ਲੇਕਿਨ ਮੈਂ ਖਲੋਵਾਂਗਾ ਮੈਨੂੰ ਡੇਗਣ ਵਾਲੇ ਤੂੰ ਮੈਨੂੰ ਡੇਗੇਗਾ ਨਹੀਂ ਤੂੰ ਮੈਨੂੰ ਡੇਗ ਤੂੰ ਵੀ ਡੇਗ ਡੇਗਣ ਵਾਲੇ ਬੜੇ ਲੇਕਿਨ ਫੈਸਲ ਨਹੀਂ ਡੇਗਦਾ ਚੁੱਪ ਕਰ ਓਏ ਸ਼ੁਕਰ ਕਰ ਉਸ ਟਾਈਮ ਹੈ ਕੋਈ ਨਹੀਂ ਸੀ ਤੇ ਤੇਰੇ ਉੱਤੇ ਆਉਣੀ ਸੀ ਉਹ ਕਿਦਾਂ ਨਹੀਂ ਤੂੰ ਥੱਲੇ ਸਟicker ਬਣ ਜਾਣਾ ਸੀ ਤੇਰਾ ਬੰਦਾ ਖਲਣਾ ਹੀ ਮਰ ਜਾਂਦਾ ਉਹ ਕਿਸ ਚੱਕਰ ਚ ਵੀ ਛੁੱਟੀ ਮਤਲਬ ਤੈਨੂੰ ਅਸੀਂ ਕੀ ਕਿਹਾ ਓ ਯਾਰ ਇੱਧਰ ਯਾਰ ਸਾਰੇ ਚੁੱਪ ਕਰੋ ਇੱਕ ਮਾਮਲਾ ਸੁਲਝਾ ਲਓ ਇਹਦੀ ਕੰਧ ਨੇ ਕੀ ਇਹਦੀ ਕੰਧ ਡਿੱਗੀ ਮੈਨੂੰ ਪਤਾ ਵਾ ਇਹਦੇ ਤਾਏ ਦਾ ਨਾਲ ਦਾ ਘਰ ਆ ਇਹਦੀ ਕੰਧ ਡਿੱਗੀ ਆ ਉਹ ਕਹਿੰਦਾ ਮੈਂ ਛੱਡ ਛੱਡ ਜਾਣਾ ਉਹ ਨਾਗਨ ਦਾ ਸਨਚਨਾ ਅੱਬੂ ਨੇ ਕਿਹਾ ਖਲੋਤਾ ਨਹੀਂ ਉਹ ਵਾਹੋ ਅੱਛਾ ਕੰਧ ਤੇਰੀ ਹੈ ਹਾਂ, ਕੰਧ ਤੇਰੀ ਹੈ। ਪੈਸੇ ਕਿੰਨੇ ਲੱਗਣੇ ਟੋਟਲ ਸਾਜੀ 15000 ਰੁਪਏ 15000 ਚ ਕੰਧ ਬਣ ਜੇ ਹਾਂਜੀ ਇੱਟਾਂ ਵੀ ਨਵੀਆਂ ਆਉਣੀਆਂ ਉਹ ਗੋਗਲ ਝਾੜ ਕੇ ਕਹਿੰਦਾ ਅਗਰ ਲਾਈਆਂ ਨਾ ਕਾਕੇ ਇੱਕ ਸੈਕਿੰਡ ਆ ਹੁਣ ਦਾ 2 ਮਿੰਟ ਪਹਿਲਾਂ 10000 ਕਿਹਾ ਵਾ ਤੇ ਸ਼ੋਅ ਵੀ ਤੇ ਕਿੰਨਾ ਲੱਗ ਗਿਆ ਯਾਰ ਰੇਟ ਚੜ ਗਿਆ ਬਈ ਕੰਮ ਨੂੰ ਨਹੀਂ ਪਈਆਂ ਸੀ ਬੜੀਆਂ ਇੱਥੇ ਲੋਕ ਚੋਰ ਖਾ ਕੇ ਲੈ ਗਏ ਹੁਣ ਮੇਰੇ ਕੋਲ ਰੇਤ ਪਈ ਹੈ ਥੋੜੀ ਜੀ ਇੱਟਾਂ ਵੀ ਪਈਆਂ ਵਾ ਮੈਂ ਭਾਂਡੇ ਬਣ ਜਿਹੜੇ ਉਹਨਾਂ ਨੂੰ ਸਰਾਜ ਕੰਧ ਬਣਾਉਣੀ ਹੈ ਤੁਹਾਡੀ ਉਹੀ ਇੱਕ ਤੁਹਾਨੂੰ ਵਾਪਸ ਕਰ ਦਈਏ ਤੂੰ ਝਾੜ ਤੇ ਆਪ ਚਾਹ ਦੇ ਨਾਲ ਦਾ ਕਾਰੋਬਾਰ ਤੁਹਾਡੀ ਸਾਰੀ ਬਾਹਰ ਲੱਗੀ ਸੀ ਤੂੰ ਚੁੱਪ ਉਹੀ ਟਿਕਟ ਵਾ ਤੁਹਾਡੀ ਹਾਂਜੀ ਫੈਸਲ ਸਾਹਿਬ ਉਹ ਭਾਈ ਉਹ ਚੱਲਾ ਉਹ ਭਾਈ ਬਣਾ ਕੈਚ ਵੀ ਦਿਓ ਬਾਈ ਯਾਰ ਓਏ ਉਹ ਹਰਾਮ ਖਾਨ ਲੱਗ ਪਿਆ ਜੀ ਸਾਜੀ ਫੈਸਲ ਭਾਈ ਪਰੇਸ਼ਾਨ ਆ ਜੈਨੂਨ ਮੈਨੂੰ ਬਾਹਰ ਵੀ ਇਹਨਾਂ ਨੇ ਗੱਲ ਕੀਤੀ ਹੈ ਤੁਸੀਂ ਉਹਦੀ ਗੱਲ ਤੇ ਗੌਰ ਨਹੀਂ ਕਰ ਰਹੇ ਲੋਕੀ ਗੱਲਾਂ ਕਰਦੇ ਭਾਈ ਸਾਹਿਬ ਨੂੰ ਟਕੇ ਟਕੇ ਦੇ ਟਿਕਟ ਕਿੰਨੀਆਂ ਓਏ ਬੰਦੇ ਨਹੀਂ ਟਿਕੇ ਬੰਦੇ ਠੀਕ ਹੁਣ ਫੈਸਲਾ ਕਰਨਾ ਵਾ ਕੰਧ ਤੇਰੀ ਤਸਵੀਰ ਵੀਡੀਓ ਹੈਗੀ ਕੋਈ ਤੇਰੇ ਕੋਲ ਜਿਹੜੀ ਕੰਧ ਡਿੱਗੀ ਹੁਣ ਉਹ ਘਰ ਦੀ ਬੰਦਾ ਕਿੱਦਾਂ ਵੀਡੀਓ ਬਣਾਵੇ ਸਾਹਿਬ ਘਰ ਦੀ ਵੀਡੀਓ ਨਹੀਂ ਬਣ ਸਕਦੀ ਨਹੀਂ ਨਹੀਂ ਬਣ ਕੱਲ ਨਹੀਂ ਲੈ ਛੋਟਾ ਜਿਹਾ ਘਰ ਆ ਕਿੰਨੀ ਵੀਡੀਓ ਬਣ ਉਹ ਭਾਈ ਜਾਨ ਉਹ ਮਤਲਬ ਅਸੀਂ ਤੁਸੀਂ ਜਾਈਏ ਜਾਂ ਕੋਈ ਗੈਸ ਤੇ ਕੋਈ ਬਾਹਰ ਦਾ ਬੰਦਾ ਜਾਵੇ ਉਹਦੇ ਲਈ ਮਨਾ ਵਾ ਵੀ ਇੱਥੇ ਵੀਡੀਓ ਨਹੀਂ ਬਣਾਉਣੀ ਤੂੰ ਤੇ ਉਸ ਘਰ ਦਾ ਵਾ ਹਾਂ ਤੂੰ ਤੇ ਬਣਾ ਕੇ ਲਿਆ ਸਾਜੀ ਉਹ ਦਰਅਸਲ ਘਰ ਛੋਟਾ ਕੋ ਵੀਡੀਓ ਬਣਾਉਂਦਾ ਤੇ ਸਾਰੇ ਜੀ ਵਿੱਚ ਆ ਜਾਂਦੇ ਆ ਹਾਂਜੀ ਨਹੀਂ ਕੰਧ ਦੀ ਕੱਲੀ ਸਬੂਤ ਦੇ ਕੰਧਾਂ ਨਾਲ ਲੱਗੇ ਆ। ਉਹ ਜਿਹੜੀ ਡਿੱਗੀ ਉਹ ਮਲਬਾ ਕਿੱਥੇ ਹੈ ਉੱਥੇ ਹੀ ਪਿਆ ਉਦਾਂ ਹੀ ਆ ਵਿਗੜਿਆ ਤੇ ਉਹਦੀ ਤਸਵੀਰ ਵੀਡੀਓ ਬਣਾ ਕੇ ਬਸ ਹਾਂ। ਸਾਜਿਆ ਦੇਖੋ ਆ ਦੇ ਉਹ ਜ਼ੂਮ ਆਉਂਦੀ ਹਰ ਸ਼ਾਈ ਇਹਦਾ ਛੋਟਾ ਘਰ ਆ ਉਸਤਾਦ ਜੀ ਹੁਣ ਪਤਾ ਕੀ ਤੁਸੀਂ ਤਸਫੀਆ ਕਰਾਣਾ ਵਾ ਇਹਨਾਂ ਦਾ ਆਖਰੀ ਸ਼ੋਅ ਇਹ ਜਾਣਾ ਚਾਹ ਰਹੇ ਕੋਈ ਤੁਹਾਡੇ ਕੋਲ ਮੁਤਾਲਬਾਤ ਰੱਖ ਸਾਡੀ ਦੀਵਾਰ ਹਾਂਜੀ। ਉਹ ਆਇਆ ਹੀ ਤਾਂ ਵਾ ਕਿ ਦੀਵਾਰ ਗਿਰ ਗਈ ਪਹਿਲੇ ਇਹਨਾਂ ਦਾ ਮਸਲਾ ਹੱਲ ਕਰੋ ਫਿਰ ਉਹਨਾਂ ਦਾ ਪਹਿਲੇ ਉਹਨਾਂ ਦਾ ਕਰੋ ਨਹੀਂ ਪਹਿਲੇ ਉਹਨਾਂ ਦਾ ਕਰਦਾ ਪਹਿਲੇ ਉਹਨਾਂ ਦਾ ਕਰਾਇਆ ਉਹਨਾਂ ਦਾ ਛੋਟਾ ਜਿਹਾ ਉਹਨਾਂ ਦਾ ਕਰੋ ਸਾਜ ਮੇਰਾ ਮਸਲਾ ਵੱਡਾ ਹੀ ਹੋਏ ਮੇਰਾ ਵੱਡਾ ਵਾ ਮੇਰੀ ਦੀਵਾਰ ਆ ਪੂਰੀ ਚੱਲ ਫਿਰ ਕਰਾ ਯਾਰ ਹੁਣ ਕਿਸੇ ਮਸਲਾ ਕਲੀਅਰ ਕਰਾਉਣਾ ਕਿ ਨਹੀਂ ਕਿ ਬਾਦਸ਼ਾਹਾਂ ਨੂੰ ਇੱਥੇ ਰੱਖਣਾ ਇਹ ਮਹੀਨਾ ਪਹਿਲੇ ਦੀ ਦੀਵਾਰ ਡਿਗੂ ਕਰਦੀ ਸੀ ਇਹਨੇ ਹਿਸਾਬ ਲਾਇਆ ਵੀ ਇਹ ਡਿੱਗ ਜਾਣੀ ਆ ਮੈਂ ਸਾਜ ਕੋ ਚੱਲ ਜਾਵਾਂ ਹਾਂਜੀ ਆਉਣਾ ਨਹੀਂ ਸੀ ਇਹ ਉਹ ਹਿਸਾਬ ਹੈ ਮੈਂ ਸੁਣਾਈ ਨਹੀਂ ਸੀ ਗੱਲ ਬਾਸ ਵਾਲੀ ਉਹਦੇ ਮਹੱਲੇ 'ਚ ਜਿਹੜਾ ਇੱਕ ਬੰਦੇ ਦੇ ਖਾਨ ਸਾਹਿਬ ਦੀ ਕੰਧ ਬਿਲਕੁਲ ਐਂਡ ਤੇ ਸੀ ਤੇ ਕੁਦਰਤੀ ਟਰਾਲੀ ਆ ਗਈ ਤੇ ਟਰਾਲੀ ਬੈਕ ਕਰ ਰਿਹਾ ਤੇ ਉਹ ਆਪੇ ਇਹਨੂੰ ਕਹੀ ਜਾ ਰਿਹਾ ਆਉਂਦੇ ਠਾ ਵੱਜੀ ਕੰਧ ਥੱਲੇ ਉਹਨੂੰ ਕਹਿੰਦਾ ਆ ਜਾ ਥੱਲੇ ਆ ਕੀ ਕੀਤਾ ਉਹੀ ਗੱਲ ਇਹ ਉਹ ਹਿਸਾਬ ਆ ਇਹ ਤਰਦੇ ਚਲੋ ਪਾਤੀ ਮੈਂ- ਹਾਂਜੀ ਅੱਛਾ ਕੰਧ ਡਿੱਗੀ ਹੈ ਨਾ ਹਾਂਜੀ। ਕਿਤੇ ਉੱਡ ਤੇ ਨਹੀਂ ਗਈ ਉੱਥੇ ਡਿੱਗੀ ਹੈ ਉਹੀ ਇੱਟਾਂ ਚੁੱਕ ਸੀਮੈਂਟ ਦੀ ਬੋਰੀ ਲਿਆ ਫੇ ਬਣਾ ਲਾ ਉਹ ਕਹਿੰਦਾ ਨਹੀਂ ਉਹ ਛਿਲਣੀਆਂ ਪੈਣੀਆਂ ਮਿਹਨਤ ਹੋਣੀ ਬੜੀ ਉਹਦੇ ਵਿੱਚ ਉਹ ਜਿਹੜੀ ਜੁੜੇ ਸੀਮਟ ਇਹਦਾ ਪੂਰਾ ਜੰਪਾ ਹੀ ਡਿੱਗ ਗਿਆ ਨਾ ਇਦਾਂ ਕਰਕੇ ਜੇ ਇਦਾਂ ਕਰੇ ਰਿਵਰਸ ਕਰਦੇ ਉਹੀ ਟੱਪੇ ਆਏ ਉੱਡ ਕੇ ਆਏ ਜੁੜ ਗਏ ਯਾਰ ਇੱਕ ਜਾਣਾ ਪਹਿਲੇ ਘਰ ਦਾ ਜੀ ਇੱਟਾਂ ਝਾੜ ਲਵੇ ਕੋਈ ਵੀ ਅਗਲੇ ਦਿਨ ਮਿਸਤਰੀ ਲਾ ਲਓ ਬਸ ਘਰ ਦਾ ਜੀ ਵੀ ਮੈਂ ਹੀ ਆ ਨਾ ਲੈ ਹੋਰ ਕੋਈ ਇੱਥੇ ਲੈ ਅਸੀਂ ਰਲ ਕੇ ਬਹਿ ਕੇ ਬਾਹਰ ਝਾੜ ਲੈਂਦੇ ਇੱਟਾਂ ਝਾੜ ਹੁਣ ਉਹ 'ਚ ਵੀ ਰੌਲਾ ਕੰਧ 'ਚ ਵੀ ਪਹਿਲੇ ਵਾਰ ਜਿਹੜਾ ਤਾਏ ਨੇ ਲਾਇਆ ਦੂਜਾ ਵਾਰ ਇਹਨਾਂ ਨੇ ਲਾਇਆ ਤੀਜਾ ਵਾਰ ਤਾਏ ਨੇ ਲਾਇਆ ਚੌਥਾ ਵਾਰ ਏਦਾਂ ਵਾਰ ਇੱਕ ਤੇਰੇ ਵਾਰ ਕੋਲ ਲਾਟੂ ਹੈਗਾ ਹੁਣ ਐ ਫੜ ਕੇ ਆਂਦੇ ਹਾਂਜੀ, ਬਸ ਤੇ ਫੇਰ ਮੈਂ ਤੈਨੂੰ ਬਣਾ ਦੇਗਾ ਕੰਧ ਅੱਛਾ ਜੀ ਹਾਂ ਬਸ ਲੱਟ ਦੇ ਕੰਮ ਹਨਾ ਹਾਂ ਮੈਂ ਤੈਨੂੰ ਕੰਧ ਬਣਾ ਦੇਗਾ ਕੋਈ ਰੋਲ ਠੀਕ ਹੋ ਗਿਆ ਆਖਰੀ ਵਾਰ ਦੇ ਨਾ ਉਸਤਾਦ ਜੀ ਸਮੋਸੇ ਮੰਗਾ ਕੇ ਨਾ ਉਹ ਦੇ ਦਿਓ ਸਾਨੂੰ ਅੱਗੇ ਤੋਂ ਤਰਸ ਹੋ ਗਏ ਕਿ ਮੈਂ ਤੁਹਾਨੂੰ ਕੋਈ ਕੰਮ ਕਰਾਂ ਹਾਲੇ ਕੱਲ ਤੇ ਸਮੋਸੇ ਤੈਨੂੰ ਖਵਾਏ ਅੱਜ ਵੀ ਖਵਾ ਲਓ ਆਖਰੀ ਵਾਰ ਮੈਂ ਨੈਕਸਟ ਟਾਈਮ ਨਹੀਂ ਖਵਾਂਗਾ ਕਦੇ ਨੈਕਸਟ ਟਾਈਮ ਆਣਾ ਵੀ ਨਹੀਂ ਨਹੀਂ ਆਣਾ ਕਿਉਂ
ਗੱਲ ਪਤਾ ਕੀ ਹੋਇਆ, ਉਸਤਾਦ ਜੀ ਨੇ ਨਾ ਗੱਲ ਕੀਤੀ, ਮੇਰਾ ਉਸਤਾਦ ਜੀ ਮੈਨੂੰ ਨਾ ਟੇਕ, ਮੈਂ ਆਪਣੇ ਦੋਸਤ ਨੂੰ ਫੋਨ ਕੀਤਾ, ਉਹਨੂੰ ਮੈਂ ਕਿਹਾ ਮੈਨੂੰ ਨਾ 10 ਲੱਖ ਰੁਪਈਆ ਚਾਹੀਦਾ। ਉਹ ਜੰਮੀਆਂ ਪਹਿਲੀ ਇੱਟਾਂ, ਵਾਰੀ। ਜੰਮੀਆਂ ਇੱਟਾਂ ਉਸਤਾਦ ਜੀ ਤੁਹਾਨੂੰ ਪਤਾ ਜਿਹੜੀਆਂ ਜੋੜਾ ਡਿੱਗ ਜਾਂਦੀਆਂ ਆਹੋ ਹਾਂ ਉਹ ਡਿੱਗੀਆਂ ਵਾ ਜੁੜਵਾਂ ਇੱਟਾਂ ਵਿੱਚ। ਜੁੜਵਾਂ ਇੱਟਾਂ ਉਹ ਇਦਾਂ ਕਰਕੇ ਜੰਪੂ ਜਿਹਾ ਡਿੱਗਿਆ ਵਾ ਪਾਵੇ ਤੇ ਉਹ ਯਾਨੀ ਇਦਾਂ ਮੰਜੀ ਹੈ, ਉਹ ਇੱਕ ਪਾਵਾ ਥੱਲੇ ਨੂੰ ਹੋ ਗਿਆ ਸਾਰਾ। ਸ਼ੁਕਰ ਕਰ ਪਾਵੇ ਤੇ ਹੈ ਕੋਈ ਨਹੀਂ ਸੀ, ਉਹ ਮੰਜੀ ਤੇ ਹੈ ਕੋਈ ਨਹੀਂ ਸੀ। ਭਾਵੇਂ ਤਾਂ ਕੌਣ ਬੰਦਾ, ਜ਼ਿੰਦਗੀਆਂ ਬਚ ਗਈਆਂ, ਥੱਲੇ ਕੋਈ ਹੁੰਦਾ, ਕੋਈ ਉਨੀਕੀ ਹੁੰਦੀ, ਫਿਰ ਹਾਂਜੀ। ਕੰਧ ਹੁੰਦੀ ਉਹਦੇ ਉੱਤੇ। ਹਾਂਜੀ ਮੰਜੀ ਦੀ ਕਾਣੋ ਵੀ ਉਸਤਾਦ ਜੀ ਦੇ ਸਿਰ ਆ। ਹਾਂਜੀ ਉਹ ਮੰਜੀ ਵੀ ਹੁਣ ਵਿੱਚ ਪੈ ਗਈ। ਹਾਂਜੀ ਅੱਛਾ ਠੀਕ, ਇਹ ਹੌਲੀ ਹੌਲੀ ਕੰਧ ਹੀ ਕਰਾ ਦਿਓ, ਬੜਾ ਕੁਝ ਪੈਣਾ ਤੁਹਾਡੇ ਤੇ। ਇਹ ਪੂਰਾ ਮਕਾਨ ਠੀਕ ਹੋ ਜਾਣਾ ਵਾ। ਅੱਛਾ ਮੈਂ ਨਾ ਉਹਨੂੰ ਫੋਨ ਕੀਤਾ, ਮੈਂ ਕਿਹਾ ਯਾਰ ਮੈਨੂੰ ਚਾਹੀਦਾ 10 ਲੱਖ ਰੁਪਈਆ, ਕਿਹਨੂੰ? ਦੋਸਤ ਆਪਣੇ ਨੂੰ। ਅੱਛਾ ਇਹ ਕਿਹੜਾ ਸਾਈਨ ਹੁੰਦਾ ਫੋਨ ਵਾਲਾ? ਇਹ ਦੁਬਾਰਾ ਕਰੀ, ਕਿੱਦਾਂ ਫੜਿਆ ਸੀ? ਮੈਂ ਉਹਨੂੰ ਇਹ ਕਿਹੜਾ ਫੋਨ ਹੁੰਦਾ? ਪਹਿਲੀ ਗੱਲ ਮੈਂ ਉਹਨੂੰ ਫੋਨ ਕੀਤਾ, ਮੈਂ ਕਿਹਾ ਯਾਰ ਮੈਨੂੰ ਚਾਹੀਦਾ 10 ਲੱਖ ਰੁਪਈਆ। ਉਹ ਕਹਿੰਦਾ ਫੈਸਲ ਭਾਈ ਆਪਣਾ ਅਕਾਊਂਟ ਨੰਬਰ ਸੈਂਡ ਕਰੋ। ਉਸਤਾਦ ਜੀ ਸਾਡਾ ਗੇਟ ਵੀ ਚੁੱਕ ਕੇ ਬੰਦ ਹੁੰਦਾ ਵਾ। ਅੱਛਾ ਹੈ ਚੁੱਕ ਕੇ ਬੰਦ ਹੁੰਦਾ ਵਾ ਯਾਨੀ ਲਮਕ ਯਾਨੀ ਗਿਆ। ਤੇ ਚਲੋ ਜਦੋਂ ਮਿਸਤਰੀ ਲੱਗਣਗੇ ਨਾਲ ਉਹ ਵੀ ਕਰਾ ਲਾਂਗੇ। ਆਹੋ। ਤਾਂ ਨਾਲ ਹੋਰ ਫਰਸ਼ ਠੀਕ ਆ? ਹਾਂਜੀ ਫਰਜ਼ ਸਹੀ ਨਹੀਂ ਫੇਰ ਦੇਖ ਲਾ। ਅਨੀ ਓਕੇ ਫਰਜ਼ ਚਲੋ ਠੀਕ ਆ, ਟੈਲਾਂ ਵਾ ਜਾਂ ਉਹ ਆ ਪਲਸਤਰ ਪਲਸਤਰ ਵਾਲਾ ਪਲੇਨ ਜਿਹੜਾ, ਹਾਂਜੀ। ਉਹ ਠੀਕ ਆ। ਹਾਂਜੀ ਛੱਤਾਂ ਛੱਤਾਂ ਟੀਟਰ ਉਹ ਟੀਟਰ ਕਿਨੂੰ ਆਹੋ ਟੀਆਰ ਗਾਰਡਰ। ਹਾਂਜੀ ਲੈਂਟਰ ਬਣਦਾ ਹੁਣ। ਹਾਂਜੀ ਆਹੋ ਅੱਛਾ ਉਹਨੂੰ ਮੈਂ ਫੋਨ ਕਰਕੇ ਕਿਹਾ ਮੈਨੂੰ ਚਾਹੀਦਾ 10 ਲੱਖ ਰੁਪਈਆ। ਉਹ ਮੈਨੂੰ ਕਹਿੰਦਾ ਜੀ ਆਪਣਾ ਅਕਾਊਂਟ ਭੇਜ। ਮੈਂ ਉਹਨੂੰ ਕਿਹਾ ਯਾਰ ਹਜੇ ਨਹੀਂ ਚਾਹੀਦਾ, ਜਦੋਂ ਚਾਹੀਦਾ ਹੋਏਗਾ ਮੈਂ ਤੁਹਾਨੂੰ ਉਦੋਂ ਕਹਿ ਦਾਂਗਾ। ਕਾਹਦਾ 10 ਲੱਖ ਮੰਗਿਆ ਮੈਂ ਉਹਦੇ ਤੁਹਾਨੂੰ ਦੱਸ ਦਿੰਦਾ। ਉਸ ਤੋਂ ਬਾਅਦ ਮੈਂ ਇੱਕ ਆਪਣੇ ਹੋਰ ਦੋਸਤ ਨੂੰ ਫੋਨ ਕੀਤਾ, ਜਿਹੜੇ ਮੇਰੇ ਜਿਗਰੀ ਯਾਰ ਨੇ, ਉਹਨੇ ਵੀ ਦੱਸ ਹੀ ਕਿਹਾ। ਉਹਨੂੰ ਵੀ ਦੱਸ ਹੀ ਗਿਆ। ਤੀਜੇ ਬਾਰਿਸ਼ ਹੁੰਦੀ ਹੈ ਨਾ, ਬਾਰਿਸ਼ ਉਹ ਸਾਰਾ ਪਾਣੀ ਸਾਡੇ ਘਰ ਨੂੰ ਆ ਜਾਂਦਾ ਵਾ। ਉਹ ਗੇਟ ਉੱਚਾ ਕਰਕੇ ਥੱਲੇ ਬੰਨੀ ਵੀ ਬਣਾਉਣੀ ਹੈ। ਹਾਂ ਉਹ ਵੀ ਬਣਾ ਲਾਂਗੇ। ਗੈਲਰੀ ਬਣੀ, ਗੈਲਰੀ ਵਿੱਚ ਇੱਕ ਨਹੀਂ ਗੱਲ ਉਹ ਵੀ ਜ਼ਰੂਰੀ, ਕਿਉਂਕਿ ਛੋਟਾ ਮਕਾਨ ਗੈਲਰੀ ਹੋ ਗਈ। ਅੱਛਾ ਯਾਰ ਕੰਧ ਕਿੱਡੀ ਗਈ, ਮਕਾਨ ਸ਼ੁਰੂ ਤੋਂ ਸ਼ੁਰੂ ਕਰ ਲਿਆ। ਅੱਛਾ ਕੰਧ ਕਿੱਡੀ ਕੀ ਮੇਰੇ ਕੱਚੇ ਮਕਾਨ ਕੀ? ਹਾਂ ਉਸ ਤੋਂ ਬਾਅਦ ਅਗਲੇ ਯਾਰ ਨੂੰ ਫੋਨ ਕੀਤਾ, ਮੈਂ ਕਿਹਾ ਮੈਨੂੰ 10 ਲੱਖ ਰੁਪਏ ਚਾਹੀਦਾ। ਕਹਿੰਦਾ ਆਪਣਾ ਅਕਾਊਂਟ ਭੇਜ। ਅੱਛਾ ਅੱਜ ਦੂਜੇ ਨੂੰ ਦੂਜੇ ਨੂੰ ਫੋਨ ਕੀਤਾ, ਉਹਨੇ ਕਿਹਾ ਅਕਾਊਂਟ ਪੇ ਠੀਕ ਹੈ। ਮੈਂ ਉਹਨੂੰ ਕਿਹਾ ਜਦੋਂ ਚਾਹੀਦੇ ਹੋਣਗੇ ਮੈਂ ਤੈਨੂੰ ਦੱਸ ਦਾਂਗਾ। ਓਕੇ ਦੋ ਹੋ ਗਏ। ਉਸ ਤੋਂ ਬਾਅਦ ਤੀਸਰੇ ਨੂੰ ਫੋਨ ਕੀਤਾ, ਓਕੇ ਉਹਨੂੰ ਮੈਂ ਕਿਹਾ 5 ਲੱਖ ਚਾਹੀਦਾ ਮੈਂ। ਠੀਕ ਹੈ। ਕਹਿੰਦਾ ਅਕਾਊਂਟ ਭੇਜ। ਓਕੇ ਮੈਂ ਕਿਹਾ ਜਦੋਂ ਚਾਹੀਦੇ ਹੋਣਗੇ ਮੈਂ ਤੈਨੂੰ ਆਪ ਕਾਲ ਕਰਾਂਗਾ। ਅੱਛਾ ਇਹ 25 ਲੱਖ ਗੱਡੀ ਦਾ ਪੂਰਾ ਕਰ ਰਹੇ ਹੋ। ਹਾਏ 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 ਬਈ ਆਹੀ ਕਿ ਦਿਲ 'ਚ ਗੱਲਬਾਤ ਉਹਨਾਂ ਦੀ ਜ਼ੁਬਾਨ ਤੇ ਆ ਗਈ, ਜਿਹੜੇ ਇੰਨਾ ਸਾਨੂੰ ਸਮਝਦੇ ਆ ਮਿੱਠੇ। ਇੱਕ ਮੇਰੇ ਯਾਰ ਦਾ ਮੈਨੂੰ ਫੋਨ ਵਾਪਸ ਆਇਆ, ਕਹਿੰਦਾ ਫੈਸਲ ਭਾਈ ਖੈਰ ਤੇ ਹੈ ਵਾ, ਤੇਰਾ ਹੁਕਮ ਸਿਰ ਮੱਥੇ ਤੇ, ਪੈਸੇ ਮੈਂ ਤੇਰੇ ਤੋਂ ਵਾਰ ਕੇ ਸਿੱਟਦਾ ਮੇਰਾ ਵੀਰ, ਆਰਡਰ ਲਾ ਕਾਹਦੇ ਆ? ਮੈਂ ਕਿਹਾ ਯਾਰ ਮੈਂ ਗੱਡੀ ਲੈ, ਮਿੱਠੇ ਗੱਲ ਸੁਣ ਮੇਰੀ ਗੱਲ ਸੁਣ। ਮੈਂ ਉਹਨੂੰ ਕਿਹਾ, ਕਹਿੰਦਾ ਫੈਸਲ ਭਾਈ ਹੈ ਕਾਹਦੇ? ਮੈਂ ਕਿਹਾ ਮੈਂ ਗੱਡੀ ਲੈਣੀ ਉਸਤਾਦ ਜੀ ਕੋ, ਮੀਰਾ। ਮੈਂ ਕਿਹਾ ਹੈ ਕੀ ਹੋਇਆ? ਮੀਰਾ ਮੈਂ ਉਹਨੂੰ ਕਿਹਾ ਮੈਂ ਉਸਤਾਦ ਜੀ ਕੋ ਮੀਰਾ ਲੈਣੀ ਹੈਗੀ ਹੈ। ਤੇ ਉਹ ਨਾ ਕਹਿੰਦੇ ਹੈਗੇ ਨੇ, ਮੈਂ ਕਿਹਾ ਉਹ ਵੀ ਫੇਵਰ ਕਰ ਰਹੇ ਨੇ, ਕਹਿੰਦੇ ਯਾਰ 32 ਲੱਖ ਰੁਪਏ ਦੀ ਗੱਡੀ ਤੂੰ ਮੈਨੂੰ 25 ਲੱਖ ਰੁਪਏ ਦੇ, 20 ਦੇ, 15 ਦੇ ਲੈ ਜਾ। ਨਹੀਂ 25 ਤੇ। ਹੈਂ? ਅੱਛਾ 25 ਤੇ ਕਿਉਂਕਿ ਪੰਜੀ ਇਕੱਠਾ ਹੋ ਗਿਆ ਵਾ। ਉਹਨਾਂ ਨੇ ਮੈਨੂੰ ਹੁਣ ਉਸਤਾਦ ਜੀ ਗੱਲ ਕੀਤੀ, ਮੈਂ ਮੂੰਹ ਖਾਣੇ ਜੋਗਾ ਨਹੀਂ ਰਿਹਾ। ਉਹਨਾਂ ਨੇ ਕਿਹਾ ਯਾਰ ਫੈਸਲ ਤੂੰ ਮੇਰਾ ਯਾਰ ਹੈ, ਤੂੰ ਮੇਰਾ ਭਰਾ ਹੈ, ਮੈਂ ਤੇਰੇ ਤੋਂ ਵਾਰ ਕੇ ਛੱਡਦਾ, ਤੂੰ ਬਾਹਰ ਜਾ ਸ਼ੋਰੂਮ ਤੇ ਜਾ, ਉੱਥੇ ਜਾ ਕੇ ਮੇਰੀ ਗੱਲ ਕਰਾ, ਫੋਰਚੂਨਰ ਲੈ, ਰੇਂਜ ਰੋਵਰ ਲੈ। ਚਲੋ ਉਹ ਤੇਰਾ ਮੈਂ ਯਾਰ ਆ ਤੇ ਉਹ ਤੇ ਮੈਂ, ਕਹਿੰਦੇ ਤੇਰਾ ਉਸਤਾਦ ਆ, ਤੇਰਾ ਬਜ਼ੁਰਗ ਆ, ਮਸੇ ਹੀ ਬਚੇ। ਕਹਿੰਦੇ ਤੇਰਾ ਉਸਤਾਦ ਤੁਹਾਡਾ ਬਜ਼ੁਰਗ ਨੇ, ਉਹ ਤੁਹਾਡੇ ਤੇ ਯਕੀਨ ਨਹੀਂ ਕਰ ਰਹੇ। ਤੇ ਮੈਂ ਉਸਤਾਦ ਜੀ ਕਿਸੇ ਨੂੰ ਮੂੰਹ ਵਿਖਾਣੇ ਜੋਗਾ ਨਹੀਂ ਜੇ ਰਿਹਾ। ਉਹ ਮੂੰਹ ਨੂੰ ਕੀ ਹੋ ਗਿਆ, ਕਿਤੇ ਛਪਾਕੀ ਨਿਕਲ ਆਈ ਆ? ਉਹ ਨਹੀਂ ਮਿੱਠੇ, ਮੇਰੇ ਕੋ ਸੜ ਗਿਆ ਮੂੰਹ ਤੇਜ਼ਾਬ। ਉਹ ਯਾਰ ਬਾਹਰਲੇ ਕਹਿਣ ਦੇ ਨੇ ਉਹ 7 ਲੱਖ ਤੁਹਾਨੂੰ ਛੱਡਣ ਤੁਹਾਡੇ, ਫੇਰ ਤੁਸੀਂ ਉਹੀ ਟੌਪ। ਕਿਹੜਾ ਹੁਣ ਮੈਂ ਤਾਂ 3 ਯਾਰ ਨਾ 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 ਮਿੱਠਾ ਜੀ, ਛੱਡਣਾ 1 ਰੁਪਈਆ ਨਹੀਂ। ਮੈਂ ਤੈਨੂੰ ਮੈਂ ਕਿਹਾ, ਮੇਰੇ ਅੱਬੂ ਨੇ ਕਿਹਾ ਬੇਟਾ ਗਰਦਨ ਕਟਾ ਲਈ, ਨੱਕ ਨਾ ਕਟਾਈ, ਮੈਂ 1 ਰੁਪਈਆ ਨਹੀਂ ਛੱਡਣ ਦਾਂਗਾ। ਉਹ ਯਾਰ ਤੁਸੀਂ ਦੁੱਧ ਪੀਣਾ ਜੋ ਤੁਹਾਡੇ ਵਾਲ ਸਾਹਿਬ ਫੌਤ ਹੋ ਗਏ, ਇੰਨੀਆਂ ਗੱਲਾਂ ਕਿੱਦਾਂ ਕਰ ਗਏ ਹੋ? ਮੈਂ ਪੂਰੇ ਪੈਸੇ ਦਾਂਗਾ, ਪੂਰੇ ਪੈਸੇ ਦਾਂਗਾ। ਮੈਂ ਨਹੀਂ ਕਦੇ ਮੈਂ ਜ਼ਿੰਦਗੀ ਤੇ ਕਦੋਂ ਦੇਣੇ, ਕਦੋਂ ਜਦੋਂ ਗੱਡੀ ਥੱਲੋਂ ਅੱਧੀ ਰਹਿ ਗਈ, ਘਸ ਕੇ ਦਿਓ। ਜੀ ਦੇ ਦਾਂਗਾ। ਮਿਸਤਰੀ ਲਓ ਹਾਂ ਲੈ ਲਓ। ਇੱਕ ਸ਼ਰਤ ਤੇ ਮੈਂ ਕੰਮ ਕਰਨਾ ਵਾ, ਤੁਹਾਡੀ ਦੀਵਾਰ ਬਣਾਉਣੀ ਹੈ, ਮੈਂ ਬਾਹਰ ਖਲੋ ਕੇ ਕੰਮ ਕਰਨਾ, ਅੰਦਰ ਜਗ੍ਹਾ ਹੈ ਨਹੀਂ। ਅੱਛਾ ਬਾਹਰੋਂ ਇੱਟ ਨੂੰ ਲਾ ਕੇ ਮਸਾਲਾ ਤੇ ਇੰਜ ਸਿੱਟਦੇ ਕਰੂ ਅੰਦਰ। ਉਹ ਕਹਿੰਦਾ ਮੈਂ ਬਾਹਰ ਖਲੋ ਕੇ ਤੇ ਕੰਮ। ਮੈਂ ਹੁਣ ਕੀ ਮੂੰਹ ਵਿਖਾਵਾਂ ਦੱਸੋ? ਮਿਸਤਰੀ ਹੈਲੀਕਾਪਟਰ ਤੇ ਲਾਉਣਾ ਹਨਾ ਉੱਤੋਂ ਉਹ ਦੀ। ਕਰੈਕਟਰ ਕਹਿਣ ਦੇ ਹੈਗਾ ਕਿ ਯਾਰ ਅਸੀਂ ਤੇਰੇ ਯਾਰ ਹੋ ਕੇ ਤੇਰੀ ਇੰਨੀ ਫੇਵਰ, ਉਹ ਤੇ ਤੇਰੇ ਬਜ਼ੁਰਗ ਆ, ਤੇਰੇ ਉਸਤਾਦ ਜੀ ਆ, ਬਾਪ ਦਾ ਦਰਜਾ ਰੱਖਦੇ, ਤੇ ਉਹ ਨਹੀਂ ਤੇਰੇ ਤੇ ਟਰਸਟ ਕਰਦੇ। ਮਿੱਠੇ ਮੇਰਾ ਟਰਸਟ ਵਾਲੀ ਇਹ 'ਚ ਕਿਹੜੀ ਗੱਲ? ਪੈਸੇ, ਟਰਸਟ ਵਾਲੀ ਕਿਹੜੀ ਗੱਲ? ਉਹ ਬੰਦਾ ਮੈਨੂੰ 20 ਲੱਖ ਰੁਪਈਆ ਦੇ ਚਲੋ ਦੇ। ਭਾਂ ਜਦੋਂ ਇੰਨਾ ਕੁਝ ਹੋ ਗਿਆ ਮੇਰੇ ਤੇ ਪੈ ਗਿਆ, ਮਾਰਕੀਟ 'ਚ 30 ਲੱਖ ਰੁਪਏ ਦੀ ਗੱਡੀ ਆ, ਮੈਂ 30 ਦੀ ਵੇਚਣੀ ਹੈ। ਮੈਂ ਵੇਚਣ ਨਹੀਂ ਦੇਣੀ ਗੱਡੀ। ਜਦੋਂ 5 ਛੱਡ ਕੇ ਵੀ ਇੰਨਾ ਜ਼ਲੀਲ ਹੋਣਾ ਮੈਂ, ਅੱਛਾ ਤੇ ਫਿਰ ਠੀਕ 30 ਦੀ ਆ, ਤੁਸੀਂ ਇਦਾਂ ਦੀਆਂ 10-12 ਲੈਣਾ ਹੋਰ ਕਹਿ ਲਓ ਮੈਨੂੰ। ਹਾਂ ਕਹਿੰਦੇ ਉਸਤਾਦ ਜੀ ਤੁਹਾਡੇ ਦੋਸਤ ਇਹ ਕਹਿੰਦੇ ਕਿ ਬਾਪ ਆ ਤੁਹਾਡੇ, ਉਹ ਤੁਹਾਡੇ ਦੋਸਤ ਇਹ ਨਹੀਂ ਕਹਿੰਦੇ ਬਾਪ ਦਾ ਮਸ਼ਹਿਰਾ ਬੰਦ ਪਿਆ ਵਾ। ਉਹ ਨਹੀਂ ਕਹਿੰਦੇ ਤੁਹਾਨੂੰ, ਉਹ ਨਹੀਂ ਕਹਿੰਦੇ। ਹੈ
ਲੇਕਿਨ ਫੈਸਲ ਸਾਹਿਬ ਗੱਡੀ ਦਾ ਹੱਕ ਤਾਂ ਮੈਂ ਨਹੀਂ, ਫੈਸਲ ਭਾਈ ਦਾ ਮੈਂ ਸਾਥ ਦਾਂਗਾ ਉਸਤਾਦ ਜੀ ਇੱਥੇ। ਜਿਹਨੇ ਹਿਸਟਰੀਆਂ ਪੜ੍ਹੀਆਂ, ਜਿਹਨੇ ਦਾਸਤਾਨਾਂ ਪੜ੍ਹੀਆਂ। ਉਸਤਾਦ ਜੀ ਇੱਕ ਸਵਾਲ ਕਰਾਂ ਛੋਟਾ ਜੀ। ਅਗਰ ਭਾਈ ਫੈਸਲ ਵਾਲੀ ਗੱਡੀ ਤੁਹਾਡੇ ਕੋਲ ਆਉਂਦੀ ਹੈ, ਤੁਹਾਡੇ ਵਾਲੀ ਗੱਡੀ ਭਾਈ ਫੈਸਲ ਤੇ ਚੱਲ ਜਾਂਦੀ, ਤੇ ਜਿਹੜੀ ਤੁਹਾਡੇ ਕੋਲ ਭਾਈ ਫੈਸਲ ਦੀ ਗੱਡੀ ਆਣੀ ਹੈ ਉਹ ਤੁਸੀਂ ਕਿਹਨੂੰ ਦੋਗੇ? ਉਹ ਕੁਰਾਨਦਾਜ਼ੀ ਹੋਏਗੀ। ਨਹੀਂ ਇੱਕ ਜੀ ਦੱਸਣਾ, ਮੈਂ ਮੇਰਾ ਸਵਾਲ ਨਾਮ ਬਹੁਤ ਕੱਟ ਦਿਓ ਉਹਦੇ ਚੋਂ, ਹੈ ਮੇਰਾ ਨਾਮ ਇਹ ਕਹਿੰਦਾ ਮੈਨੂੰ ਮੋਟਰਸਾਈਕਲ ਕੁਝ ਅੱਛੀ ਜੀ ਲੈ ਦਿਓ ਬਸ। ਮੈਂ ਤੇਰਾ ਮਿੱਠੇ ਵਾਲੀ ਗੱਡੀ ਤੇ ਧਿਆਨ ਆ ਤਈ ਮਾਰਨ ਦੇ। ਠੀਕ ਹੈ ਉਹ ਗੱਡੀ ਤੇ ਨਾ ਮਗਰਾਣਾ, ਉਹ ਬੁਲਟ ਕਹਿਣ ਡਿਆ ਜੀ, ਕਮ ਤੋਂ ਕਮ 32-33 ਲੱਖ ਰੁਪਏ ਦਾ ਆਣਾ ਜੇ ਬੁਲਟ, ਕਿਹੜਾ ਬੋਲਟ? ਹੈਵੀ ਬਾਈਕ। ਉਹ ਜਿੱਦਾਂ ਦਾ ਹਨਾਨ ਕੋਲ ਨਹੀਂ ਸਾਥ। ਆ ਲੈ ਲਓ। ਯਾਰ ਉਹ ਤੇ ਤੂੰ ਕਿਦਾਂ ਦਾ ਲੱਗੇਗਾ ਹੁੰਦਾ। ਨਹੀਂ ਉਸਤਾਦ ਜੀ ਏਦਾਂ ਉਸਤਾਦ ਕਰਦੇ ਜੀ ਜਦੋਂ ਇੰਜ ਕਰੇ ਘਰੋਂ ਸਗਾਰ ਲਾ ਕੇ ਮੋਟਾ ਇੰਜ ਨਿਕਲਿਆ ਕਰਨਾ, ਜੈਕਟ ਕੋਕਿਆਂ ਵਾਲੀ ਪਾਈ ਹਾਂ ਉਹੀ ਸੰਘਾਰ ਲਾ ਕੇ ਮੱਥੇ ਤੇ ਤਾਰਿਆਂ ਵਾਲੀ ਪੱਟੀ, ਛੋਟੀ ਜਿਹੀ ਐ ਲੱਗਣਾ ਚਿੜਾ ਟੰਗੇ ਜਾਂਦੇ ਕਰਕੇ। ਇਹ ਤਰ੍ਹਾਂ ਦਾ ਜਿਮ ਕਰਨ ਦੇ। ਲਓ ਜੀ ਉਸਤਾਦ ਜੀ, ਮੈਂ ਤਿੰਨਾਂ ਦੋਸਤਾਂ ਨੂੰ ਫੋਨ ਕੀਤਾ, ਉਹਨਾਂ ਨਾਮ ਦੱਸ ਦਵਾਂ। ਬੱਚੇ ਨੂੰ ਯਾਦ ਹੋ ਗਏ, ਅਰਸ਼ ਭਾਜੀ, ਅਨਮੋਲ ਭਾਜੀ, ਸਨੀ ਭਾਜੀ, ਹਨਾ। ਬੱਚੇ ਨੂੰ ਨਾਮ ਯਾਦ ਹੋ ਗਏ ਯਾਰ, ਕੀ ਲੈਣਾ ਦੱਸੋ? ਇਹੀ ਉਸਤਾਦ ਜੀ ਕਿਹਨੂੰ ਦੋਗੇ? ਸੁਭਾਨ ਨੂੰ ਵੀ ਕੀਤਾ ਸੀ। ਕਿਹਨੂੰ? ਅੱਛਾ ਉਸਤਾਦ ਮੋਹਤਰਮ, ਮੈਨੂੰ ਇਹ ਦੱਸੋ ਮੈਂ ਕੀ ਮੂੰਹ ਖਾਣ ਜੋਗਾ ਰਿਹਾ? ਉਹਨੇ ਮੈਨੂੰ ਗੱਲ ਕਰਕੇ ਕਹਿਤੀ ਕਿ ਯਾਰ ਤੇਰੇ ਉਸਤਾਦ ਜੀ ਨੂੰ ਤੇਰੇ ਤੇ ਟਰਸਟ ਨਹੀਂ ਹੈ। ਹਾਂ ਯਾਰ, ਮੈਂ ਉਹਨੂੰ ਕਿਹਾ ਮੈਂ ਉਂਝ ਨਹੀਂ ਪੈਸੇ, ਮੈਂ ਕਿਹਾ ਮੈਂ ਤੁਹਾਨੂੰ ਲੱਖ ਰੁਪਈਆ ਮਹੀਨੇ ਦਾ ਦਾਂਗਾ ਵਾਪਸ। ਕਹਿੰਦੇ ਯਾਰ ਫੈਸਲ ਤੂੰ ਲੈ ਲੈ। ਵਾਰ ਕਿਸ ਫਿਰ ਹਾਂ, ਕਹਿੰਦਾ ਫੋਰਚੂਨਰ ਲੈ, ਰੇਂਜ ਰੋਵਰ ਲੈ, ਲੇਕਿਨ ਬਾਪ ਨੂੰ ਟਰਸਟ ਨਹੀਂ ਹੈਗਾ, ਮਾਈ ਬਾਪ ਨੂੰ। ਤੇ ਕਹਿਣਾ ਸੀ ਨਹੀਂ ਹੈਗਾ। ਹੈ ਨਾ। ਨਾਲੇ ਫੋਰਚੂਨਰ ਲੈ ਕੇ ਨਾ ਖੜੀ ਕਰਨ ਵਾਲੀ ਜਗ੍ਹਾ ਵੀ ਦੇਖਣੀ, ਤੁਸੀਂ ਉਹ ਦਰਖਤ ਥੱਲੇ ਖੜੀ ਕਰਨੀ, ਉੱਤੇ ਪਰਿੰਦਿਆਂ ਨੇ ਹਰ ਸ਼ੈ ਕਰ ਜਾਣੀ ਆ, ਨਾਮ ਗੰਦੀ ਸ਼ੀਸ਼ੇ ਘਟਾ ਮਿੱਟੀ। ਫੋਰਚੂਨਰ ਦਾ ਏਰੀਆ ਹੋਰ ਆ। ਨਹੀਂ ਤੁਸੀਂ ਮੈਨੂੰ ਦੱਸੋ ਨਾ, ਮੇਰੇ ਨਾਲ ਕੀਤਾ ਕੀ ਤੁਸੀਂ? ਮੈਂ ਕੀ ਮੂੰਹ ਵਿਖਾਵਾਂ ਲੋਕਾਂ ਨੂੰ? ਉਸਤਾਦ ਜੀ ਇਹ ਆਫਰ ਤੁਹਾਨੂੰ ਕਰਨੀ ਚਾਹੀਦੀ ਸੀ ਜਿਹੜੇ ਬਾਹਰ ਦੇ ਕਰ ਰਹੇ। ਇਹ ਗੱਲ ਬਸ ਹੀ ਸੱਚੀ ਮੁੱਚੀ ਉਸਤਾਦ ਜੀ। ਭਾਈ ਫੈਸਲ ਦਾ ਦਿਲ ਸਾਫ਼ ਹੈਗਾ ਉਸਤਾਦ ਨਹੀਂ, ਜੀ। ਤੁਹਾਡੇ ਦੋਸਤਾਂ ਨੇ ਤੁਹਾਨੂੰ ਇਹ ਨਹੀਂ ਕਿਹਾ, ਇਹ ਕਹਿ ਕਿ ਬਾਪ ਨੇ ਜ਼ਿਆਦਤੀ ਕੀਤੀ, ਉਹਨੇ ਇਹ ਨਹੀਂ ਕਿਹਾ ਬਾਪ ਦਾ ਟੀਮ ਵਾਲਾ ਜਿਹੜਾ ਚੈਨਲ ਬੰਦ ਪਿਆ। ਹਾਂ ਨਹੀਂ ਜ਼ਿਆਦਤੀ ਨਹੀਂ ਉਹਨਾਂ ਨੇ ਕਿਹਾ, ਇਹ ਗੱਲ गलत है। मिठा लड़ाई करवा रहा उस्ताद जी। फैसल भाई डिजर्विंग है गाड़ी के लिए, इनको गाड़ी दें आप। 14 ਅਗਸਤ ਨੂੰ ਮੇਰੀ ਸਾਲਗਿਰਹ ਉਸਤਾਦ ਜੀ, ਗੱਡੀ ਨਵੀਂ ਤੇ ਆਵਾਂਗਾ ਜੀ, ਇੱਥੇ ਲਿਖ ਕੇ ਰੱਖ ਲੈਣਾ। ਨਹੀਂ ਉਬਰ ਕਰੀਮ ਵਾਲੇ ਨਵੀਆਂ ਵੀ ਰੱਖੀਆਂ ਵਾ। ਉਸਤਾਦ ਜੀ ਨੂੰ ਚੈਲੰਜ ਨਾ ਕਰੋ, ਪਿਆਰ ਮੁਹੱਬਤ ਨਾਲ ਉਹਨਾਂ ਨੇ ਤੁਹਾਨੂੰ ਗੱਡੀ ਦੇ ਦੇਣੀ ਹੈ। ਤੁਹਾਡੇ ਤੇ ਫਖਰ ਹੈ, ਗਰਵ ਹੈ, ਨਾਜ਼ ਆ। ਉਸਤਾਦ ਜੀ ਤੁਹਾਨੂੰ ਮੇਰੇ ਤੇ ਫਖਰ ਹੈ। ਭੈਣਾ ਮੇਰੀ ਗੱਲ ਸੁਣੋ, ਹੂੰ। ਇਹ ਜਿਹੜਾ ਮਜ਼ਾਕਰਾ ਚੋਂ ਪੈਸੇ ਲੈ ਰਹੇ ਉਹ ਮੇਰੀ ਵੀ ਸੁਣ ਲੈਣਾ ਨਾ ਉਹ ਸਰ, ਬਾਪ ਮੇਰੀ ਵੀ ਸੁਣ ਲਓ ਜੀ। ਹੁਣ ਇੱਕ ਮਜ਼ਾਕਰਾ ਚ ਜਿਹੜੇ ਪੈਸੇ ਲੈ ਰਹੇ ਆ, ਹਾਂਜੀ ਠੀਕ ਹੈ ਜੀ, ਉਹ ਪੈਸੇ ਛੱਡ ਕੇ, ਜੌਬ ਛੱਡ ਕੇ ਵਾਪਸ ਮੇਰੇ ਤੇ ਆ ਜਾਵੇ ਇੱਥੇ, ਠੀਕ ਹੈ ਜੀ। ਤੇ ਜੋ ਇਹ ਕਹਿ ਰਿਹਾ ਮੈਂ ਕਰਦਾ। ਜਿਹੜੇ ਮਜ਼ਾਕਰਾ ਚੋਂ ਲੈ ਰਿਹਾ, ਉਹ ਬਾਪ ਨੇ ਇਸ ਕਾਬਲ ਪੁੱਤ ਨੂੰ ਕੀਤਾ ਹੁੰਦਾ ਕਿ ਉੱਥੇ ਜਾ ਕੇ ਤੇ ਉਹ ਕਮਾ ਕੇ ਲਵੇ, ਉਧਰੋਂ ਕਮਾ ਕੇ ਘਰ ਰੱਖੀ ਜਾਵੇ, ਸਾਂਭੀ ਜਾਵੇ, ਪੇਟੀ ਪਤਾ ਨਹੀਂ ਕਿਹੜੀ ਜਿਹੜੀ ਭਰਨ ਨਹੀਂ ਦੇਈ, ਤੇ ਆ ਕੇ ਇੱਥੇ ਮੰਗਾ ਪੁਣਾ ਉਦਾਂ ਹੀ ਸਟਾ ਜਿਹੜੇ ਉਹ ਲੈ ਰਿਹਾ, ਜਾਂ ਤੇ ਉਹ ਲਿਆ ਕੇ ਜਿੰਨੇ ਵੀ ਆ ਹਰ ਮਹੀਨੇ ਉਸਤਾਦ ਦੇ ਹੱਥ ਤੇ ਰੱਖੇ। ਹਾਂ, ਉਹਦੀ ਕੀ ਵਜ੍ਹਾ? ਉਹਦੀ ਇਹੀ ਵਜ੍ਹਾ ਜਿਹਦੀ ਵਜ੍ਹਾ ਤੋਂ ਮੈਂ 30 ਲੱਖ ਦੀ ਗੱਡੀ ਕਹੀ, ਕਿਉਂ? ਇਹੀ ਉਹਦੀ ਵਜ੍ਹਾ। ਉਸਤਾਦ ਜੀ ਨੇ ਕਿੰਨੀ ਵੱਡੀ ਗੱਲ ਕਹੀ, ਉਧਰੋਂ ਆ ਜਾਵੇ, ਜੇ ਉਹ ਕਹੇਗਾ ਕਰ ਦਿਆਂਗੇ। ਨਹੀਂ ਭਾਈ ਮੈਂ ਨਹੀਂ ਆਣਾ, ਮੈਨੂੰ ਨਹੀਂ ਤੇ ਫਿਰ ਗੱਲ ਇਹੀ ਹੈ ਨਾ। ਹਾਂਜੀ ਠੀਕ ਹੈ। ਉਹ ਨਾਲੇ ਲਓ ਜੀ, ਤੁਸੀਂ ਆ ਜਾਓ, ਉਸਤਾਦ ਜੀ ਤੁਹਾਨੂੰ ਮੀਰਾ ਦੇ ਦੇਣਗੇ। ਸਾਜੀ ਜਦੋਂ ਬੰਦਾ ਪਿਓ ਕੋਲੋਂ ਪੈਸੇ ਮੰਗਦਾ ਤੇ ਪਿਓ ਕਹਿੰਦਾ ਨਹੀਂ ਪੁੱਤ ਤੇਰੇ ਕੋਲ 350 ਹੋਏਗਾ, ਲਿਓ ਪਹਿਲੇ ਉਹ ਖਾ ਸਿਰਫ ਕੰਧ ਦੀ ਗੱਲ ਕਰ। ਹਨਾ। ਉਹ ਕਹਿੰਦਾ ਪਹਿਲੇ 350 ਗਾ ਤੇ ਫੇਰ ਹੋਰ ਲੈ ਲਈ। ਉਹ ਤੇਰੀ ਤਿੰਨਾਂ ਵਾਰਾਂ ਵਾਲੀ ਕੰਧ ਡਿੱਗ ਗਈ ਆ। 350 ਦੇ ਉੱਤੇ ਪੈਸੇ ਨਹੀਂ ਦਿੰਦਾ ਪਿਓ ਉਹਨੂੰ, ਜੇ ਉਹਨੂੰ ਪਤਾ ਲੱਗ ਜੇ ਕਿ ਇਹਦੇ ਕੋਲ 350। ਉਸਤਾਦ ਜੀ ਦੇਖੋ, ਤੁਸੀਂ ਉਹਨੂੰ ਇੱਕ ਮੁਕਾਮ ਤੇ ਪਹੁੰਚਾਇਆ, ਨੋ ਡਾਊਟ, ਸਾਨੂੰ ਸਾਰਿਆਂ ਨੂੰ। ਤੇ ਯਾਰ ਫਿਰ ਉਹ ਆਪਣੇ ਬੱਚਿਆਂ ਵਾਸਤੇ ਆਪ ਤੇ ਗੱਡੀ ਲਵੇ, ਉਹ ਹਾਲੇ ਵੀ ਮੇਰੇ ਸਿਰ ਆ। ਕਿਆ ਬਾਤ ਹੈ। ਉਸਤਾਦ ਜੀ ਨੇ ਤੁਹਾਡਾ ਜਿਹੜਾ ਹੱਥ ਕਿਹਾ ਹੈ- ਉੱਥੋਂ ਛੱਡ ਕੇ ਇੱਥੇ ਆ ਜਾ ਤੇ ਸਾਰਾ ਕੁਝ। ਹਾਏ ਉਸਤਾਦ मोहतरम ना बिकने वाला ना झुकने वाला। ਹਾਂ, ਨਡਰ ਬੇਬਾਕ ਕੀ ਆਦਤ। ਮੈਂ ਛੱਡਣੇ ਵਾਲਾ। ਠੀਕ ਹੈ ਭਾਜੀ। ਹਾਂਜੀ ਉਸਤਾਦ ਜੀ ਤੁਸੀਂ ਹਮੇਸ਼ਾ, ਤੁਸੀਂ ਜੋ ਮਰਜ਼ੀ ਹੋ ਜਾਓ, ਕਰੋੜ ਰੁਪਈਆ ਵੀ ਕਮਾਵੇ, ਤੁਹਾਡਾ ਹੱਥ ਵਾਲਾ ਵਾ, ਤੁਸੀਂ ਦੇਣੀ ਗੱਡੀ, ਅੱਛਾ ਕਿਉਂਕਿ ਉਹਨੂੰ ਹਰ ਕਾਬਲ ਤੁਸੀਂ ਕਰਨਾ। ਆਤੇ 4-5 ਲੱਖ ਚ ਵਿਚਾਰੇ ਦਾ ਕਿੰਨਾ ਕੁ ਗੁਜ਼ਾਰਾ ਹੋ ਜਾਂਦਾ। ਯਾਰ ਦਾਨਿਸ਼, ਗੱਲ ਹੱਕ ਦੀ ਕਰਨੀ ਚਾਹੀਦੀ। ਭਾਵੇਂ ਫੈਸਲ ਉਹ ਮਾਸ਼ਾਅੱਲਾ ਸੌਖੇ ਆ, ਹਰ ਪਾਸੋਂ ਸੌਖੇ ਆ। ਉਹ ਭਰਾਵਾ ਇਕੱਠੇ ਨਹੀਂ ਦੇ ਸਕਦਾ ਮੈਂ 30 ਯਾਰ ਲੱਖ ਅਸੀਂ ਰੁਪਏ। ਫੋਨ ਕਰੀਏ ਨਾ ਉਸਤਾਦ ਜੀ ਕਿ ਭਾਨ ਫੈਸਲ, ਹੁਣ ਮਾਸ਼ਾਅੱਲਾ ਪਤਾ ਨਹੀਂ ਹੁੰਦਾ ਵੀ ਕਿਹੜੇ ਘਰ ਚ ਆ, ਪ੍ਰਾਈਮ ਸਿਟੀ ਵਾਲੇ ਚ ਆ, ਝਾਲ ਵਾਲੇ ਚ ਆ, ਜਾਂ ਕੱਚੀ ਪਤਾ ਹੀ ਨਹੀਂ ਹੁੰਦਾ ਵੀ ਕਿਹੜੇ ਘਰ ਚ ਰਹਿਣ ਡਏ। ਇਹਨੇ ਤਾਂ ਮਾਸ਼ਾਅੱਲਾ ਅੱਲਾ ਨੇ ਘਰ ਦਿੱਤੇ ਆ। ਲਾਹੌਰ ਵੀ ਰਹਿਸ਼ ਉਹ ਕੋਈ ਮਸਲਾ ਨਹੀਂ। ਲਾਹੌਰ ਵੀ ਰਿਆਜ਼ ਕਰਨ ਲੱਗੇ ਆ, ਕਹਿੰਦੇ ਡਿਫੈਂਸ ਚ ਲੈਣੀ ਹੈ। 12 ਵਜੇ ਤੋਂ ਨਾ ਪਾਣੀ ਅੰਦਰ ਆ ਗਿਆ ਸਾਰਾ। ਅੱਛਾ ਉਹ ਪਾਣੀ ਅੰਦਰ ਆ ਗਿਆ ਉਸਤਾਦ ਜੀ, ਤੇ ਉਹ ਫਰਨੀਚਰ ਵੀ ਗਲ ਗਿਆ ਥੋੜਾ ਜਿਹਾ। ਹਾਂ ਯਾਰ ਤੂੰ ਵੀ ਮੀਰਾ ਹੀ ਲੈ ਜਾ, ਇਸ ਤਰ੍ਹਾਂ ਮੈਂ ਹਿਸਾਬ ਲਾਇਆ ਵਾ। ਫਰਨੀਚਰ ਵੀ ਗਲ ਗਿਆ। ਹਾਂਜੀ ਵੈਸੇ ਜਿੰਨੀ ਬਾਰਿਸ਼ ਹੋਈ ਕੱਲ ਮੇਰੇ ਚੱਕੇ ਨਹੀਂ ਭਿੱਜੇ, ਤਾਂ ਫਰਨੀਚਰ ਵੀ ਗਲ ਗਿਆ। ਪਾਣੀ ਅੰਦਰ ਆ ਗਿਆ ਨਾ ਸਾਡੇ। ਤੁਹਾਡੇ ਯਾਰ ਤੁਸੀਂ ਮਤਲਬ ਦੂਜੀ ਜ਼ਮੀਨ ਚ ਰਹਿਣ ਡਏ, ਦੂਜੀ ਸਤ੍ਹਾ ਚਲੋ ਠੀਕ ਹੋ ਗਿਆ। ਤੇ ਪਿਛਲੀ ਕੰਧ 'ਚ ਦਰਾਰ ਵੀ ਆ ਗਈ। ਫੈਸਲਾ ਤੁਹਾਡੇ ਹੱਥ ਤੇ।
ਉਹ ਇੰਨੀ ਜਲਦੀ ਤੇ ਗੱਤੇ ਦਾ ਮਕਾਨ ਨਹੀਂ ਖਰਾਬ ਹੁੰਦਾ, ਤੁਹਾਡਾ ਅਸਲੀ ਹੋ ਗਿਆ। ਦੱਸ ਬਸ ਫੈਸਲਾ ਤੁਸੀਂ ਕਰਨਾ ਉਸਤਾਦ ਜੀ, ਕਾਹਦਾ ਭਾਜੀ? ਜੋ ਵੀ ਹੈ ਮੇਰੀ ਝੋਲੀ ਚ ਪਾ ਦਿਓ। ਬਸ ਭਾਜੀ ਠੀਕ। ਤੁਹਾਨੂੰ ਚਾਹੀਦਾ ਸੀ ਤੁਸੀਂ ਉੱਠ ਜਾਂਦੇ ਹੁਣ ਨੂੰ। 30 ਲੱਖ ਰੁਪਏ ਦੀ ਮੈਂ ਮੀਰਾ ਵੇਚਣੀ ਭੈਣ, ਲੈਣੀ ਲੈ ਲਓ, ਨਹੀਂ ਤੇ ਤੁਹਾਡੀ ਉਸਤਾਦ ਜੀ ਇਹ ਉਸਤਾਦਾਂ ਵਾਲੀ ਗੱਲ ਨਹੀਂ ਹੈ, ਇਹ ਬਾਪ ਵਾਲੀ ਗੱਲ ਨਹੀਂ ਹੈ, ਇਹ ਤੇ ਬ੍ਰੋਕਰਾਂ ਵਾਲੀ ਗੱਲ ਤੁਸੀਂ ਕਰ ਰਹੇ ਹੋ। ਯਾਰ ਠੀਕ ਆ ਬੱਚੇ ਬਰੋਕਰ ਨੇ ਯਾਰ 10 ਸਾਲ ਆਪਣੀ ਜ਼ਿੰਦਗੀ ਦੇ 골ਡਨ ਉਸਤਾਦ ਜੀ ਦੇ ਕਦਮਾਂ 'ਚ ਕਰਤੇ। ਓਏ ਤੇ ਖਾਦਾ ਵੀ ਆ ਉਸਤਾਦ ਜੀ ਨੂੰ, ਕਿਹੜੇ ਖਾ ਕੇ ਇੱਥੋਂ ਖਾਦਾ ਵੀ ਇਹਨਾਂ ਨੇ। ਐਡੀ ਐਡੀ ਕੱਚੀ ਹਾਂਡੀ ਦੇ ਵਿੱਚ ਸਾਲਨ ਆਉਂਦਾ ਰਿਹਾ। ਹਾਂ ਲੇਕਿਨ ਵਫਾ ਦਾ ਤੇ ਮੁੱਲ ਨਹੀਂ ਨਾ। ਮਿੱਠਾ ਜੀ ਵਫਾ ਦਾ ਮੁੱਲ ਨਹੀਂ ਹੁੰਦਾ। ਵਫਾ ਕਿਹੜੀ ਕੀਤੀ ਆ? ਵਫਾ ਲਈ ਦੱਸ ਦਿਓ, ਦੱਸ। ਮੈਂ ਤੇ ਇਹਨਾਂ ਮਸਰ ਚੌਲ ਤੇ ਦੱਸ। ਮਸਰ ਚੋਲ ਚਣੇ ਚਾਵਲ। ਮੈਂ ਖਾਦਾ ਪੀਤਾ ਨਹੀਂ ਕਦੇ ਵੀ ਗਿਣਿਆ ਹਾਂ ਕਦੀ ਸਿੱਧੀ ਸਾਫ਼ ਜ਼ਿਕਰ ਗੱਲ। ਵੀ ਨਹੀਂ ਕਰੇਗਾ ਫਿਰ। ਸਿਰਫ ਮਸਲ ਚੋਲ ਹੀ ਹੈ ਨਾ। ਮੈਂ ਜਿੰਨੀ ਮਰਜ਼ੀ ਖਿਦਮਤ ਕੀਤੀ, ਜੋ ਵੀ ਕਰਦਾ ਵਾਂ, ਮੈਂ ਅਜਰ ਅੱਲਾ ਕੋ ਮੰਗਿਆ, ਇਹਨਾਂ ਨੇ ਕੀ ਦੇਣਾ ਮੈਨੂੰ? ਗੱਡੀ ਨਹੀਂ ਸੋਚੀ ਵੀ ਨਾ। ਆ 14 ਅਗਸਤ ਤੇ ਤੁਹਾਡੀ ਸਾਲਗਿਰਾ ਵਾ। ਨਾ ਉਸਤਾਦ ਜੀ ਦਿਲ ਦੇ ਨਰਮ ਆ। ਉੱਥੇ ਉਹ ਹੈਪੀ ਬਰਥਡੇ ਵਾਲਾ ਫੀਤਾ ਬਣ ਕੇ ਗੱਡੀ ਦਾ ਹੁਣ 14 ਅਗਸਤ ਤੇ ਮੇਰੇ ਵਾਲਦ ਸਾਹਿਬ ਦੀ ਡੈਥ ਹੋਈ। ਇਹ ਹਰ 6 ਸਾਲ ਹੋ ਗਏ 14 ਅਗਸਤ ਆਪਣੀ ਸਾਲਗਿਰਾ ਮਨਾਉਂਦਾ। ਇਹ ਮੇਰਾ ਸ਼ਾਗਿਰਦ ਆ। ਨਹੀਂ 14 ਨਹੀਂ ਮਨਾਉਂਦਾ। ਉਸਤਾਦ ਦਾ ਬਾਪ ਉਸ ਦਿਨ ਨੂੰ ਮਰਿਆ, ਇਹ ਉਹ ਦਿਨ ਸਾਲਗਿਰਾ ਮਨਾ ਰਿਹਾ ਆਪਣੀ। ਮੈਂ ਨਹੀਂ ਮਨਾਉਂਦਾ ਉਸਤਾਦ ਜੀ। ਮੈਂ 15 ਇਸ ਅਗਸਤ ਗੱਲ ਦਾ ਉਸਤਾਦ ਜੀ ਮੈਨੂੰ ਜੈਨੂਅਨ ਇਲਮ ਨਹੀਂ ਸੀ ਯਾਰ। ਸਾਨੂੰ ਵੀ ਨਹੀਂ ਸੀ ਪਤਾ। ਹੁਣ ਉਸਤਾਦ ਜੀ ਤੁਸੀਂ ਦੱਸੋ ਤੇ ਸਹੀ, ਮੈਂ ਜੇ ਸਾਰੀ ਜ਼ਿੰਦਗੀ ਸਾਲਗਿਰਾ ਬਣਾ ਜਾਵਾਂ, ਤੁਸੀਂ ਮੇਰਾ ਨਾਮ ਬਟਾ ਦੇਣਾ। ਬਸ ਯਾਰ ਹੁਣ ਦੱਸ ਪਿਛਲੀ ਸਾਲਗਿਰਾ ਇਹਨਾਂ ਨੇ ਕੇਕ ਜਿਹੜਾ ਨਾ ਆਪਣੀ ਗੱਡੀ ਤੇ ਰੱਖ ਕੇ ਕੱਟਿਆ, ਲੇਕਿਨ ਗੱਡੀ ਪਿੱਛੋਂ ਬਲਰ ਕਰਤੀ ਤਸਵੀਰਾਂ, ਗੱਡੀ ਨਹੀਂ ਆਈ। ਮਿੱਠਾ ਜੀ 19 ਮੁਲਕਾਂ 'ਚ ਮੇਰੀ ਸਾਲਗਿਰਾ ਹੋਈ ਏ, 19 ਮੁਲਕਾਂ 'ਚ ਕੇਕ ਕੱਟਿਆ ਗਏ। ਤੁਹਾਡਾ ਨਾਮ ਅਮਰ ਕਜ਼ਾਫੀ ਆ। ਕਿਹੜਾ ਇੰਨੀ ਕਿ ਸਾਲਗਿਰਾ ਹਿੱਟ ਹੋ ਗਈ। ਇੱਕ ਦੁਬਈ ਦੇ ਵਿੱਚ 2 ਬੰਦਿਆਂ ਨੇ ਦੁਬਈ 'ਚ ਕੇਕ ਕੱਟਿਆ ਸੀਗਾ। ਇੱਕ ਨੇ ਮਲੇਸ਼ੀਆ, ਇੱਕ ਨੇ ਸਿੰਗਾਪੁਰ, ਇੱਕ ਨੇ ਥਾਈਲੈਂਡ, ਇੱਕ ਨੇ ਵੈਨਕੂਵਰ, ਇੱਕ ਨੇ ਉਧਰ ਕੈਨੇਡਾ 'ਚ, ਇੱਕ ਫਿਰ ਅਮਰੀਕਾ 'ਚ, ਫਿਰ ਆਸਟ੍ਰੇਲੀਆ 'ਚ, ਯੂਕੇ 'ਚ, ਤੇ ਡੈਨਮਾਰਕ, ਕੈਲੀਫੋਰਨੀਆ, ਬਚਪਨ ਜੀ ਇਹਨਾਂ ਦਾ ਕੇਕ ਲੋਕਾਂ ਨੇ ਤੇ ਕੱਟਣਾ। ਸਕੀ ਫੈਮਿਲੀ ਉਦੋਂ ਸੁੱਤੀ ਪਈ ਸੀ ਜਦੋਂ ਸਾਲਗਿਰਾ ਤੇ। ਹਾਂ ਮੈਂ ਤੇਰੀ ਸਾਲਗਿਰਾ ਵਾ, ਚੱਲ ਪੇ ਚੱਲ ਭਾਜਾ। ਇਹ ਸਾਰਿਆਂ ਨੇ ਵੀਡੀਓ ਯਾਰ ਭੇਜੀ। ਬਰਹਾਲ ਉਸਤਾਦ ਜੀ, ਜੀ ਮੇਰਾ ਮੁੱਦਾ ਤੁਸੀਂ ਸੁਣ ਲਿਆ। ਜੀ। ਮੈਨੂੰ ਕਾਫੀ ਅਸਲ ਜ਼ਰੂਰਤ ਆ। ਉਸਤਾਦ ਜੀ ਅੱਜ ਜ਼ਾਰਾ ਵਾਲਾ ਬੋਰਾ ਤੇਰੇ ਘਰ ਛੱਡਣਗੇ, ਸੁਬਹ ਤੇਰੀ ਕੰਧ ਬਣ ਜੇ। ਸਵੇਰ ਤੋਂ ਸਾਰੀ ਤੇਰੇ ਘਰ ਲੱਗੇ ਕੰਮ ਕਰਨ। 10 ਵਜੇ ਚਾਹ ਦੇਣੀ, 1 ਵਜੇ ਰੋਟੀ, 4 ਵਜੇ ਚਾਹ, 5 ਵਜੇ ਛੁੱਟੀ। ਠੀਕ ਹੈ 2 ਘੰਟੇ ਉਹ ਲੱਗਣੇ। ਲਾਟੂ ਜੇ ਹੈਗਾ ਮੇਰੇ ਕੋਲ, ਤੁਸੀਂ ਕਿਹਾ ਹੈਗਾ ਤੇ ਮੈਂ ਉਹਦੇ ਨਾਲ ਮੈਂ ਆਪੇ ਬਣਾ ਫਿਰ ਲਿਆ। ਲਾਟੂ ਵੀ ਲਿਆਉਣਗੇ, ਉੱਤੇ ਵਾਲਾ ਕਮਰਾ ਹੀ ਇਹਨੂੰ ਦੇ ਦਿਓ। ਉਹ ਤਾਂ ਮੇਨ ਵਜ੍ਹਾ ਸੁਣੋ, ਉੱਤੇ ਵਾਲਾ ਕਮਰਾ ਚਾਹੁੰਦਾ ਵਾ। ਭਈ ਸਾਰਾ ਕੁਝ ਉਸਤਾਦ ਦਾ ਹੀ ਹੈ, ਸਭ ਕੁਝ ਇਹਨਾਂ ਦਾ ਹੀ ਹੈ। ਗੱਡੀ ਨਹੀਂ ਮਿਲਣੀ, ਹੁਣ 30 ਲੱਖ ਕਰਤਾ ਮਾਲਕਾਂ ਓਏ ਨੇ। ਗੱਡੀਆਂ ਮੈਂ ਅਸਲ ਉਸਤਾਦ ਤੇ- ਤੋਂ ਮਾਰ ਕੇ ਸਿੱਟ ਦਵਾਂ। ਮਾਰ ਕੇ ਮਾਰ ਕੇ ਆਹੋ ਮਾਰ ਕੇ ਯਾਰ ਮਾਰ ਕੇ ਸਿੱਟ ਦਵਾਂ। ਨਹੀਂ ਤੁਸੀਂ 25 ਲੱਖ ਮੰਗਾਓ, ਮੰਗਾ ਕੇ 25 ਲੱਖ ਉਸਤਾਦ ਜੀ ਦੇ ਧੜਨਾ ਸ਼ਾਮ ਨੂੰ ਸ਼ੌਕਤ ਨਾਲ, ਨਾਲੇ ਉਹ ਤਾਰ ਖਿੱਚ ਕੇ ਮੀਰਾ ਕੱਢਾਂਗੇ ਬਾਹਰ, ਇੰਜ ਕਰਕੇ ਬਾਕਸ ਖੁੱਲੇਗਾ, ਵਿੱਚੋਂ ਪਕਾਨੇ ਉੱਡਣ ਕੇ ਮੀਰਾ ਬਾਹਰ ਆਏਗੀ ਇੰਜ ਕਰਕੇ। ਮੀਰਾ ਦਾ ਸ਼ੋਅ ਕਰਾਂਗੇ ਇੱਕ ਵੱਡੇ ਹੋਟਲ 'ਚ। ਹਾਂ ਨਹੀਂ ਮਿੱਠਾ ਜੀ ਮੇਰੀ ਇੱਕ ਗੱਲ ਸੁਣੋ, ਉਸਤਾਦ ਜੀ ਨੂੰ ਮੀਰਾ ਗੱਡੀ ਦੀ ਜ਼ਰੂਰਤ ਹੈ। ਨਹੀਂ ਹੈ ਕਦੋਂ ਦੀ ਰੱਖੀ ਹੈ, ਬੁਗਰਸ ਹੋ ਗਏ। ਕਿਉਂ ਰੱਖੀ ਹੈ, ਇਸ ਗੱਲ ਦਾ ਨਹੀਂ ਤੁਹਾਨੂੰ ਪਤਾ। ਉਸਤਾਦ ਜੀ ਦੀ ਸੋਚ ਬਹੁਤ ਫਾਰਵਰਡ ਆ। ਅਸੀਂ ਜਿੱਥੇ ਪਹੁੰਚਦੇ ਨਹੀਂ ਉੱਥੋਂ ਸ਼ੁਰੂ ਕਰਦੇ। ਇਹ ਗੱਡੀ ਉਹਨਾਂ ਨੇ ਮੁਨਾਸਬ ਵਕਤ ਤੇ ਆਪਣੇ ਮਿਸ਼ਲ ਬਰਦਾਰ ਬੇਟੇ ਨੂੰ ਦੇਣ। ਮੈਂ ਤੈਨੂੰ ਗੱਲ ਸਾਹ, ਭਾਵੇਂ ਪੈਸਿਆਂ ਨਾਲ ਲੈ ਕੇ ਨਾ ਜਾਵੇ, ਤੂੰ ਗੱਲਾਂ ਕਰਕੇ ਲੈ ਜਾਣੀ। ਨਹੀਂ ਜਿਹਦਾ ਤੂੰ ਗੱਲਾਂ ਕਰਦਾ ਮਿਸ਼ਨ ਪਦਾਰਥ ਜੇ ਤੇ ਉਹ ਅਸੀਂ ਸਭ ਪਹੁੰਚ ਨਹੀਂ ਸਕਦੇ। ਉਸਤਾਦ ਜੀ ਨੂੰ ਨਹੀਂ ਪਤਾ ਕਿ ਫੈਸਲ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ, ਨੋਨੀ ਨੂੰ ਕਾਹਦੀ ਜ਼ਰੂਰਤ ਹੈ। ਉਹਨਾਂ ਨੂੰ ਸਾਰਾ ਪਤਾ। ਮੁਨਾਸਬ ਵਕਤ ਥੋੜੀ ਮਾਰਨਾ ਫਨਕਾਰੀ ਨਹੀਂ, ਸਹੀ ਜਗ੍ਹਾ ਤੇ ਥੋੜੀ ਮਾਰਨਾ ਲਓ ਫਨਕਾਰੀ। ਜੀ ਮੀਰਾ ਤੇਰੇ ਵਾਸਤੇ ਰੱਖੀ ਇਹਨਾਂ ਨੇ, ਮੈਂ ਹਿਸਾਬ ਲਾ ਲਿਆ ਜੋ ਤੂੰ ਗੱਲਾਂ ਕਰਦਾ ਬੰਦਾ। ਤੁਸੀਂ ਜ਼ਰੂਰ ਲੈਣੀ। ਨਹੀਂ ਮੀਰਾ ਤੂੰ ਲੈ ਫੈਸਲ ਜਾਣੀ। ਭਾਈ, ਨਹੀਂ ਜਿਹੜਾ ਹੱਕਦਾਰ ਜਿਹਨੇ ਕਾਫਲੇ ਦੇ ਅੱਗੇ ਮਿਸ਼ਲ ਫੜੀ, ਨਹੀਂ ਤੇਰੇ ਲਫ਼ਜ਼ ਜਿਹੜੇ ਨੇ ਤੂੰ ਲਫ਼ਜ਼ ਇਹ ਬਸ ਬਿਲਕੁਲ ਹੀ ਭਾਜੀ ਸਾਡੀ ਰਾਤੀ ਦਿਲ ਕਟਿਆ ਗਿਆ 12 ਵਜੇ ਤੋਂ ਲੈ ਕੇ 2 ਵਜੇ ਦੇ ਦਰਮਿਆਨ ਤੁਹਾਨੂੰ ਇੱਕ ਕਾਲ ਆਏਗੀ। ਅੱਜ। ਠੀਕ ਹੈ ਜੀ, ਅੱਛਾ ਜੀ, ਠੀਕ ਹੈ, ਠੀਕ। ਕਾਲ ਆਏਗੀ ਜਿਹੜੀ ਵੀ ਤੁਸੀਂ ਠੀਕ ਉਸਤਾਦ ਜੀ ਸੈੱਟ ਕਰਨਾ ਜੇ ਗੇੜ। ਓਕੇ ਜੀ, ਅੱਗੇ ਦੱਸੋ। ਬਸ ਤੁਸੀਂ ਉਸਤਾਦ ਜੀ ਕਾਲ ਆਏਗੀ ਫਿਰ। ਉਹ ਡੀਲ ਹੋ ਜਾਏਗੀ ਤੁਹਾਡੀ। ਪੈਸੇ ਤੁਹਾਨੂੰ ਉਹਨੇ ਕਿਹਾ ਯਾਰ ਪੈਸੇ ਦੀ ਗੱਲ ਨਹੀਂ ਕਰਨੀ, ਤੁਹਾਡੇ ਅਕਾਊਂਟ 'ਚ ਪੈਸੇ ਆ ਜਾਣਗੇ। ਓਕੇ ਸਵੇਰੇ ਮੈਂ ਮੀਰਾ ਲੈ ਜਾਊਂਗਾ। ਚਲੋ ਠੀਕ ਹੈ, ਲੈ ਜਾਣਾ। ਉਸਤਾਦ ਜੀ ਉਹ ਕਹਿੰਦਾ ਖਿੰਗਰ ਰੇਟਾਂ ਨਹੀਂ ਲੱਗਣੀਆਂ, ਸਾਦੀਆਂ ਲੱਗਣੀਆਂ। ਉਹ ਬਹੁਤ ਉਹ ਚ ਲੱਗੀਆਂ ਹੀ ਖਿੰਗਰ ਸੀ ਪਹਿਲੇ ਵੀ, ਤੁਹਾਡਾ ਸਾਰਾ ਘਰ ਹੀ ਖਿੰਗਰਦਾ ਵਾ। ਉਹ ਜ਼ਿੰਗਰ ਆ। ਪਿੱਤ ਮਾਰਨ ਵਾਲੀ ਕੰਧ ਹੁੰਦੀ ਤੁਹਾਡੀ ਐ। ਬੜਾ ਦਿਮਾਗ ਖਰਾਬ ਬਰਹਾਲ ਉਸਤਾਦ ਜੀ ਮੇਰਾ ਇੱਕ ਸਵਾਲ ਯਾਰ ਸੀਗਾ। ਜੇ ਤੇ ਆਪਣਾ ਘਰ ਉੱਤੇ ਲੈਂਟਰ ਹੈਗਾ, ਉੱਤੇ ਛੱਤ ਹੈਗੀ, ਤੇ ਥੱਲੇ ਉਹ ਇਹਦੀ ਸ਼ੀਟ ਦੀ ਇੱਕ ਲੱਕੜ ਦੀ ਪੂਰੀ ਬਣਦੀ ਹੈ, ਉਹ ਬਣਾ ਲਾ ਪਾਰਟੀਸ਼ਨ ਦੇ ਪਾਰਟੀਸ਼ਨ। ਮੁੜ ਕੇ ਪਾਣੀ ਆ ਜਾਣਾ, ਫਿਰ ਉਹ ਗਲ ਜਾਣੀ ਹੈ। ਥੱਲੋਂ ਗਲ ਗਈ ਤੇ ਥੱਲੋਂ ਚੂਹੇ ਇੱਧਰੋਂ ਪਾਣੀ ਕਿੱਧਰੋਂ ਆ ਜਾਣਾ? ਬਾਹਰੋਂ। ਬਾਹਰੋਂ ਕਿਉਂ ਪਾਣੀ ਆ ਜਾਂਦਾ? ਮੀਂਹ ਦਾ ਪਾਣੀ ਨਹੀਂ ਹੁੰਦਾ। ਆਪਾਂ ਨੀਵਾਂ ਘਰ ਆ। ਹਾਂਜੀ। ਆਪਾਂ ਵਿਹੜੇ ਚੋਂ ਪਾਣੀ ਕੱਢਦੇ, ਛੱਤੋਂ ਕੱਢਦੇ ਪਾਣੀ ਟੱਬਿਆਂ ਨਾਲ। ਉਹ ਨਹੀਂ, ਇੰਨੀ ਨੀਵੀਂ ਛੱਤ ਆ। ਸਾਡੀ ਸੜਕ ਛਾਤੋਂ ਲੰਘਦੀ ਇਦਾਂ ਵਾ, ਘਰ ਇਦਾਂ ਪਿੱਛੋਂ ਉੱਚਾ ਵਾ ਇਦਾਂ ਆਹ ਸੜਕ, ਅੱਗੋਂ ਘਰ ਇੱਥੇ ਪਾਣੀ ਜਮਾ ਹੋ ਜਾਂਦਾ। ਅੱਛਾ, ਇਹਨਾਂ ਨੇ ਸਪੋਰਟਸ ਵਰਜਨ ਘਰ ਬਣਾਇਆ ਨਾ, ਅੱਗੋਂ ਨਹੀਂ ਵਾ।
ਤੇ उस्ताद जी ਤੁਹਾਨੂੰ ਮੈਂ ਇੱਕ ਸਵਾਲ ਕੀਤਾ ਸੀ ਉਹਦਾ ਜਵਾਬ ਜ਼ਰਾ ਸਹੀ ਜੀ। ਦਿਓ। ਸਵਾਲ ਆਪਸੇ ਮੇਰਾ ਇਹ ਹੈ ਕਿ ਲਾ ਜਦੋਂ ਭਾਈ ਫੈਸਲ ਨੂੰ ਮੀਰਾ ਚੱਲ ਜਾਣੀ ਹੂੰ ਭਾਈ ਫੈਸਲ ਵਾਲੀ ਗੱਡੀ ਤੁਹਾਡੇ ਕੋਲ ਹੀ ਨਹੀਂ ਨਹੀਂ ਉਹ ਜਦੋਂ ਉਹਨੇ ਪੈਸੇ ਪੂਰੇ ਦੇ ਦੇਣੇ ਫਿਰ ਉਹਨੇ ਗੱਡੀ ਕਰ ਪੈਸੇ ਅੱਜ ਰਾਤ 12 ਤੋਂ 1 ਵਜੇ ਤੱਕ ਕਾਲ ਆ ਜਾਏਗੀ। ਫੋਨ ਆਪਣਾ ਆਨ ਨਹੀਂ ਰੱਖਣਾ। ਆਉਣ ਮੇਰਾ ਫੋਨ ਆਉਣ ਨਹੀਂ ਹੁੰਦਾ। ਨਹੀਂ ਫੋਨ ਆਨ ਨਹੀਂ ਹੁੰਦਾ, ਸਹੀ ਗੱਲ। ਨਹੀਂ ਚਲੋ ਠੀਕ। ਤੁਸੀਂ 20 ਲੱਖ ਦੇਣਾ ਕਿ 25 ਲੱਖ ਦੇਣਾ? ਮੈਂ 15 ਲੈ 30 30 ਬਿਲਕੁਲ ਉਸਤਾਦ ਜੀ 5 ਲੱਖ ਰੁਪਏ ਉਸਤਾਦ ਜੀ ਨਾਲ ਫਿਰ ਤੁਸੀਂ ਹੁਣ ਯਕਦਮ ਹੀ ਫਿਰ ਤੁਸੀਂ ਇੰਜ ਕਰੀ ਨਹੀਂ ਜਾਂਦੇ। 5 ਲੱਖ 25 ਲੱਖ ਰੁਪਇਆ ਤੁਸੀਂ ਕਹੇ ਕਿ ਨਾਲ ਗੱਡੀ ਦਊਂਗਾ। ਨਹੀਂ ਮੈਂ 20 ਲੱਖ ਰੁਪਏ ਟੋਟਲ ਗਿਆ ਵਾ। ਹਾਂ 15 ਲੱਖ ਰੁਪਏ ਕੈਸ਼ ਤੇ ਨਾਲ ਗੱਡੀ। ਹੁਣ ਉਹ ਗਏ, ਹੁਣ ਉਹ ਪਹਿਲੇ ਤੁਹਾਨੂੰ ਪੁੱਤਰ ਬਣ ਕੇ ਸੀ, ਹੁਣ ਤੁਸੀਂ ਗਵਾ ਲਿਓ। ਸਿੱਧਾ ਸਿੱਧਾ ਤੂੰ ਪੂਰੇ ਸ਼ੋਅ 'ਚ ਇਹਨਾਂ ਤੋਂ ਭੰਡਿਆ ਮੈਨੂੰ। ਹਾਂ ਕਿੰਨੇ ਭੰਡੇ ਆ? ਤੂੰ ਮੇਰੀ ਇੰਨੀ ਵੀ ਉਹ ਜ਼ਰੂਰਤ ਕਹਿੰਦਾ ਹੈ ਤੁਹਾਡਾ ਪਿਓ ਕਾਲਾ ਤੁਹਾਡਾ ਉਸਤਾਦ ਕਹਿੰਦਾ ਹੁਣ ਗੱਲ ਮੁੱਕ ਗਈ ਬਸ। ਉਸਤਾਦ ਜੀ ਮੇਰੀ ਇੰਨੀ ਜ਼ਰੂਰਤ ਹੈ। ਮਾਰਕੀਟ ਭਰੀ ਪਈ, ਉਹਨਾਂ ਨੂੰ ਕਹਿ ਭਾਜੀ ਨੂੰ ਨਾ ਕੋਈ ਇੰਨੇ ਪੈਸੇ ਜਿਹੜੇ ਕਹਿੰਦੇ ਹੁਕਮ ਕਰ ਮਾਰਕੀਟ ਜਾਓ ਤੇ ਲੈ ਲਾ 4 ਚੂਨਰ ਲੈ ਲਾ 3 ਚੂਨਰ ਲੈ ਲਾ 5 ਚੂਨਰ ਲੈ ਲਾ ਹੈ ਹਾਂ, ਤੇਰੀ ਚੂਨਰ ਲੈ ਲਾ ਦਿਲ ਲੈ ਗਈ। ਨਹੀਂ ਮੈਨੂੰ ਚੈਲੰਜ ਕਰਨ ਦੇ, ਮੈਨੂੰ ਚੈਲੰਜ ਕਰਨ ਦੇ ਹੋ। ਮੈਨੂੰ ਚੈਲੰਜ ਕਰਨ ਦੇ ਹੋ। ਨਹੀਂ ਭਾਈ ਤੁਸੀਂ ਲੈ ਸਕਦੇ ਹੋ। ਯਾਰ ਕਿਹੜਾ ਸ਼ਾਗਿਰਦ ਆ ਭਾਈ ਫੈਸਲ ਯਾਰ ਵਿੱਚੋਂ ਇੱਧਰ ਵੀ ਕਹਿਣ ਨਹੀਂ ਮੈਨੂੰ ਚੈਲੰਜ ਕਰੋ ਉਸਤਾਦ ਉਸਤਾਦ ਜੀ ਜੀ ਨੇ ਤੁਸੀਂ ਯਾਰ। ਬੰਦਾ ਖੁੰਦਾ ਅੱਗੇ ਵੇਖ ਲਿਆ ਕਰੋ, ਤੁਸੀਂ ਖੋਤੇ ਘੋੜੇ ਬਰਾਬਰ ਰੱਖੇ ਭਾਜੀ ਮੈਂ ਤੇ ਗੱਲ ਹੀ ਕੋਈ ਨਹੀਂ ਕੀਤੀ ਤੇਰਾ ਸ਼ੋਅ ਯਾਰ। ਹਾਂ ਜੀ ਹੋਤੇ ਯਾਰ ਮੈਂ ਤੇ ਉਨੀ ਕਿ ਤੇਰੀ ਸ਼ੋਅ ਕੀਤਾ ਜਿੰਨੀ ਕਿ ਦੇਰ ਮੈਂ ਤੈਨੂੰ ਖਿੱਚ ਧੂ ਕੇ ਰੋਕਦਾ ਰਿਹਾ ਕਿ ਯਾਰ ਫੈਸਲ ਠਹਿਰ ਜਾ, ਬਾਅਦ ਚ ਤੂੰ ਹੀ ਬੋਲਣਾ। ਉਸ ਤੋਂ ਬਾਅਦ ਹਰਾਮ ਹੋਵੇ ਪੁੱਛ ਲੈ ਉਹਨਾਂ ਨੂੰ, ਪੁੱਛ ਲੈ। ਉਸਤਾਦ ਜੀ ਅੱਛਾ ਉਹ ਸ਼ੋਅ ਬਹੁਤ ਲੱਗਿਆ ਤੇ ਕੋਈ ਹੋਰ ਸੀ ਜਿਹੜਾ ਪਹਿਲੇ ਕਰਦਾ। ਮੈਂ ਤੁਹਾਨੂੰ ਕੀ ਕਿਹਾ? ਮੈਂ ਤੁਹਾਨੂੰ ਕਿਹਾ ਤਾਂ ਨਾ ਕੋਈ ਇਹਦੇ ਕੋਲ ਸ਼ੋਅ ਗਿਆ ਤੇ ਫਿਰ ਗਿਆ ਸ਼ੋਅ। ਨਹੀਂ ਸਤਾਰੀ ਦਿਓ ਪਰ ਕਰਾਓ। ਕੀ? 25 ਲੱਖ ਰੁਪਇਆ ਫੜੋ, ਗੱਡੀ ਦੇ ਦਿਓ। ਨਹੀਂ 25 ਲੱਖ ਨਾਲ ਗੱਡੀ ਲੈ। ਉਸਤਾਦ ਜੀ ਤੁਸੀਂ ਵੱਡੇ ਇੱਕ ਕੱਦਾਵਰ ਸ਼ਖਸੀਅਤ ਹੋ। ਚੱਲ ਇੰਨਾ ਇਹ ਅਸੀਂ ਹਿਸਾਬ ਦੇ ਕੀੜੇ ਮਕੌੜੇ ਉਸਤਾਦ ਜੀ, ਤੁਸੀਂ ਦਿਆਲੂ ਆਦਮੀ ਹੋ। ਮੈਂ ਤੁਹਾਨੂੰ ਲੱਗਦਾ ਨਹੀਂ ਕਿ ਇਹਦੀ ਬਣਦੀ ਗੱਡੀ। ਨਹੀਂ ਤੁਸੀਂ ਜਿਹਨੇ ਮਿਸ਼ਲ ਫੜੀ ਉਹਨੂੰ ਗੱਡੀ ਨਹੀਂ ਭਰਾਵਾ ਮੈਂ ਨਹੀਂ ਲੈਣੀ ਲੂਣੀ ਗੱਡੀ, ਰਹਿਣ ਦੇ। ਦਿਆਲੂ ਮਟਰ ਮੈਂ ਜੇ ਉਹ ਲੈ ਲਈ ਇਹਨਾਂ ਤੇ ਮੈਂ ਹੋਰ ਵੀ ਲੈ ਲਾਂਗਾ, ਛੱਡ ਦੇ, ਰੱਖੋ ਆਪਣੀ ਜੀ ਗੱਡੀ। ਠੀਕ ਹੈ। ਇੱਧਰ ਅਸੀਂ ਇੱਕੋ ਬੰਦੇ ਨੂੰ ਇੱਕੋ ਸ਼ਖਸੀਅਤ ਨੂੰ ਕਹਿਣਾ ਸਾਨੂੰ ਗੱਡੀ ਮਿਲ ਜਾਣੀ, ਤੁਸੀਂ ਇੰਨੇ ਬੰਦੇ ਇਕੱਠੇ ਕੀਤੇ ਆ। ਕਿਹੜੇ ਯਾਰ ਫੈਸਲ ਸਾਹਿਬ ਮੰਗਤ ਨਹੀਂ ਹੈਗੇ। ਉਹ ਯਾਰ ਭਰਾ ਵਾ ਤੁਹਾਡੇ ਉਹ ਅੱਲਾਹ ਜੇ ਫੜੇ ਨਾ ਜਾਣ। ਇਹੀ ਹੈ ਨਾ। ਅੱਛਾ ਆਇਓ ਮੇਰੀ ਤਕਦੀਰੇ ਗੱਲ ਕਰਕੇ ਬਚ ਗਏ ਆ। ਆਹੋ ਜੇ ਗੱਡੀਆਂ ਬੜੀਆਂ ਆਣ ਫਿਰ। ਮੈਂ ਸ਼ਖਸੀਅਤ ਕਹੀ ਆ ਭਾਜੀ। ਕਿਹੜੀ ਸ਼ਖਸੀਅਤ ਆ ਜੀ? ਓਏ ਉਸਤਾਦ ਜੀ ਨੂੰ ਕਹਿਣਾ ਸੀ ਯਾਰ ਤੇ ਕਹਿ ਲੈ ਫਿਰ। ਤੂੰ ਤਾਂ ਗੱਲ ਹੀ ਹੋਰ ਪਾਸੇ ਲੈ ਗਿਆ। ਕਹਿ ਲੈ ਫਿਰ। ਯਾਰ ਵਕਤ ਹੈ ਕਿ ਕਹਿ ਲਾ ਕਿ ਹਾਲ ਤਾਂ ਉਸਤਾਦ ਜੀ ਮੈਂ ਵੀ ਗੱਡੀ ਖਿਲਾ ਨਹੀਂ ਕਿਤੇ ਆ। ਮੈਂ ਵੀ ਗੱਡੀ ਲੈਣੀ। ਤੂੰ ਵੀ ਗੱਡੀ ਲੈਣੀ? ਹਾਂ ਤੇ ਸਹੀ ਗੱਲ। ਕੰਧ ਉਹਦੇ ਵਿੱਚ ਕੰਮ ਕਰਾਉਣੀ। ਸ਼ੌਕੀਆਂ ਮਾਰਦਾ ਜਾ ਕੰਧ ਮਿਸ। ਨਹੀਂ ਕੰਧ ਫੇਰ ਬਣਵਾ ਲਾਂਗੇ। ਸਾਜੀ ਹੁਣ ਨਾ ਇੱਕ ਛੋਟੀ ਜਿਹੀ ਰਿਕੁਐਸਟ ਹੈ ਮੈਂ ਕਰਨੀ ਸੀ। ਮੇਰਾ ਉਹ ਫੇਸਬੁੱਕ ਦਾ ਜਿਹੜਾ ਪੇਜ ਹੈਗਾ ਉਹਨੂੰ ਨਾ ਸ਼ਰਾਦ ਨੂੰ ਕਹਿ ਕੇ ਮੇਰੇ ਜਿਹੜੇ ਟੋਟੇ ਨਹੀਂ ਹੈਗੇ ਉਹਨੂੰ ਮੈਨੂੰ ਸੈਂਡ ਕਰ ਦਿਆ ਕਰੇ, ਮੈਂ ਆਪਣੇ ਲਾਇਆ ਕਰ। ਕਿਹੜੇ ਟੋਟੇ? ਆਹ ਠੀਕ ਉਹ ਜਿਹੜੇ ਟੀ ਟਾਈਮ ਜਾਂਦੇ ਆ ਟੋਟੇ। ਓਕੇ ਬਾਈ। ਆਹ ਹੋਰ ਕੁਝ ਵੀ ਨਹੀਂ ਯਾਰ, ਗੱਡੀ ਨਹੀਂ ਬਸ ਛੱਡ। ਰੱਜ ਗਏ। ਆਖਰੀ ਸ਼ੋਅ ਇਹ ਯਾਰ ਯਕਦਮ ਗੱਡੀ ਤੋਂ ਕਿੱਥੇ ਆ ਗਏ ਇਹ? ਆਖਰੀ ਸ਼ੋਅ ਭਾਈ ਹੋ ਗਿਆ ਉਸਤਾਦ ਜੀ। ਖੈਰ ਨਾ ਚੱਲੇ ਬਸ ਪੁਰਵਾਸ ਆਹੋ ਯਾਰ ਬਸ ਹੋਰ ਆਜ਼ਾਦੀ। ਅਸੀਂ ਆਪ ਵੀ ਗੱਲਾਂ ਕਰਾਂਗੇ ਹੁਣ। ਜਿਹੜੀ ਇਹ ਸਾਡੇ ਗੁਸਤਾਦ ਜੀ ਗਲਤੀਆਂ ਹੋ ਗਈਆਂ, ਮੈਨੂੰ ਮਾਫ ਕਰ ਉਸਤਾਦ ਜੀ। ਹੁਣ ਉਸਤਾਦ ਜੀ ਬੋਲਿਆ ਕਰਨਗੇ ਸ਼ੋਅ 'ਚ ਭਾਵੇਂ ਫੈਸਲ ਚੱਲੇ। ਆਹੋ ਯਾਰ ਮੈਂ ਕਿਹੜਾ ਐਕਟਰ ਆ ਯਾਰ? ਰੋਣ ਤੋਂ ਇਲਾਵਾ ਮੈਨੂੰ ਕੋਈ ਆਂਦਾ ਹੀ ਨਹੀਂ, ਗੱਲਬਾਤ ਕਰਨ ਤੋਂ ਇਲਾਵਾ ਮੈਨੂੰ ਕੁਝ ਆਂਦਾ ਨਹੀਂ ਭਰਾ। ਮੈਂ ਕਿਹੜਾ ਐਕਟਰ ਹੈਗਾ? ਇਹ ਤਾਂ ਭਾਈ ਐਕਟਰ ਚਾਹੀਦੇ, ਮਿੱਠਾ ਪੁਰੀਆ ਕਾਮੇਡੀ ਕਿੰਗ ਬੇਤਾਜ ਬਾਦਸ਼ਾਹ। ਉਹ ਜਿਹਨੇ ਕਿਹਾ ਉਹਦਾ ਨਾਮ ਲਿਆ ਕਰੋ ਭਾਈ। ਮਾਸ਼ਾਅੱਲਾ ਸਿਚੁਏਸ਼ਨਲ ਕਾਮੇਡੀ ਉਹ ਗੋਲਗੱਪਾ, ਠੀਕ ਹੈ, ਉਮਰ ਕਾਮੇਡੀ ਦਾ ਬੇਤਾਜ ਬਾਦਸ਼ਾਹ, ਗੜਗੀਲਾ ਨਹੀਂ, ਮੈਂ- ਵਨ ਆਫ ਦਾ ਲੈਜੈਂਡ। ਮੈਂ ਗੋਲਗੱਪਾ ਅਸੀਂ ਕੀਤਾ ਫਰਕ ਭਾਈ। ਮੈਂ ਗੋਲਗੱਪਾ ਕਿਦਾਂ? ਮੈਨੂੰ ਨਹੀਂ ਉਹ ਕਹਿੰਦੇ ਆ ਭਾਈ। ਉਹ ਯਾਰ ਉਹ ਨਹੀਂ ਭਾਜੀ ਕਹਿੰਦੇ। ਤੁਸੀਂ ਮੈਨੂੰ ਗੋਲਗੱਪਾ ਭਾਈ ਸਾਰੇ ਕਹਿੰਦੇ ਅਸੀਂ ਨਿਕਲ ਵੀ ਜੀ ਖੈਰ ਆ, ਸਿੱਧੀ ਸਾਫ ਗੱਲ ਅਸੀਂ ਨਿਕਲ ਗਏ ਹਾਂ। ਗੱਲ ਠੀਕ ਆ, ਸ਼ੋਅ ਤੇ ਨਹੀਂ ਕੋਈ ਫਰਕ ਪੈਂਦਾ, ਰਿਲੇਸ਼ਨ ਖਰਾਬ ਹੁੰਦਾ। ਨਹੀਂ ਰਿਲੇਸ਼ਨ ਨਹੀਂ, ਮੇਰਾ ਉਸਤਾਦ ਰਹੇ, ਮੇਰੇ ਉਸਤਾਦ ਹੀ ਰਹਿਣਗੇ। ਮੈਂ ਆਵਾਂਗਾ ਮਿਲਣ, ਮੈਂ ਗੱਜ ਵੱਜ ਕੇ ਆਵਾਂਗਾ, ਮੇਰਾ ਹੱਕ ਆ। ਨਹੀਂ ਫਿਰ ਮਿਲਣ ਵੀ ਨਹੀਂ ਆਉਣਾ। ਐਸੇ ਅਸੀਂ ਗੱਜ ਕੇ ਨਾ ਹੀ ਭਾਵੇਂ ਕਿਤੇ ਵੱਜ ਕੇ ਜ਼ਰੂਰ। ਜੋ ਵੀ ਮੈਂ ਆਵਾਂਗਾ ਉਸਤਾਦ ਜੀ ਗੱਜ ਨਹੀਂ ਵਾਪਸ ਨਹੀਂ ਅਸੀਂ ਆਣ ਦੇਈਦਾ ਕਿ ਨਹੀਂ ਜਦੋਂ ਆਵਾਂ। ਬੰਦ ਹੋ ਗਿਆ ਚਲੋ ਤਾਂ ਨਹੀਂ ਚੀਜ਼ ਆਵਾਂ। ਰੁਕੀ। ਬਾਅਦ ਚੋਂ ਬੰਦਾ ਲੇਕਿਨ ਫਿਰ ਇੱਕ ਸ਼ਰਤ ਵਾ ਭਾਰ ਤੁਸੀਂ ਬਾਅਦ 'ਚ ਗੱਲਾਂ ਨਹੀਂ ਕਰਨੀਆਂ। ਮੈਂ ਨਹੀਂ ਹੈ ਬਾਅਦ 'ਚ ਗੱਲਾਂ ਨਹੀਂ ਕਰਨੀਆਂ। ਮਿੱਠਾ ਜੀ, ਮੇਰੇ ਅਸਲੇ ਦਾ ਪਤਾ ਹੀ ਤਾਂ ਲੱਗਣਾ ਉਸਤਾਦ। ਆਹੋ ਇੰਨਾ ਕੁ ਪਿਸਤੌਲ ਮੈਂ ਦੇਖਿਆ ਤੁਹਾਡੇ ਠੀਕ ਹੈ ਕੋਲ ਨਾ? ਅਸਲੇ ਦਾ। ਮੇਰੀ ਨਸਲ ਦਾ, ਮੇਰੇ ਖਾਨਦਾਨ ਦਾ ਪਤਾ ਲੱਗਣਾ ਉਸਤਾਦ ਜੀ ਨੂੰ। ਮੈਂ ਬਾਹਰ ਜਾ ਕੇ ਕੋਈ ਵੀ ਗੱਲ ਮੈਂ ਤੇਰੇ ਖਿਲਾਫ ਹੀ ਕਰਤੀ ਜਾਂ ਇਹਦੇ ਖਿਲਾਫ ਹੀ ਕਰਤੀ ਤੇ ਮੈਨੂੰ ਦੱਸਣ। ਮੇਰੇ ਖਿਲਾਫ ਤਾਂ ਜਿੱਦਾਂ ਮਰਜ਼ੀ ਕਰੋ। ਹਾਂ ਅੱਗੇ ਵੀ ਹੁੰਦਾ। ਉਹਨੇ ਨਹੀਂ ਮੇਰੇ ਸੀਨੇ 'ਚ ਮੈਂ ਰਾਜ ਦਫਨਾ ਤੁਹਾਨੂੰ ਤੇਰੇ। ਪਹਿਲੇ ਆਲਰੇਡੀ ਮਾਫ ਕਰਤਾ ਵਾ। ਮੈਂ ਤੈਨੂੰ ਕਹਿੰਦਾ ਮੇਰੇ ਸੀਨੇ 'ਚ ਰਾਜ ਤੇਰੇ ਦਫਨਾ। ਮੈਂ ਨਹੀਂ ਐਡੀ ਬਗੈਰਤੀ ਕਰਦਾ। ਓਏ ਉਹ ਰਾਜ ਦਾ ਮੇਰਾ ਯਾਦ ਕਰਿਓ ਯਾਰ ਤੁਹਾਡੀ ਮੇਰੇ ਨਾਲ। ਕਰਾਂਗਾ ਮੈਂ। ਉਹ ਰਾਜ ਦਾ ਫਾਜ ਕਰਿਓ, ਮੇਰਾ ਰਹਿਣਾ ਕੱਖ ਨਹੀਂ। ਉਸਤਾਦ ਜੀ ਮੈਂ ਦੇ ਲੋ ਗੱਡੀ ਲੈਣੀ। ਤੂੰ ਹੁਣ ਮਕਾਨ ਠੀਕ ਕਰਾਉਣਾ ਕਿ ਗੱਡੀ ਲੈਣੀ ਹੈ, ਕਿ ਕੰਧ ਠੀਕ ਕਰਾਉਣੀ, ਕਿ ਪਾਣੀ ਅੰਦਰ ਨਹੀਂ ਵੜਨਾ? ਤੇਰੇ ਕਿੰਨੇ ਹੀ ਤੇ ਕੰਮ ਆ। ਉਸਤਾਦ ਜੀ ਗੱਡੀ ਲੈ ਤੂੰ ਗੱਡੀ ਲੈਣੀ ਆ ਕਿ ਮਕਾਨ ਕੰਧ ਕਰਾਉਣਾ, ਕੀ ਕਰਨਾ? ਦੋ ਗੱਡੀ ਲੈ ਦੋ ਨਾ ਠੀਕ ਆ। ਤੇ ਉਹ ਫਿਰ ਮਕਾਨ ਵੀ ਹੌਲੀ ਹੌਲੀ ਸਹੀ ਕਰਾ ਲਾ। ਗੱਡੀ ਹੌਲੀ ਹੌਲੀ ਨਹੀਂ ਨਾ ਲਈ ਜਾਣੀ, ਗੱਡੀ ਇਕੱਠੀ ਆਣੀ ਇੱਕੋ ਵਾਰੀ। ਕੀ ਕਰੇਂਗਾ ਗੱਡੀ ਤੂੰ? ਚਲਾਉਣੀ ਤੈਨੂੰ ਆਉਂਦੀ ਨਹੀਂ ਆਉਂਦੀ ਆ ਬਾਬਾ ਜੀ, ਲੈ ਮੈਂ ਵੀਡੀਓ ਤੋਂ ਦਿਖਾਵਾਂ। ਤੇ ਖਿਲਾਰਨੀ ਕਿੱਥੇ ਇਹ ਖਲਾਰਾ ਨਾ ਨਹੀਂ ਪਤਾ। ਹੈ?
ਉਹ ਬੰਦਾ ਲੱਭ ਲੈਂਦਾ ਜਗ੍ਹਾ। ਹਾਂ ਇਹ ਬੜਾ ਰੌਲਾ ਅੱਜ ਕੱਲ, ਖਲਾਰਾਂ ਦਾ ਪਤਾ ਨਹੀਂ ਹੁੰਦਾ ਕਿੱਥੇ ਖਲਾਰੇ ਹਾਂ ਐਹੀ ਗੱਲ ਆ ਉਸਤਾਦ ਜੀ। ਹਾਂ ਲੈ ਲੈਣੀ ਗੱਡੀ ਜਦੋਂ ਤੇ ਗੱਡੀ ਖਿਲਾ ਲੈ ਦੀ, ਲੈਣਾ- ਜਦੋਂ ਚਾਚੇ ਦਾ ਮਕਾਨ ਵਿਲਾ ਕਰਾਏਗਾ। ਬੇਟਾਈਮੀ ਚੀਜ਼ ਨਾ ਮੰਗ, ਤੂੰ ਸਿਰਫ ਆਪਣਾ ਲੈਂਟਰ ਪਵਾ, ਭਰਤੀ ਪਵਾ, ਦੀਵਾਰਾਂ ਪਲਸਤਰ ਅੰਦਰੋਂ ਆਇਆ, ਟੈਲ ਪੱਥਰ ਲਵਾ ਕੇ ਅਟੈਚ ਵਾਸ਼ ਬਣਾ, ਉਤਲੀ ਸਟੋਰੀ ਪਾ। ਫਿਲਹਾਲ ਇੱਕਦਮ ਨਹੀਂ ਬੋਝ ਪਾ ਦੇ ਸਟੋਰੀਆਂ ਤੇ ਤਿੰਨ ਆ ਉਹਦੀਆਂ। ਵਿੱਚੋਂ ਕੋਈ ਸੈਡ ਸਟੋਰੀ ਉਹਦੀਆਂ ਸਟੋਰੀਆਂ ਨਹੀਂ, ਉਹਦੇ ਕਿੱਸੇ ਆ। ਸਾਜੀ ਸਵਾ ਮਰਲਾ ਜਗ੍ਹਾ, ਤਿੰਨ ਡਬਲ ਸਟੋਰੀ, ਤਿੰਨ ਡਬਲ ਸਟੋਰੀ। ਸਵਾ 3 ਮਰਲਾ ਨਹੀਂ, ਸਵਾ ਮਰਲਾ ਜਗ੍ਹਾ, ਸਵਾ ਮਤਲਬ ਸਵਾ ਮਰਲੇ ਚ ਘਰ ਨੇ। ਹਾਂਜੀ ਸਵਾ ਮਰਲੇ 3.5 ਮਰਲੇ ਦੀ ਕਟੇਗਾ। ਚਾਚਾ ਵਾ ਫੁੱਫੋ ਆ, ਤਾਇਆ ਵਾ ਚਾਚਾ, ਇਹਦੇ ਵਾਲਾ ਸਾਹਿਬ ਬਸ। ਉਹ ਇਹ ਤੇ ਕਹੀ ਜਾਣੇ ਜਿੱਥੇ ਰਹਿਣਾ ਉਹ ਸਵਾ ਮਰਲਾ ਵੀ ਉੱਥੇ 3 ਕਰੋੜ ਰੁਪਏ ਦਾ ਸਵਾ ਮਰਲੇ ਚ ਵੀ ਮੇਰਾ ਹਾਲ 2 ਹਿੱਸੇ ਨੇ। ਇਹਨਾਂ ਦੇ ਘਰ ਤੇ ਕੋਈ ਮਹਿਮਾਨ ਜਾਵੇ ਨਾ, ਤੇ ਉਹ ਜਿਵੇਂ ਲੋਕਾਂ ਦੇ ਘਰ ਮਹਿਮਾਨ ਨਹੀਂ ਜਾਂਦੇ ਤੇ ਕਹਿੰਦੇ ਅੰਦਰ ਦੇਖਦੇ ਕੋਈ ਨਹੀਂ ਨਜ਼ਰ ਆਉਂਦਾ, ਕਹਿੰਦੇ ਉਹ ਕਿੱਥੇ ਗਏ ਉਹ ਐ ਕਹਿੰਦੇ ਨਾ। ਇਹਨਾਂ ਦੇ ਘਰ ਏਡੀ ਉੱਚੀ ਨਹੀਂ, ਇਹਨਾਂ ਦੇ ਘਰ ਬੰਦਾ ਵੜ ਕੇ ਸਿਰਫ ਇਹਨਾਂ ਕਹਿੰਦਾ ਕਿ ਕਿੱਥੇ ਗਏ ਯਾਰ, ਤੇ ਬੰਦਾ ਕਹਿੰਦਾ ਭਾਈ ਰਾਮ ਨਾਲ ਕੀ ਗੱਲ ਹੋਈ ਹੈ, ਅੱਲਾ ਮਾਫੀ ਦਾ, ਅਸੀਂ ਕਿਤੇ ਮਰ ਗਏ ਕਿਤੇ, ਤੂੰ ਤੇ ਆਹ ਕਾਪੀ ਨਹੀਂ ਪਾਤੀ। ਰਾਸ਼ਨਲ ਇਹਨਾਂ ਦੇ ਘਰ 'ਚ ਰਿਕਾਰਡ ਆ 40 ਸਾਲ 'ਚ ਕਿਸੇ ਪ੍ਰਾਹੁਣੇ ਨੂੰ ਅੰਦਰ ਆ ਕੇ ਇਹ ਗੱਲ ਨਹੀਂ ਕਹੀ ਕਿ ਵੀ ਕਿੱਥੇ ਗਏ ਹੋ। ਇਹਨਾਂ ਦੇ ਫਾਰਮੈਟ ਹੀ ਨਹੀਂ। ਡਬਲ ਤਿੰਨ ਸਟੋਰੀ ਆ। ਹਾਂ ਹਾਂ ਡਬਲ 3 ਸਟੋਰੀ। ਠੀਕ ਆ, ਗੱਡੀ ਤੇਰੀ ਨਹੀਂ ਹਲੇ ਬੰਦੀ ਹਾਂ ਨਹੀਂ ਯਾਰ ਸਾਜੀ ਤੁਸੀਂ ਸੁਜ਼ੂਕੀ ਲਵੋ 110 GD ਜੀ 0 ਮੀਟਰ। ਉਹ ਕਿਹੜੀ ਹੁੰਦੀ ਕਾਰ ਦਾ ਮਜ਼ਾ ਨਾ ਆਵੇ ਤੈਨੂੰ ਗੱਲ ਕਰੀ। GD 110 ਸੁਜ਼ੂਕੀ ਕਾਰ ਆ? ਮੈਂ ਕਹਿੰਦਾ ਉਸਤਾਦ ਜੀ ਕਾਰ, ਔਰ ਅੱਛੀ ਕਾਰ ਵਾਲੇ ਸਸਪੈਂਸ਼ਨ ਸ਼ਾਕ ਉਹਦੀ 4 ਸੀਟਰ ਆ। ਮੈਂ ਕਹਿੰਦਾ ਤੂੰ ਕਹੇਗਾ ਕਿ ਯਾਰ ਕੀ ਬਾਤ ਹੈ। ਇੱਥੋਂ ਬਹਿ ਕੇ ਲਾਹੌਰ ਚਲਾ ਜਾ, ਸ਼ੇਖੂਪੁਰੇ ਤੱਕ ਤੈਨੂੰ ਅਹਿਸਾਸ ਨਹੀਂ ਹੋਏਗਾ ਕਿ ਤੂੰ ਮੋਟਰਸਾਈਕਲ ਤੇ ਸ਼ੇਖੂਪੁਰੇ। ਉਸ ਤੋਂ ਬਾਅਦ ਥੋੜਾ ਤੈਨੂੰ ਲੱਗੇਗਾ ਬਸ। ਮਹਿਰਾਨ ਟੈਪ ਤੇ ਨਹੀਂ ਮਹਿਰਾਨ ਕੱਖ ਵੀ ਨਹੀਂ ਸਸਪੈਂਸ਼ਨ ਉਹਦੇ ਅੱਗੇ, ਯਾਨੀ ਉਹਦੇ ਸ਼ੌਕ। ਸਾਈਕਲ ਇਹ ਹੁਣ ਹੈ ਚੱਲਦੀ ਕਿ ਬੰਦ ਹੋ ਗਈ? ਉਹ ਯਾਰ ਜਿਹੜੀ ਆਪਣੇ ਵਾਲੀ ਸੁਜ਼ੂਕੀ ਬਾਹਰ ਨਹੀਂ ਖੜੀ, ਆਪਣੇ ਕੋਲ ਹੈ ਨਾ ਅੱਛਾ ਮੋਟਰਸਾਈਕਲ ਉਹ ਜਿਹੜੀ ਆਪਣੀ ਸ਼ਾਇਦ ਉਹ ਮਹਾਨ ਫੇਵਰਟ ਵਾਲੇ ਕੋ ਮਹਿੰਗੀ ਪਾਉਂਦਾ 4 ਲੱਖ ਦੀ ਤਾਂ ਹੋ ਗਈ ਆ। ਤੇ ਉਹ ਠੀਕ ਆ, ਉਹ 0 ਮੀਟਰ ਉਹ ਲੈ ਲਓ। ਉਹ ਕਾਰ ਆ ਉਤੋਂ, ਉਹ ਜਿਹੜੀ ਕਾਵਾਸਾਕੀ ਨਹੀਂ ਸੀ ਇੱਕ ਦੌਰ ਚ ਆਉਂਦੀ ਹੁੰਦੀ, ਪਿੱਛੇ ਲੰਮੀ ਹਾਂ ਲੋ ਬਈ ਉਹ ਐਡੀ ਲੰਮੀ, ਉਹਦੇ ਤੇ ਫੈਮਿਲੀ ਯਾਨੀ 3-4 ਬੱਚੇ ਮੀਆਂ ਬੀਬੀ ਬਹਿ ਸਕਦੇ ਆਰਾਮ ਨਾਲ, ਔਰ ਸਮੂਥ। ਹਾਂਜੀ ਸਰ। ਓਏ ਉਹ ਦੇਖੋ ਵੀ 110 ਜਿਹੜੀ 4 ਲੱਖ ਦੀ ਆ, ਹੂੰ ਉਹਦੇ ਵਿੱਚ ਤੁਸੀਂ 4 ਲੱਖ ਹੋਰ ਪਾ ਕੇ ਕਾਰ ਲੈ ਲਓ। ਚਲੋ ਏਸੀ ਤੇ ਚੱਲੂਗਾ। ਨਹੀਂ ਉਹ 4 ਲੱਖ 8 ਲੱਖ ਵਾਲੀ ਕਾਰ ਨਾ, ਉਹ ਇੰਨਾ ਨਹੀਂ ਹੋਣਾ। ਲੋਕੀ 6 ਲੱਖ ਵਾਲੇ ਤੇ ਕਤਲ ਕਰਨ ਡਏ ਆ। ਗੱਡੀ ਲੈਣ ਦਾ ਰੌਲਾ ਨਹੀਂ ਹੈਗਾ। ਗੱਡੀ ਲੈਣ ਨਾਲ ਮੁੜ ਕੇ ਪੈਸੇ ਮੰਗ ਕੇ ਉੱਤੇ ਲਾਉਣੇ। ਹਾਂਜੀ 15 ਦਿਨ ਬਾਅਦ ਉਹਦੇ ਟਾਇਰ ਪੈਣੇ, ਫਿਰ ਫੋਨ ਕਰਨਾ ਕਿਸੇ ਨੂੰ, ਪੈਸੇ ਭੇਜ ਮੇਰੀ ਗੱਡੀ ਤੇ ਟਾਇਰ, ਫਿਰ ਟਿਊਨਿੰਗ ਕਰਾਉਣੀ। ਉਸਤਾਦ ਜੀ ਮੈਂ ਧੋਣ ਦਵਾ ਦਾਂਗਾ ਜੇ ਰੁਪਈਆ ਵੀ ਮੰਗਿਆ ਹੋਵੇ ਕਿਸੇ ਕੋਲੋਂ। ਨਹੀਂ ਇਹੋ ਜੀ ਨਾ ਗੱਲ ਕਰਿਆ ਕਰੋ। ਹੁਣ ਮੈਂ ਗੱਲ ਇਹ ਕਰ ਰਿਹਾ, ਛੋਟੀ ਦਿਓ ਮੈਂ ਗੱਲ ਇਹ ਕਰ ਰਿਹਾ ਕਿ ਗੱਡੀ ਲੈਣ ਦੀ ਅੱਗ ਜਿਹੜੀ ਲੱਗ ਜਾਂਦੀ ਨਾ, ਗੱਡੀ ਰੱਖਣ ਦਾ ਇੱਕ ਹਿਸਾਬ ਕਿਤਾਬ ਆ। ਜਦੋਂ ਉਸ ਕਾਬਲ ਤੁਸੀਂ ਹੋ ਜਾਓ, ਉਸ ਤੋਂ ਵੀ 6 ਮਹੀਨੇ ਸਾਲ ਬਾਅਦ ਗੱਡੀ ਲਓ। ਸਹੀ ਬਾਤ ਹੈ ਸਰ। ਤੁਹਾਡੇ ਕੋਲ ਗਰਾਜ ਹੋਵੇ, ਤੁਹਾਡੇ ਕੋਲ ਇੰਨੇ ਕ ਪੈਸੇ ਹੋਣਗੇ, ਗੱਡੀ ਦਾ ਤੇਲ ਫੋਰਡ ਕਰ ਲਓ। ਗੱਡੀ ਖੁਦਾ ਨਾ ਖਾਸਾ ਕਿਤੇ ਲੱਗ ਜੀ ਐਂ ਕਰਕੇ ਉੱਤੇ 30,000 ਰੁਪਇਆ ਲੱਗ ਜੇ, ਉਹ ਤੁਸੀਂ ਅਫੋਰਡ ਕਰ ਸਕਦੇ ਹੋ। ਫਿਰ ਉਸ ਤੋਂ ਬਾਅਦ ਗੱਡੀ ਦੀ ਮੇਨਟੇਨੈਂਸ ਅਫੋਰਡ ਕਰ ਸਕਦੇ ਹੋ। ਹੁਣ ਗੱਡੀ ਤੁਸੀਂ 2009 ਮਾਡਲ ਲੈ ਕੇ 7 ਲੱਖ ਵਾਲੀ, ਤੇ ਤੁਹਾਡੀਆਂ ਜਿਹੜੀਆਂ ਸੈਲਰੀਆਂ ਜਾਂ ਜਿਹੜੀ ਆਮਦਨ, ਗੱਡੀ ਲੈ ਲਈਏ ਬਸ, ਤੇ ਬਾਕੀ ਉਹਦੇ ਉੱਤੇ ਜਿਹੜਾ ਮਹੀਨੇ ਦਾ ਉਹ ਵੇਖਦੇ ਜਿਹਦਾ ਹਾਲ ਕੀ ਹੋਇਆ ਪਿਆ। ਮੋਟਰਸਾਈਕਲ ਹੱਲੇ ਫਿਲ ਉਹਦਾ ਪੂਰਾ ਮਜ਼ਾਕ ਰਾਤ ਸਾਲ ਦਾ ਪੂਰਾ ਗੱਡੀ ਖਾ ਗਈ। ਵਾਕਈ ਉਹਨੇ ਨਵੀਂ ਗੱਡੀ ਵੀ ਨਹੀਂ ਲੈ ਦਿੱਤੀ। ਨਾ ਕੱਖ ਵੀ ਨਹੀਂ। ਉਹ ਨਾ ਲੈਂਦੇ ਹੁਣ ਠੀਕ ਹੋ ਜਾਂਦਾ ਸੀ। ਉਹਦੀ ਕਮਾਨੀ ਮੋਟੀ ਕਰੋ। ਹਾਲੇ ਜੁਮਾ 8 ਦਿਨ ਨਹੀਂ ਹੋਏ ਜਦੋਂ ਜੀ ਆਂਡਾ ਪੀਸ ਸ਼ੋਅ ਕੀਤਾ, ਤੇ ਹੁਣ ਹਾਲ ਵੇਖ ਲਓ ਗੱਡੀ ਦੇ ਹਾਲ ਫੇਰ ਦਿੱਤੀ ਹੋਈ ਆ। ਵਰਕਸ਼ਾਪ ਤੇ ਖਲੋਤੀ ਵਰਕਸ਼ਾਪ ਤੇ, ਫਿਰ ਰਾਤੀ ਲੈ ਕੇ ਆਇਆ ਅਲਾਈਅੰਸ ਵਰਕਸ਼ਾਪ ਤੋਂ ਹਾਂਜੀ। ਪਹਿਲੇ ਸਰਦਾ ਨਹੀਂ ਫੇਰ ਤੂੰ ਆਂਡਾ ਜਿਹੜਾ ਗੰਦਾ ਆਂਡਾ ਨਿਕਲ ਆਇਆ। ਹੱਥ ਪੈਰ ਮਰਵਾਈ ਦੇ ਮਹੀਨੇ ਬਾਅਦ, 2 ਮਹੀਨੇ ਬਾਅਦ ਠੀਕ ਟਿਊਨਿੰਗ ਆਓ। ਵਰਕਸ਼ਾਪ ਵਾਲਾ ਕਹਿੰਦਾ ਯਾਰ ਫੈਸਲ ਲੈ ਕੇ ਤਾਂ ਤੂੰ ਹੱਥ ਪੈਰ ਮਾਰਨ ਵਾਸਤੇ ਅਸੀਂ ਹੁਣ ਇਹਦੇ ਰਾਤਾਂ ਲਾਉਣੀਆਂ ਪੈਣ ਡਈਆਂ, ਇੰਨਾ ਕੰਮ ਨਿਕਲੋ। ਉਸਤਾਦ ਜੀ ਨੇ ਸਹੀ ਕਿਹਾ, ਉਹ ਵਰਕਸ਼ਾਪਾਂ ਵਾਲਿਆਂ ਦੀ ਰਿਜ਼ਕ ਰੋਟੀ ਚਲਾ ਰਹੀ, ਉਹ ਗੱਡੀ ਨਹੀਂ ਆ। ਭਾਜੀ ਉਹ ਗੱਡੀ ਮਾਲਕ ਆਪ ਨਹੀਂ ਸਹੀ ਕਰਦਾ, ਕਾਰੀਗਰ ਬੱਚੇ ਨੂੰ ਕਹੂਗਾ ਜਿਹੜੀ ਮਿਸਾਲ ਹੈ ਚਲਤੀ ਕਾ ਨਾਮ ਗਾੜੀ, ਉਹ ਕੀ ਇਹ ਉੱਥੇ ਖਲੋਤੀ ਕਾ ਨਾਮ ਗਾੜੀ ਆ। ਚਲੋ ਵਰਕਸ਼ਾਪ ਤੋਂ ਹੀ ਠੀਕ ਹੋ ਗਿਆ। ਉਸਤਾਦ ਜੀ ਹੁਣ ਨੋਨੀ ਦੀ ਦੀਵਾਰ, ਇਹਨਾਂ ਦੀ ਗੱਡੀ, ਮੇਰੀ ਮੋਟਰਸਾਈਕਲ, ਮਿਠਾਈ, ਤੁਸੀਂ ਕੁਝ ਚਾਹੀਦਾ ਹੁਣ ਸਾਨੂੰ ਸਿਰਫ ਉਸਤਾਦ ਜੀ ਦੀ ਮੁਹੱਬਤ ਚਾਹੀਦੀ ਆ, ਪਿਆਰ ਚਾਹੀਦਾ। ਗੱਲ ਤਾਂ ਥੋੜਾ ਬਸ ਇਹ ਲੈਣਾ ਕਿਹੜੀਆਂ ਪੈਂਦੀਆਂ ਜੀ, ਉੱਧਰ ਮੁਹੱਬਤ, ਇੱਧਰ ਦੀਵਾਰ, ਇੱਧਰ ਗੱਡੀ। ਅੱਛਾ ਠਹਿਰ ਜਾਓ, ਹਾਂਜੀ ਤੁਸੀਂ ਦੱਸੋ ਜੀ। ਸਾਡਾ 1 ਲੱਖ ਰੁਪਇਆ ਰੈਂਟ ਆ ਵਾ, ਉਹ ਤੁਸੀਂ ਨਿਲ ਕਰਨਾ ਜੀ, ਭਾਈ ਨੂੰ ਹਿੱਸਾ ਦੇਣਾ ਵਾ। ਉਸ ਤੋਂ ਬਾਅਦ ਚ ਮੈਂ ਫਿਰ ਦੇਖਾਂਗਾ ਵੀ ਘਰ ਕਿਹੜੀ ਚੀਜ਼ ਕੱਟਣੀ ਆ, ਸਟਾਕ ਪਾਉਣਾ ਵਾ, ਗ੍ਰਿਲ ਚੁੱਕਣੀ ਆ, ਬਾਹਰ ਮਕਾਨ ਨੂੰ ਪੱਥਰ ਲਾਉਣਾ ਵਾ। ਉਸ ਤੋਂ ਬਾਅਦ ਕੋ ਦੇਖਾਂਗਾ ਕਿ ਦਿਲ ਮੰਨੇਗਾ ਗੱਡੀ ਲੈ ਦੇਣਾ, ਨਹੀਂ ਤੇ ਭਾਈ ਫਿਰ ਚਲੋ ਮੈਨੂੰ ਹਲਕੀ ਫੁਲਕੀ ਗੱਡੀ ਉਹ ਲੈ ਦੇਣਾ। ਗਲੀ ਨੀਵੀਂ ਹੈ ਤੁਹਾਡੀ, ਗਲੀ ਚ ਪਵਾ ਲਾਓ ਬੱਜਰ। ਗਲੀ ਬਿਲਕੁਲ ਓਕੇ ਆ ਵੀਰੇ, ਸਵੇਰੇ ਵਾਕ ਕਰਦਾ ਵਾ। ਤੇ ਗੱਡੀ ਦੀ ਜਗ੍ਹਾ ਹੈਗੀ ਬਾਹਰ,
ਕਿੱਥੇ? ਘਰ ਦੇ ਬਾਹਰ। ਮੈਂ ਕਿਹੜਾ ਹੁਣੇ ਕਹਿਣ ਦੇ ਅਗਲੇ ਸਾਲ ਲਵਾਂਗੇ। ਮੈਂ ਮਕਾਨ ਸਾਰਾ ਫਰੰਟ ਢਾ ਦੇਣਾ, ਬੈੱਡ ਖਤਮ ਕਰ ਦੇਣੀ ਆ, ਵਾਸ਼ਰੂਮ ਢਾ ਦੇਣਾ, ਗਰਾਜ ਬਣਾ ਲੈਣਾ ਵਾ। ਇੰਜ ਕਰਕੇ ਐ ਟਰਨ ਕਰਕੇ ਅੱਛਾ, ਯਾਨੀ ਹੁਣ ਉਹ ਮਕਸਦ ਪੂਰਾ ਹੋ ਰਿਹਾ ਜਿਹਦੀ ਵਜ੍ਹਾ ਤੋਂ ਭਰਾ ਬਾਹਰ ਕੱਢੇ ਨੇ ਤੇ ਹੁਣ ਅਗਲੀ ਗੇਮ ਸੋਚੀ ਉਹ ਕੱਲ ਆਇਆ ਵਾ, ਕੱਲ ਖਾਣਾ ਛੜਾ ਖਾ ਗਿਆ। ਇੱਕ ਨਾ ਕਿਤੇ ਲੈਦਾ ਉਹਨੇ ਆਉਂਦਾ ਜਾਂਦਾ ਵਿਚਾਰੇ ਨੇ ਰਹਿਣਾ ਹੁਣ। ਇੱਕ ਨਾ ਕਿਤੇ ਸਾਰੇ ਭਰਾ ਲੈਦਾ ਹੁੰਦੇ ਆ, ਪੰਛੀ ਆ ਉੱਡ ਜਾਣੇ ਹੁੰਦੇ ਆ। ਤੂੰ ਨਹੀਂ ਉੱਡਿਆ, ਹਾਂਜੀ। ਤੂੰ ਬਾਕੀ ਨੂੰ ਉਡਾਤਾ ਸ਼ੀ ਕਰਕੇ ਆਪ ਨਹੀਂ। ਹੁਣ 7 ਵਾ, ਇਹਦਾ ਧਾਗਾ ਲਾ ਕੇ ਸੌਂਦੇ ਫੇਰ ਚਗਾ ਹਟਣਾ। ਨਹੀਂ 7 ਨਹੀਂ ਨਾ, ਗੱਲ ਇਹ ਹੈ ਕਿ ਤੂੰ ਆਪਣਾ ਸਾਰੇ ਨੇ ਆਪਣਾ ਆਪਣਾ ਲੈ ਲਿਆ ਵਾ। ਸੋਹਣਾ ਹਿਸਾਬ ਕੀਤਾ ਤੂੰ। ਮੈਂ ਕਿਤੋਂ ਕੀਤਾ ਵਾ? ਮੇਰੇ ਤੋਂ 2 ਛੋਟੇ ਵੀ ਨਾਲ ਆ ਨਾ। ਕਬਜ਼ਾ ਗਰੁੱਪ ਨਿਕਲਿਆ, ਬਾਕੀ ਸਾਰੇ ਭਰਾ ਸੀ ਸਾਰੇ। ਭਾਜੀ 5-6 ਲੱਖ ਰੁਪਏ ਦੇ ਕੇ ਉਹਨਾਂ ਨੂੰ ਕੱਢ ਕੇ 1.5 ਕਰੋੜ 1.5 ਕਰੋੜ ਵਾਲੇ ਤੇ ਕਬਜ਼ਾ ਕੀਤਾ। ਅਸਤਗਫਾਰ। ਅੰਮੀ ਜੀ ਨੇ ਵਾਰ ਕਿਸ਼ਤਾਂ 'ਚ ਮਕਾਨ ਲੈਣੇ ਆ ਤੂੰ। ਅੰਮੀ ਜੀ ਤੂੰ ਪੂਰੀ ਹੱਥ 'ਚ ਕੀਤੇ ਨੇ। ਅਲਹਮਦੁਲਿਲਾ 7 ਭਰਾਵਾਂ ਦੀ ਦਾਵਤ ਕਰਦਾ, ਸਾਰੇ ਆਉਂਦੇ ਆ, ਹੱਸੀ ਖੇਲੀ ਇੰਜੋਏ ਕਰੀਦਾ। ਮਾਂ ਜੀ ਓਏ ਆਹੋ ਤਾਂ ਬੰਦਾ ਦਾਵਤ ਕਰ ਹੀ ਲੈਂਦਾ ਵਾ, ਉਹ 'ਚ ਕਿਹੜਾ ਰੋਜ਼ ਆਉਂਦੇ। ਅੱਛੇ ਉਸਤਾਦ ਜੀ, ਉਹ ਫੇਰ ਵੀ ਮੁਹੱਬਤ ਕਰਦੇ ਸੀ। 80-90 ਲੱਖ ਰੁਪਏ ਦਾ ਫਾਇਦਾ ਹੋਣਾ ਤੇ 2-4 ਹਜ਼ਾਰ ਦਾਵਤ ਵੀ ਕਰ ਲੇਗਾ ਤਾਂ ਐਡੀ ਕਿਹੜੀ ਯਾਰ ਅੱਗ ਤੁਸੀਂ ਲੱਗੀ। ਕਿਤੇ ਸਾਰੇ ਆ ਕੇ ਸਾਨੂੰ ਭਰਾਵਾਂ ਲੜਵਾਈ ਦਿਓ, ਹੱਥੋਂ ਪਈ ਪਵਾ ਦਿਓ ਸਾਨੂੰ। ਇਨਸ਼ਾਅੱਲਾ ਇੱਥੋਂ ਹੀ ਨਾਦਰ ਦਾ ਆਪਣਾ ਵਾ, ਆਦਮ ਦਾ। ਐਸੀ ਗੱਲ ਟੁਰਨੀ ਨਹੀਂ, ਤੂੰ ਜ਼ਿਆਦਤੀ ਕੀਤੀ। ਨਹੀਂ ਮੈਂ ਯਾਰ ਮੇਰਾ ਤਾਂ ਹੱਕ। ਉਹ ਮੈਂ ਕਿੰਨੀ ਵਾਰੀ ਕਿਹਾ, ਮੈਂ ਕਿਹਾ ਅੰਮੀ ਜੀ ਮੈਨੂੰ ਅੱਲਾ ਆਪਣਾ ਜ਼ਾਤੀ ਮਕਾਨ ਦੇਵੇ, ਇਹ ਤੁਹਾਡਾ ਹੀ ਆ। ਮੈਂ ਆਪਣੀ ਮਾਂ ਨੂੰ ਦੇਖ ਲੈਣਾ, ਖੁਸ਼ ਹੋ ਜਾਣਾ। ਆਹੋ ਮਾਂ ਨੇ ਕਿਹੜਾ ਕਿਤੇ ਲੈ ਜਾਣਾ, ਮੈਂ ਨਾਲ ਆ, ਮੇਰਾ ਹੀ ਆ। ਉਸਤਾਦ ਜੀ ਨੇ ਕਾਬੂ ਕੀਤੀ ਉਸਤਾਦ ਜੀ ਐਸੀ ਇਹਨੇ ਮਤਲਬ ਉਹਦੇ ਬਾਕੀ 6-5 ਲੱਖ ਤੇ ਜਿਗਰ ਦੂਰ ਕਰਤੇ। ਨਹੀਂ ਸਾਜੀ ਉਹਨਾਂ ਦੀ ਵੀ ਉਨੀ ਮਾਵਾ ਜਿੰਨੀ ਇਹਦੀ। ਬਾਜੀ ਨਹੀਂ ਨਾ, ਈਦ ਸ਼ਬਰਾਤ ਕੋਈ ਮਸਲਾ ਕੋਈ ਦਿਨ ਤਿਉਹਾਰ ਆਉਂਦਾ ਨਾ, ਸਾਰੇ ਪਹਿਲਾਂ ਆ ਕੇ ਅੰਮੀ ਦੇ ਪੈਰ ਚੁੰਮਦੇ ਆ, ਅੰਮੀ ਜੀ ਆਉਂਦੇ ਆ। ਵੱਡਾ ਘਰ ਆ ਨਾ ਸਾਡਾ, ਸਾਰੇ ਇੱਧਰ ਹੀ ਆਉਂਦੇ ਆ, ਸਾਡੇ ਇੰਜੋਏ ਹੋ ਜਾਂਦਾ ਵੈ ਚਿਲ। ਤੇ ਯਾਰ ਜਿੱਧਰ ਮਾਂ ਹੁੰਦੀ ਉਧਰ ਹੀ ਹੋਣਾ। ਘੰਟਾ ਆ ਕੇ ਤੇ ਲੈ ਕੇ ਵੀ ਤੇ ਹੁੰਦੇ ਨਾ, ਕਿੰਨਾ ਕੁਛ ਦਿਹਾੜੀ ਵੀ ਤੇ ਲੇਕਿਨ ਅਲਹਮਦੁਲਿਲਾ ਮਿੱਠਾ ਬੈਠਾ ਵਾ। ਮੈਂ ਕੋਈ ਨਾਸ਼ਤਾ ਲੈ ਆ, ਕੋਈ ਸੂਟ ਲੈ ਆ, ਕੋਈ ਮਠਿਆਈ ਲੈ ਆ। ਜਾਣ ਲੱਗੇ ਬੱਚਿਆਂ ਨੂੰ ਹਜ਼ਾਰ ਫੜਾ ਗਏ। ਉਸਤਾਦ ਜੀ ਜਾਣ ਲੱਗੇ ਹੋਏ ਤੇ ਬੱਚਿਆਂ ਨੂੰ 2,000 ਦੇ ਕੇ ਤੇਰੀ ਦਿਹਾੜੀ ਲੱਗੀ ਜੀ। ਆ ਵੀ ਉਸਤਾਦ ਜੀ ਮੈਂ ਮਿੱਠਾ ਤੂੰ ਕਰਦਾ ਕੋਈ ਤਾਂ ਵੱਡਾ ਗੋਸ਼ਤ ਪਕਾ ਲੈਣਾ। ਭਾਜੀ ਗੱਲ ਸੁਣੋ, ਪੂਰੇ ਖਾਨਦਾਨ ਦੇ ਵਿੱਚ ਉਹ ਕਾਕਾ 900 ਰੁਪਏ ਲਾ ਕੇ 35,000 ਵਟਦਾ। ਨਹੀਂ ਉਸਤਾਦ ਜੀ ਪੂਰੇ ਖਾਨਦਾਨ ਦੇ ਵਿੱਚ ਮੇਰਾ ਕੋਈ ਰਿਸ਼ਤੇਦਾਰ, ਕੋਈ ਭਰਾ, ਕੋਈ ਭੈਣ ਉੱਠ ਕੇ ਕਹਿ ਦੇਵੇ ਮਿੱਠੇ ਨੂੰ ਸਾਡੇ ਕੋਲ ਅੱਜ ਤੱਕ 1 ਰੁਪਿਆ ਮੰਗਿਆ। ਭਾਜੀ ਉਹਨਾਂ ਨੇ ਕਾਤੋਂ ਕਹਿਣਾ, ਉਹ ਭੈਣ ਭਰਾ ਨੇ ਕਾਤੋਂ ਕਹਿਣਾ, ਅਸੀਂ ਤੇ ਤੇਰੀ ਅੰਦਰ ਦੀ ਗੇਮ ਦੱਸਣ ਨੇ। ਮਾਮਾ ਚਾਚਾ ਤਾਇਆ ਨਹੀਂ, ਉਹਨਾਂ ਕੋਈ ਨੇ- ਨਹੀਂ ਆਲ ਪੋਸਟ ਕੋ ਉੱਠ ਕੇ ਕਹਿ ਦੇਵੇ। ਨਹੀਂ ਉਹਨਾਂ ਨੇ ਕਾਤੋਂ ਕਹਿਣਾ ਯਾਰ। ਉਹ ਮਹੱਲੇ 'ਚ ਕਹਿ ਦੇ ਮਿੱਠੇ ਨੇ ਕੋਈ ਦਾਰ ਸੌਦਾ ਵੀ ਅੱਜ ਤੱਕ ਲਿਆ। ਯਾਰ ਮੈਂ ਕਿਦੋਂ ਕਹਿਣਾ ਵੀ ਤੂੰ ਧਾਰ ਲੈਣਾ, ਅਸੀਂ ਤੇ ਗੱਲ ਹੀ ਨਹੀਂ ਕਰਨ। ਕਿਸੇ ਨੇ ਜ਼ਿਆਤੀ 1 ਰੁਪਏ ਦੀ ਮਿੱਠੇ ਨੇ ਕੀਤੀ ਹੋਵੇ। ਗੱਲ ਹੋਰ ਹੋਣੀ ਆ, ਗੱਲ ਇਹ ਹੋਣੀ ਆ ਕਿ ਤੂੰ ਆਪਣੇ ਭਰਾਵਾਂ ਨਾਲ ਜ਼ਿਆਤੀ ਕਰਕੇ ਮਕਾਨ ਤੇ ਕਬਜ਼ਾ ਕਰਕੇ ਮਾਂ-ਬਾਪ ਨੂੰ ਆਪਣੇ ਹੱਥ 'ਚ ਕਰਕੇ ਜਗ੍ਹਾ ਮਾਲ ਕੇ 4-5 ਮਰਲੇ ਜਗ੍ਹਾ। ਗੇਮ ਆ ਨਾ, ਜਦੋਂ ਭਰਾ ਵਿੱਚ ਹੁੰਦੇ ਨੇ ਨਾ, ਉਦੋਂ ਆ ਕੇ ਰੋਣਾ ਪਿੱਟਣਾ, ਉਹ ਬੜਾ ਆਪਾਂ ਇਦਾਂ ਕਰਨ ਦਿਆ। ਜਦੋਂ ਬਾਹਰ ਨਿਕਲ ਗਿਆ, ਦੂਜੇ ਉਹਨੇ ਘਰ ਲੈ ਲਿਆ, ਉਹ ਕੀ ਹੋ ਗਿਆ ਤਾਂ ਮੇਰੇ ਭਰਾ ਉਦੋਂ ਕਿੱਥੇ ਸੀ ਮੇਰੇ ਭਰਾ, ਜਦੋਂ ਵੇਚੀ ਸੀ ਹਲੇ। ਉਹ ਮਕਾਨ ਬੜਾ ਕਿਤੇ ਛੱਡ ਦੇ ਯਾਰ, ਛੱਡ ਦੇ, ਨਾ ਕਰ ਯਾਰ ਮਿੱਠੇ, ਨਾ ਕਰ। ਮਕਾਨ ਮੈਂ ਬੜਾ ਕਿਤੇ ਬਾਰੀ ਗੱਲ ਵਾਲਾ ਖਾ ਗਿਆ ਵਾ। ਸਮਝ ਆ ਗਈ ਸਾਨੂੰ। 4 ਮਰਲੇ ਜਗ੍ਹਾ ਤੂੰ ਆਪਣੇ ਸਾਡੀ। ਭਰਾਵਾਂ ਨਾਲ ਪਿਆਰ ਕਰਦਾ। ਉਹ ਪਹਿਲੇ ਵੀ ਪਿਆਰ ਪਹਿਲੇ ਪਿਆਰ ਨਹੀਂ ਸੀ ਕਰਦਾ, ਜਿਹੜੇ ਤੂੰ ਅਲਫਾਜ਼ ਇੱਥੇ ਬਹਿ ਕੇ ਉਹਨਾਂ ਲਈ ਕਹਿਤੇ। ਅਸਤਗਫਾਰ, ਮੈਂ ਕੀ ਕਹਿਤਾ ਯਾਰ? ਤੂੰ ਏਦਾਂ ਕਰ, ਨੰਬਰ ਬਣਾ ਭਈਆ ਪਤਾ ਉਹਨੂੰ ਕਿ ਮਿੱਠਾ ਗਾਲਾਂ ਕੱਢਣ ਡਿਆ ਲਫਾ। ਆਹ ਬਜੇਟੀਆਂ ਤੂੰ ਨਹੀਂ ਬੜਾ ਮਿੱਠੇ। ਓਏ ਹੁਣ ਚਿੜੀਆਂ ਤੂੰ ਉਹਨੂੰ ਕਹਿਣਾ, ਉਹਨਾਂ ਨੇ ਗਾਲਾਂ ਕੱਢਣ ਦਿਆ, ਉਹਨੇ ਕਹਿਣਾ ਭਾਜੀ ਇਹ ਤਾਂ ਮੈਨੂੰ ਅੱਗੇ ਹੀ ਪਤਾ, ਕੋਈ ਹੋਰ ਗੱਲ ਤਾਂ ਮੈਨੂੰ ਤਾਂ 20 ਜਣੇ ਦੱਸ ਦੇ। ਲਓ ਜੀ, ਹਫਤੇ ਦੀ ਰਾਤ ਹੁੰਦੀ, ਭਾਈ ਬਾਬ ਨੂੰ ਛੁੱਟੀ ਹੁੰਦੀ ਆ, ਭਾਈ ਨਾਦਰ ਨੂੰ ਜੁਮੇ ਛੁੱਟੀ ਹੁੰਦੀ ਆ। ਉਹ ਪਲਕ ਇਹ ਗੇਮ ਆ, ਹਾਂਜੀ ਮਿੱਠਾ ਛੁਰਾ ਬਣਿਆ। ਇਹ ਗੇਮ ਆ। ਜਦੋਂ ਵਿੱਚ ਸੀ ਉਦੋਂ ਹਾਲਾ ਲਾਲਾ ਦੁਨੀਆਂ ਡਿਪਰੈਸ਼ਨ ਐਂਜ਼ਾਇਟੀ ਐਦਾਂ ਨਿਕਲਿਆ ਵਾ। ਤੇ ਭਰਾ ਆ ਬਦਫਲਾਣਾ ਢਿੰਗੜਾ ਯਾਰ ਭਰਾ ਨਹੀਂ ਲੜਦੇ ਹੁੰਦੇ, ਆ ਬੇਗਮਾਂ ਲੜਾਉਂਦੀਆਂ। ਹਾਂਜੀ ਅਸੀਂ ਅੱਜ ਤੱਕ ਯਾਰ ਹਾਂਜੀ, ਉਹ ਨਿਕਲ ਕੇ ਬਾਹਰ, ਹੁਣ ਭਰਾ ਇੱਕ ਹੋ ਗਏ ਯਾਰ। 3-3 4-4 ਵਾਰੀ ਬੇਹੋਸ਼ ਹੁੰਦਾ ਸੀ ਦਿਨ 'ਚ ਜਦੋਂ ਮਸਲਾ। ਹਾਂਜੀ ਮੈਂ ਮੰਡੀ ਕੁਆਟਰ ਗਿਆ ਕਿ ਮੈਂ ਵਾਕਿਆ ਦੇਖ ਲਿਆ, ਉਹ ਮੇਰੀ ਅੱਖਾਂ ਕੇ ਆਉਂਦਾ ਸੀ, ਮੈਂ ਬਾਰ-ਬਾਰ ਬੇਹੋਸ਼ ਹੋ ਜਾਂਦਾ ਸੀ। ਇੱਥੇ ਵੀ ਹੋ ਸਕਦਾ ਯਾਰ ਤੁਸੀਂ ਇਹ ਦੇਖੋ ਨਾ, ਹੁਣ ਉਸਤਾਦ ਜੀ ਇੱਕ ਔਰਤ ਭੈਣ ਭਰਾ ਵਾਲਦੈਨ ਛੱਡ ਕੇ ਉਹ ਤੁਹਾਡੇ ਜ਼ੁਮੇ ਲੱਗ ਗਈ। ਹਾਏ ਤੇ ਤੁਸੀਂ ਕਹਿਣ ਦੇ ਹੋ ਕਿ ਬੇਗਮਾਂ ਲੜਾਉਂਦੀਆਂ ਨੇ, ਉਹ ਐਡੀ ਮਾੜੀ ਹੈ ਤੇਰੀ ਬੁੱਢੀ ਕੇ ਦਲਾਤਾ। ਇੱਕ ਸੈਕਿੰਡ ਯਾਰ ਨਵੀਂ ਲੜਾਈ। 1 ਸੈਕਿੰਡ ਗੱਲ ਸਹੀ ਕੀਤੀ। ਨਹੀਂ ਗਲਤ ਗੱਲ। ਉਹਦੀ ਅਕਲ ਨੂੰ ਘੱਟ ਸਮਝਿਆ ਇਹਨੇ, ਭਰਜਾਈ ਦੀ ਨੂੰ, ਉਹਨੂੰ ਯਾਨੀ ਕਿ ਸਮਝਿਆ ਕਿ ਲੜਾਈਆਂ ਪਵਾਉਣ ਵਾਲੀ। ਓਏ ਹੋਏ ਹੋਏ ਭਾਈ 15 ਟੀ ਟਾਈਮ ਪਹਿਲੇ ਨਾ ਤੁਸੀਂ 2-3 ਟੀ ਟਾਈਮ ਚੁੱਕਣੇ। ਇਸ ਭਾਈ ਦੇ ਬਿਆਨ ਕੀ ਸੀਗੇ ਕਿ ਮੈਂ ਘਰ ਜਾਂਦਾ, ਮੈਂ ਉਸਤਾਦ ਜੀ ਮੈਂ ਪੈਸੇ ਲੈ ਕੇ, ਮੇਰੀ ਇੱਜ਼ਤ ਨਹੀਂ ਹੈ। ਉਹ ਟੀ ਟਾਈਮ ਤੁਸੀਂ ਚੁੱਕਣਾ ਵਾ ਵੀ ਕੀ ਸਿਲਸਿਲਾ। ਇੱਕ ਤੇ ਹੋਰ ਚਲੋ ਜੀ ਭਾਜੀ, ਚਲੋ ਜੀ। ਇੱਜ਼ਤ ਹੋਰ ਹੁੰਦੀ ਆ ਤੇ ਘਟਾਣੀ ਹੋਰ ਹੁੰਦੀ ਆ। ਹੁਣ ਮੇਰੇ ਵਿਆਹ ਵਾਲੀ ਗੱਲ ਸ਼ੁਰੂ ਕਰ ਦਿੰਦੇ ਆ ਬਾਅਦ ਜੋ ਇਧਰ। ਓਕੇ ਜੇ ਆਡੀਓ ਤੋਂ ਬਚਿਆ ਹੁਣ ਘਰੋਂ ਲੜਵਾ ਦਿਓ।